ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ਮ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 3 ਸਤੰਬਰ 2025 13 ਭਾਦੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਕਰਨ ਤੋਂ ਪਹਿਲਾਂ ਅੱਜ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਹਰਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਸਿੱਖ ਕੌਮ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਔਰ ਇਸ ਦੀ ਮਾਈਕ ਸਹਾਇਤਾ ਕਰਨ ਲਈ ਵੀ ਤੁਹਾਨੂੰ ਸਭ ਨੂੰ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਦੀਪ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਦੇ ਹਵਾਲੇ ਨਾਲ ਕਿ SCO ਦੀ ਚੀਨ ਵਿੱਚ ਸਫਲ ਸਮਿਟ ਤੋਂ ਬਾਅਦ ਚੀਨ ਨੇ ਇੱਕ ਵਿਸ਼ਾਲ ਫੌਜੀ ਪਰੇਡ ਨਾਲ ਆਪਣੀ ਫੌਜੀ ਤਾਕਤ ਦਾ ਵਿਖਾਵਾ ਕੀਤਾ ਔਰ 50,000 ਤੋਂ ਜ਼ਿਆਦਾ ਫੌਜੀਆਂ ਨੇ ਇਸ ਪਰੇਡ ਵਿੱਚ ਹਿੱਸਾ ਲਿਆ ਔਰ ਇਸ ਪਰੇਡ ਵਿੱਚ ਚੀਨ ਨੇ ਨਿਊਕਲੀਅਰ ਤਿਕੜੀ ਦਾ ਮੁਜ਼ਾਹਰਾ ਵੀ ਕੀਤਾ ਯਾਨੀ ਕਿ ਪਾਣੀ, ਹਵਾ ਅਤੇ ਜਿਹੜੀ ਧਰਤੀ ਹੈ ਲਾਂਚ ਜਿਹੜੀਆਂ ਨੇ ਲਾਂਚ ਕੀਤੀਆਂ ਜਾਣੀਆਂ ਨਿਊਕਲੀਅਰ ਜਿਹੜੀਆਂ ਮਿਜ਼ਾਈਲਾਂ ਇਸ ਪਰੇਡ ਦਾ ਹਿੱਸਾ ਸਨ। ਸੋ ਪ੍ਰੈਜ਼ੀਡੈਂਟ ਟਰੰਪ ਨੇ ਇਸ ਪਰੇਡ ਤੇ ਵਿਅੰਗ ਕਰਦਿਆਂ ਕਿਹਾ ਹੈ ਕਿ ਅਮਰੀਕਾ ਦੇ ਖਿਲਾਫ ਸਾਜ਼ਿਸ਼ ਹੈ ਔਰ ਜਿਸ ਵਿੱਚ ਪੁਤਿਨ, ਕਿਮ ਯੋਂਗ ਆਦਿ ਨੇ ਵੀ ਆਪਣੀ ਜਿਹੜੀ ਹੈ ਸ਼ਮੂਲੀਅਤ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਦੀਪ ਸਿੰਘ ਜਿਹੜੇ ਕੈਲੀਫੋਰਨੀਆ ਨਿਵਾਸੀ ਨੇ ਉਹਨਾਂ ਦੇ ਸ਼ੁਕਰਗੁਜ਼ਾਰ ਹੈ। ਜਦੋਂ 17 ਅਗਸਤ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵਾਸ਼ਿੰਗਟਨ DC ਵਾਈਟ ਹਾਊਸ ਦੇ ਸਾਹਮਣੇ ਦੀ ਮਾਲ ਦੇ ਵਿੱਚ ਪੈ ਰਹੀਆਂ ਸਨ ਉਹਦੇ 'ਚ ਹੀ ਸ਼ਮੂਲੀਅਤ ਦੇ ਲਈ ਇਹ ਵੀਰ ਵੀ ਆਏ ਹੋਏ ਸਨ। ਮੇਰੇ ਕੋਲ ਕੋਈ ਵੇਰਵੇ ਨਾਲ ਗੱਲ ਕਰਨ ਦਾ ਮੌਕਾ ਤਾਂ ਨਹੀਂ ਉਹਨਾਂ ਦੇ ਨਾਲ ਬਣਿਆ ਪਰ ਉਹਨਾਂ ਵੱਲੋਂ ਟੀਵੀ 84 ਦੇ ਲਈ ਚੈੱਕ ਦਿੱਤਾ ਗਿਆ। ਉਹਦੇ ਉੱਤੇ ਇਹ ਵੀ ਨਹੀਂ ਹੈ ਕਿ ਵੀ ਮੇਰੇ ਕੋਲ ਡਿਟੇਲ ਵੀ ਨਹੀਂ ਹੈ ਵੀ ਕੈਲੀਫੋਰਨੀਆ ਦੇ ਕਿਸ ਸ਼ਹਿਰ 'ਚ ਰਹਿੰਦੇ ਨੇ ਔਰ ਇਹ ਜਿਹੜੇ ਜਿਨ੍ਹਾਂ ਨੂੰ ਮੈਂ ਗੁਪਤ ਪ੍ਰੇਮੀ ਕਹਿੰਦਾ ਹੈ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਨੇ, ਕੋਈ ਵਿਖਾਵਾ ਨਹੀਂ ਚਾਹੁੰਦੇ, ਕੋਈ ਬਹੁਤਾ ਜਿਹੜਾ ਉਹ ਚਰਚਾ ਨਹੀਂ ਚਾਹੁੰਦੇ ਪਰ ਉਹਨਾਂ ਨੂੰ ਇਹ ਅਹਿਸਾਸ ਹੈ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜਾ ਸਭ ਤੋਂ ਪਾਵਰਫੁਲ ਹਥਿਆਰ ਹੈ ਉਹ ਨੈਰੇਟਿਵ ਦਾ ਹੈ। ਜਦੋਂ ਇੱਕ ਜ਼ਮਾਨੇ 'ਚ ਅਸੀਂ ਮੀਡੀਆ ਕਹਿੰਦੇ ਸੀ ਹੁਣ ਮੀਡੀਆ ਦਾ ਮਤਲਬ ਕੋਈ ਐਸਟੈਬਲਿਸ਼ ਚੈਨਲ ਜਿਹੜੇ ਕਦੇ ਡਿਸ਼ ਨੈਟਵਰਕ ਔਰ ਦੂਸਰੇ ਨਾਲ ਜੁੜੇ ਹੁੰਦੇ ਸੀ ਹੁਣ ਤਾਂ ਮੀਡੀਆ ਜਾਂ ਨੈਰੇਟਿਵ ਉਹ ਸੋਸ਼ਲ ਮੀਡੀਆ ਹੋਏ ਦੂਸਰਾ ਹੋਏ ਔਰ ਜਿਵੇਂ ਅਕਸਰ ਹੁਣ ਤਾਂ ਜਿਹੜਾ ਇਹਨਾਂ ਦਾ IP ਬਾਕਸ ਨੇ ਤੁਹਾਨੂੰ 400 ਤੋਂ ਜ਼ਿਆਦਾ ਪੰਜਾਬੀ ਚੈਨਲ ਉਹਦੇ 'ਤੇ ਮਿਲ ਜਾਣਗੇ। ਅੱਜ ਕੱਲ੍ਹ ਬੜਾ ਸੌਖਾ ਜਿਹਾ ਕੰਮ ਹੈ, ਤੁਸੀਂ ਉਹਦੇ 'ਤੇ ਆ ਜਾਂਦੇ ਹੋ ਸਾਰਾ ਦਿਨ ਗੀਤ ਗਾਣੇ ਇੱਧਰ ਉੱਧਰ ਡਰਾਮੇ ਦਿਖਾਈ ਜਾਓ ਔਰ ਤੁਹਾਨੂੰ ਗਿਣਤੀ ਦੇ ਇਸ ਵੇਲੇ 4 ਜਾਂ 5 ਚੈਨਲ ਮੈਕਸਿਮਮ ਹੋਣਗੇ ਜਿਹੜੇ ਪੰਥਕ ਨੈਰੇਟਿਵ ਤੋਂ ਖਾਲਿਸਤਾਨ ਦੇ ਨੈਰੇਟਿਵ ਤੋਂ ਗੱਲ ਕਰਦੇ ਨੇ ਔਰ ਟੀਵੀ 84 ਨੂੰ ਇਹ ਸ਼ਰਫ ਹਾਸਲ ਹੈ
ਕਿ ਜਿਹੜੇ ਅੱਜ ਖਾਲਿਸਤਾਨ ਪੱਖ ਦੀ ਵਜ਼ਾਹਤ ਵੀ ਕਰਦੇ ਨੇ, ਇਹ ਸਾਰਿਆਂ ਦੀ ਉਮਰ ਜਿਹੜੀ ਹੈ ਇਹ ਛੋਟੀ ਹੈ, ਕੋਈ 3 ਸਾਲ ਹੈ, ਕੋਈ 5 ਸਾਲ ਹੈ। ਅਸੀਂ ਲਗਭਗ 13 ਸਾਲ ਪਹਿਲਾਂ ਇਸ ਏਜੰਡੇ ਨੂੰ ਲੈ ਕੇ ਕਿ ਖਾਲਿਸਤਾਨ ਦੀ ਜਿਹੜੀ ਐਡਵੋਕੇਸੀ ਹੈ ਇਹੀ ਕਾਫੀ ਨਹੀਂ ਹੈ, ਜਿਹੜੀ ਸਿਰਫ ਗੁਰਦੁਆਰਾ ਸਟੇਜਿਸ ਤੋਂ ਜਾਂ ਪ੍ਰਿੰਟ ਮੀਡੀਆ ਤੱਕ ਰਹੇ, ਉਹ ਬਰਾਬਰ ਜਿਹੜੀ ਹੈ ਉਹ ਇਲੈਕਟ੍ਰੋਨਿਕ ਮੀਡੀਆ, ਡਿਜੀਟਲ ਮੀਡੀਆ 'ਤੇ ਆਏ। ਔਰ ਅਸੀਂ ਆਪਣਾ ਸਫ਼ਰ ਈਵਨ ਡਿਸ਼ ਤੱਕ ਦਾ ਵੀ ਤੈਅ ਕਰ ਲਿਆ ਸੀ, ਪਰ ਸਾਨੂੰ ਵੀ ਅਹਿਸਾਸ ਨਹੀਂ ਸੀ ਕਿ ਸਾਡੀ ਅਹਿਮੀਅਤ ਨੂੰ ਸਾਡਾ ਦੁਸ਼ਮਣ ਕਿੰਨੀ ਅਹਿਮੀਅਤ ਦਿੰਦਾ ਹੈ। ਉਹਨਾਂ ਨੇ ਸਾਨੂੰ ਕਿਵੇਂ ਜਿਹੜਾ ਫਾਈਨਲ ਸਟੇਜ 'ਤੇ ਜਾ ਕੇ ਰੋਕਿਆ, ਜਿਹਦੇ ਲਈ ਡਿਸ਼ ਨੈਟਵਰਕ ਨੂੰ ਇੰਡੀਅਨ ਐਂਬੈਸਡਰ ਦਾ ਆਫੀਸ਼ੀਅਲ ਲੈਟਰ ਔਰ ਜਿਹੜੇ ਪੰਜਾਬੀ ਪੈਕ ਦੇ 4-5 ਚੈਨਲ ਉਸ ਵੇਲੇ ਇਹਨਾਂ ਦਾ ਹਿੱਸਾ ਸੀ ਡਿਸ਼ ਦਾ, ਉਹਨਾਂ ਵੱਲੋਂ ਵੀ ਲੈਟਰ ਉਹਨਾਂ ਨੂੰ ਭਿਜਵਾਇਆ ਗਿਆ ਕਿ ਜੇ TV 84 ਨੂੰ ਪੰਜਾਬੀ ਪੈਕ 'ਚ ਸ਼ਾਮਲ ਕੀਤਾ ਤੇ ਅਸੀਂ ਵਿਦਡਰਾ ਕਰ ਲਾਂਗੇ। ਉਹ ਸਾਨੂੰ ਅਹਿਸਾਸ ਹੋਇਆ ਕਿ ਵੀ ਅਸੀਂ ਕੋਈ ਬਹੁਤ ਚੰਗਾ ਕੰਮ ਕਰ ਰਹੇ ਹਾਂ ਕਿ ਉਹਨਾਂ ਦੇ ਐਂਬੈਸਡਰ ਨੂੰ ਇਹ ਲੋੜ ਪਈ ਕਿ ਉਹ ਡਿਸ਼ ਨੈਟਵਰਕ ਨੂੰ, ਜਿਨ੍ਹਾਂ ਦਾ ਹੈੱਡਕੁਆਰਟਰ ਡੈਨਵਰ ਹੈ, ਸਾਡੀ ਟੀਮ ਇੱਥੋਂ ਗਈ, ਉਹਨਾਂ ਦੇ ਪ੍ਰੈਜੈਂਟੇਸ਼ਨਸ ਉਹਨਾਂ ਨੂੰ ਦਿੱਤੀਆਂ। ਆਲਰੇਡੀ ਅਪਰੂਵਲ ਸੀ, ਆਲਮੋਸਟ ਅਸੀਂ ਵੇਟ ਕਰ ਰਹੇ ਸੀ, ਲੇਕਿਨ ਬਹੁਤ ਜਲਦੀ ਉਸ ਤੋਂ ਬਾਅਦ ਡਿਸ਼ ਨੈਟਵਰਕ ਦਾ ਕੰਮ ਜਿਹੜਾ ਉਹ ਥੱਲੇ ਨੂੰ ਜਾਣ ਲੱਗਾ, ਕਿਉਂਕਿ IP ਬਾਕਸਿਸ ਨੇ ਇੰਨਾ ਕਾਮਨ ਕਰ ਦਿੱਤਾ ਹੈ। ਕੇਬਲ ਹਾਲਾਂਕਿ ਸਪੈਕਟਰਮ ਕੇਬਲ ਦੇ ਉੱਤੇ ਵੀ, ਟਾਈਮ ਵਾਰਨਰ ਤੇ ਵੀ ਸੀ, ਉਹ ਸਾਰੇ ਜਿਹੜੇ ਨੇ ਹੁਣ ਇਰਰੈਲੇਵੈਂਟ ਹੋ ਚੁੱਕੇ ਨੇ। ਔਰ ਕੱਲ੍ਹ ਹੀ ਸਾਡੇ ਇੱਕ ਵਿਊਅਰ ਨੇ ਸਾਨੂੰ ਯਾਦ ਦਹਾਨੀ ਕਰਵਾਈ ਕਿ ਜੀ ਤੁਹਾਡੇ YouTube ਦੇ ਉੱਤੇ 3.25 ਲੱਖ ਹੁਣ ਸਬਸਕ੍ਰਾਈਬਰ ਹੈ। ਔਰ ਮੈਂ ਚੈੱਕ ਕੀਤਾ 2,75,000 ਸਾਡਾ YouTube ਸਬਸਕ੍ਰਾਈਬਰ ਹੈ, ਜਿਹੜਾ 4-5 ਸਾਲ ਦੇ ਵਿੱਚ ਅਸੀਂ 4-5 ਸਾਲ ਤੋਂ YouTube ਦੇ ਉੱਤੇ ਆਏ ਹਾਂ। ਫੇਸਬੁੱਕ ਤੇ ਅਸੀਂ ਬਲੌਕ ਹੈ, ਲੇਕਿਨ YouTube ਦੇ ਉੱਤੇ ਭਾਵੇਂ ਅਜੇ ਸਾਡੀ ਮੋਨੇਟਾਈਜੇਸ਼ਨ ਨਹੀਂ ਹੈ, ਲੇਕਿਨ ਇਹ ਆਪਣੇ ਆਪ ਦੇ ਵਿੱਚ ਸਾਡੇ ਲਈ ਇਸ ਗੱਲ ਦਾ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਆਪਣੇ ਦਰਸ਼ਕਾਂ ਦੇ ਸਿਰ ਤੇ, ਕਿਉਂਕਿ ਕੋਈ ਅਸੀਂ ਐਡਵਰਟਾਈਜ਼ਮੈਂਟ ਤੇ ਰਿਲਾਈ ਨਹੀਂ ਕਰਦੇ, ਕੋਈ ਗੁਰਦੁਆਰਿਆਂ ਦੀ ਹੈਲਪ ਜਾਂ ਕੋਈ ਕਿਸੇ ਵੀ ਜਿਹੜਾ ਉਹ ਧਨਾੜ ਬੰਦਿਆਂ ਦੀ ਕੋਈ ਜਿਹੜੀ ਹੈ ਉਹ ਪੈਟਰਨਾਈਜੇਸ਼ਨ ਨਹੀਂ ਹੈ। ਸਿਰਫ ਤੇ ਸਿਰਫ ਇਹ ਕਾਮਨ ਜਿਹੜੇ ਕਿਰਤੀ ਵੀਰ ਗੁਰਸਿੱਖ ਨੇ। ਔਰ ਅਕਸਰ ਜਦੋਂ ਮੈਂ ਜੇ ਕਿਸੇ ਦਾ ਵੀ ਮੈਂ ਨਾਂ ਲਵਾਂ ਤੇ ਫਿਰ ਬਾਕੀ ਜਿਹੜੇ ਨੇ ਉਹ ਜਿਹੜੇ ਰਹਿ ਜਾਂਦੇ ਨੇ, ਮੈਨੂੰ ਲੱਗਦਾ ਵੀ ਉਹਨਾਂ ਨਾਲ ਮੈਂ ਜਸਟਿਸ ਨਹੀਂ ਕਰਦਾ। ਪਰ ਜਿਵੇਂ ਭਾਈ ਗੋਬਿੰਦਰ ਸਿੰਘ ਉਹ ਆਲਮੋਸਟ ਰੋਜ਼ਾਨਾ ਪ੍ਰੋਗਰਾਮ ਵੀ ਦੇਖਦੇ ਨੇ, ਡਾਕਟਰ ਰਣਜੀਤ ਸਿੰਘ ਹੋਰਾਂ ਦੇ ਸਾਥੀ ਸਹਿਯੋਗੀ ਸਾਡੇ ਮਿੱਤਰ ਪਿਆਰੇ ਨੇ, ਉਹ ਆਲਮੋਸਟ ਦੂਸਰੇ ਤੀਸਰੇ ਦਿਨ ਜਿਹੜਾ ਉਹ ਯਾਦ ਦਹਾਨੀ ਕਰਵਾਉਣਗੇ ਕਿ ਡਟੇ ਰਹੋ, ਪਿੱਛੇ ਨਹੀਂ ਹਟਣਾ, ਅਸੀਂ ਅਖੀਰਲੇ ਸਾਹ ਤੱਕ ਤੁਹਾਡੇ ਨਾਲ ਖੜੇ। ਭਾਈ ਗੁਰਦੇਵ ਸਿੰਘ ਔਰ ਬਾਕੀ ਸਾਡਾ ਸਾਰਾ ਹੀ ਜਿਹੜਾ ਨੈਟਵਰਕ ਜਿਹੜਾ ਖਾਲਿਸਤਾਨ ਅਫੇਅਰ ਸੈਂਟਰ ਦੇ ਨਾਲ ਜੁੜਿਆ 1991 ਤੋਂ ਬਾਅਦ, ਉਹ ਸਾਡੇ ਨਾਲ ਖੜੇ ਨੇ ਔਰ ਸਾਨੂੰ ਇਸ ਗੱਲ ਨੇ ਹਿੰਮਤ ਦਿੱਤੀ ਹੈ। ਔਰ ਅਸੀਂ ਜਿੱਥੇ ਵੀਰ ਹਰਦੀਪ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਮੈਂ ਇਹ ਵੀ ਦੱਸਦੇ ਹਾਂ ਕਿ ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਮੈਂਸ਼ਨ ਕੀਤਾ ਸੀ ਕਿ ਸਾਡੇ ਸਾਥੀ ਸਹਿਯੋਗੀ ਭਰਾਵਾਂ ਵਰਗੇ ਮਿੱਤਰਾਂ ਵਰਗੇ ਭਰਾ ਜਿਨ੍ਹਾਂ ਨੇ 18 ਸਾਲ ਸਾਡੀ ਵਾਸ਼ਿੰਗਟਨ ਜਦੋਂ ਨਿਵਾਸ ਰਿਹਾ, ਹਰ ਪੱਖੋਂ ਪ੍ਰਸ਼ਾਦੇ ਪਾਣੀ ਦੀ ਸੇਵਾ ਤੋਂ ਲੈ ਕੇ ਚੱਕਣ ਛੱਡਣ ਦੀ ਸੇਵਾ ਨਿਸ਼ਕਾਮਤਾ ਨਾਲ ਕੀਤੀ, ਜਿਨ੍ਹਾਂ ਦੇ ਦਾ ਪਰਿਵਾਰ ਪੰਥ ਨੂੰ ਪਰਨਾਇਆ ਹੋਇਆ, ਉਹਨਾਂ ਦੇ ਆਪਣੇ ਪਰਿਵਾਰ ਨੇ ਸ਼ਹੀਦ ਦਿੱਤਾ ਹੋਇਆ ਕੌਮ ਦੇ ਲਈ। ਭਾਈ ਨਰਿੰਦਰ ਸਿੰਘ, ਕੱਲ੍ਹ ਜਦੋਂ ਅਸੀਂ ਉਹਨਾਂ ਦੇ ਹਾਰਟ ਅਟੈਕ ਦਾ ਜ਼ਿਕਰ ਕੀਤਾ ਤੇ ਬਹੁਤ ਸਾਰੀਆਂ ਕਾਲਾਂ ਵੀ ਆਈਆਂ ਅੱਜ ਫੋਲੋ ਅਪ ਦੇ ਲਈ। ਔਰ ਵੀਰ ਗੁਰਦੇਵ ਸਿੰਘ ਜਿਹੜੇ ਅਜੇ ਕੁਛ ਦਿਨ ਪਹਿਲਾਂ ਹੀ 17 ਅਗਸਤ ਵਾਲੇ 'ਚੋਂ ਆਏ ਸੀ ਸ਼ਾਮਲ ਹੋਣ ਸਵਿਟਜ਼ਰਲੈਂਡ ਤੋਂ, ਜਿਹੜੇ ਉੱਥੇ ਆਪਣਾ ਰੇਡੀਓ ਪ੍ਰੋਗਰਾਮ ਵੀ ਰਨ ਕਰਦੇ ਨੇ, ਉਹਨਾਂ ਨੇ ਫੌਰਨ ਭਾਈ ਸਾਹਿਬ ਦੇ ਨਾਲ ਆਪਣੀ ਪਿਕਚਰ ਪਾ ਕੇ ਔਰ ਇਹ ਕਾਮਨਾ ਦੁਆ ਵੀ ਕੀਤੀ ਕਿ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੇਣ। ਅਸੀਂ ਕਿਉਂਕਿ ਭਾਈ ਨਰਿੰਦਰ ਸਿੰਘ ਹੋਰਾਂ ਦਾ ਦਾਇਰਾ ਐਡਮਾਇਰਰਸ ਦਾ ਵੀ ਬੜਾ ਵਸੀ ਹੈ, 4 ਚੁਫੇਰਿਓਂ ਕਾਲਾਂ ਦਾ ਸਿਲਸਿਲਾ ਹੈ, ਤੇ ਮੈਂ ਇਹ ਦੱਸਦੇ ਹਾਂ ਕਿ ਅੱਜ ਉਹਨਾਂ ਦੀ ਸਫਲ ਬਾਈਪਾਸ ਸਰਜਰੀ ਹੋਈ। ਆਲਮੋਸਟ ਸਵੇਰੇ 8 ਵਜੇ ਉਹਨਾਂ ਨੂੰ ਆਪਰੇਸ਼ਨ ਥੀਏਟਰ 'ਚ ਲੈ ਗਏ ਸੀ, ਲਗਭਗ 6 ਘੰਟੇ ਦੀ ਸਰਜਰੀ। ਔਰ ਹੁਣ ਉਹ ਜਿਹੜੇ ਨੇ ਜਿਸ ਨੂੰ ਆਫਟਰ ਦਾ ਸਰਜਰੀ ਜਿਹੜੀ ਰੀਕੂਪਿੰਗ ਕਹਿੰਦੇ ਨੇ, ਜਾਂ ਉਸ ਨੂੰ
ਮੋਨੀਟਰਿੰਗ ਅਜੇ ਤੱਕ ਉਹ ਐਨਸਥੀਸੀਆ ਦਾ ਅਸਰ ਵੀ ਹੁੰਦਾ ਹੈ, ਲੇਕਿਨ ਉਹ ਰਿਕਵਰੀ ਰੂਮ ਦੇ ਵਿੱਚ ਨੇ, ਬਾਕੀਆਂ ਦੇ ਨਾਲ ਕੋਈ ਉਹਨਾਂ ਦਾ ਨਹੀਂ ਹੈ, ਬਾਕੀ ਪਰਿਵਾਰ ਉੱਥੇ ਹੀ ਹੈ ਔਰ ਸਰਜਰੀ ਜਿਹੜੀ ਹੈ ਬਿਲਕੁਲ ਚੜ੍ਹਦੀ ਕਲਾ 'ਚ ਹੋਈ ਹੈ। ਸੋ ਅਸੀਂ ਸਤਿਗੁਰੂ ਦਾ ਸ਼ੁਕਰਾਨਾ ਵੀ ਕਰਦੇ ਹਾਂ ਔਰ ਬਾਕੀ ਸਾਰਿਆਂ ਤੱਕ ਇਹ ਜਾਣਕਾਰੀ ਵੀ ਪਹੁੰਚਾ ਰਹੇ ਹਾਂ। ਗੱਲ ਕਿਉਂਕਿ ਜਿਹੜਾ ਇਹਨਾਂ ਸਾਰੇ ਦਿਨਾਂ ਦੇ ਵਿੱਚ ਇੰਟਰਨੈਸ਼ਨਲ ਮੀਡੀਆ 'ਚ ਵੀ ਔਰ ਸਾਊਥ ਏਸ਼ੀਆ ਮੀਡੀਆ 'ਚ ਵੀ ਜਿਹੜੀ ਖਬਰ ਹਾਵੀ ਰਹੀ ਉਹ SCO ਮੀਟ, ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਚਾਈਨਾ ਦੇ ਵਿੱਚ, ਔਰ ਇਹ ਕਿਉਂਕਿ ਵੈਲ ਡਰਮਡ ਸੀ, ਇਸ ਦਾ ਪੂਰਾ ਢੋਲ ਵੀ ਪਿੱਟਿਆ ਗਿਆ, ਵੈਲ ਅਟੈਂਡਡ ਸੀ, 27-28 ਹੈਡ ਆਫ ਸਟੇਟਸ ਔਰ ਉਹਨਾਂ ਦੇ ਦੂਸਰੇ ਪ੍ਰਮੁੱਖ ਆਗੂ ਔਰ ਦੂਸਰੇ ਜਿਹੜੇ ਸ਼ਾਮਲ ਹੋਏ, ਔਰ ਸਭ ਤੋਂ ਵੱਡੀ ਜਿਹੜੀ ਅਟਰੈਕਸ਼ਨ ਔਰ ਇਸ ਵੇਲੇ ਕਿਉਂਕਿ ਹਾਲਾਂਕਿ SCO ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਵੀ ਇਹ ਚਾਈਨਾ ਨੇ ਪਿਛਲੇ 20-25-30 ਸਾਲ 'ਚ ਆਪਣੇ ਆਪ ਨੂੰ ਐਜ਼ ਏ ਇਕਨੋਮਿਕਲ ਪਾਵਰ ਐਸਟੈਬਲਿਸ਼ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਹੜਾ 1990 ਦੇ ਵਿੱਚ ਹੀ ਜਦੋਂ ਅਜੇ ਇੰਡੀਆ ਪੂਰੀ ਤਰ੍ਹਾਂ ਅਮਰੀਕਾ ਦੀ ਗ੍ਰਿਪ ਜਾਂ ਅਮਰੀਕਾ ਦੀ ਛਾਉਣੀ ਦੇ ਵਿੱਚ ਨਹੀਂ ਸੀ ਆਇਆ, ਤੇ ਪਹਿਲਾ ਜਿਹੜਾ ਜਨਮ ਜਿਸ ਆਰਗੇਨਾਈਜੇਸ਼ਨ ਦਾ ਹੋਇਆ ਸੀ ਉਹ ਰਿਕਸ ਸੀ। ਰਿਕਸ ਦੇ ਵਿੱਚ ਰਸ਼ੀਆ, ਇੰਡੀਆ, ਚਾਈਨਾ, ਔਰ ਹੁਣ ਵੀ ਜਿਹੜਾ ਹੈ ਉਹ ਚਾਈਨਾ ਔਰ ਰਸ਼ੀਆ ਰਿਕਸ ਦੇ ਆਈਡੀਆ ਨੂੰ ਦੁਬਾਰਾ ਜਿਹੜਾ ਹੈ ਉਹ ਫਲੋਟ ਕਰ ਰਹੇ ਨੇ, ਜਦੋਂ ਉਹਨੂੰ ਦੰਦ ਦੇਣਾ ਚਾਹੁੰਦੇ ਨੇ, ਲੇਕਿਨ ਇੰਡੀਆ ਜੇ ਕੰਨ ਭੰਨ ਰਿਹਾ, ਲੇਕਿਨ ਰਿਕਸ ਹੀ ਅਲਟੀਮੇਟਲੀ ਫਿਰ ਬ੍ਰਿਕਸ ਬਣ ਗਿਆ ਕਿਉਂਕਿ ਉਹਦੇ ਨਾਲ ਜਦੋਂ ਬ੍ਰਾਜ਼ੀਲ ਔਰ ਸਾਊਥ ਅਫਰੀਕਾ ਸ਼ਾਮਲ ਹੋਏ, ਫਿਰ ਬ੍ਰਿਕਸ ਦਾ ਜਿਹੜਾ ਦਾਇਰਾਕਾਰ ਹੋਰ ਵਿਸ਼ਾਲ ਹੁੰਦੇ ਆ, ਕਈ ਦੇਸ਼ ਹੋਰ ਵੀ ਉਹਦੇ 'ਚ ਸ਼ਾਮਲ ਹੋਏ, ਔਰ ਅਜੇ ਬ੍ਰਿਕਸ ਦਾ ਸੰਮੇਲਨ ਤਾਂ ਹੋਣਾ ਹੈ, ਔਰ ਬ੍ਰਿਕਸ ਦੇ ਵਿੱਚ ਜਿਹੜੇ ਮੁਲਕ ਆਏ ਉਹਨਾਂ ਬਾਰੇ ਆਇਆ ਕਿ ਜੀ ਲਗਭਗ 40% ਜਿਹੜੀ ਇਕੋਨਮੀ ਹੈ ਦੁਨੀਆ ਦੀ ਉਹ ਬ੍ਰਿਕਸ ਮੁਲਕਾਂ ਦੇ ਕੋਲ ਹੈ। ਔਰ ਇਸ ਸਾਰੇ ਪੀਰੀਅਡ 'ਚ ਜਦੋਂ ਚਾਈਨਾ ਨੇ ਦੇਖਿਆ ਕਿ ਵੀ ਉਸਨੇ ਐਮਰਜ ਹੋਣਾ, ਤਾਂ ਉਸਨੇ ਪਹਿਲਾਂ ਤਾਂ ਏਸ਼ੀਆਨ ਦੇ ਵਿੱਚ ਫ੍ਰੀ ਟ੍ਰੇਡ ਦਾ ਸੱਦਾ ਦਿੱਤਾ, ਔਰ ਇਹ ਬੜਾ ਵੱਡਾ ਸ਼ੌਕ ਸੀ ਯੂਰਪੀਅਨ ਕੰਟਰੀਜ਼ ਲਈ ਵੀ ਕਿਉਂਕਿ ਟ੍ਰੇਡ ਤਾਂ ਸਾਰੇ ਹੀ ਕਰ ਰਹੇ ਸੀ, ਲੇਕਿਨ ਫ੍ਰੀ ਟ੍ਰੇਡ ਦੇ ਥੱਲੇ ਚਾਈਨਾ ਨੇ ਉਹਨਾਂ ਦੇ ਨਾਲ ਜਿਹੜਾ ਹੈ ਉਹ ਆਪਣਾ ਵਪਾਰਕ ਸੰਬੰਧ ਬਣਾਏ ਔਰ ਫਿਰ ਡਿਵੈਲਪਮੈਂਟ ਪ੍ਰੋਜੈਕਟ ਸ਼ੁਰੂ ਕੀਤੇ। ਚਾਈਨਾ ਨੇ ਮੇਕ ਸ਼ੋਰ ਕੀਤਾ ਕਿ ਆਪਣੇ ਗੁਆਂਢੀਆਂ ਦੇ ਨਾਲ ਜਿਹੜੇ ਉਹਨਾਂ ਦੇ ਬਾਰਡਰ ਡਿਸਪਿਊਟ ਸੀ, ਉਹ ਸਾਰੇ ਜਿਹੜੇ 8-9 ਮੁਲਕਾਂ ਦੇ ਨਾਲ ਉਹਨਾਂ ਦਾ ਬਾਰਡਰ ਲੱਗਦਾ ਭਾਰਤ ਨੂੰ ਛੱਡ ਕੇ, ਬਾਕੀ ਸਾਰਿਆਂ ਦੇ ਨਾਲ ਉਹਨਾਂ ਨੇ ਆਪਣੇ ਬਾਰਡਰ ਡਿਸਪਿਊਟ ਸੈਟਲ ਕੀਤੇ। ਫਿਰ ਉਹਨਾਂ ਨੇ ਆਪਣੇ ਟੈਂਟੈਕਲ ਜਦੋਂ ਅਸੀਂ ਦੇਖਦੇ ਹਾਂ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਥਰੂ ਕੀਤਾ, ਤੇ 130 ਮੁਲਕਾਂ ਦੇ ਨੁਮਾਇੰਦੇ ਜਿਹੜੇ ਨੇ ਇਸ ਵੇਲੇ ਜਾਂ 130 ਮੁਲਕ ਸਿਗਨੇਟਰੀ ਨੇ, ਔਰ ਇਹ ਜਿਹੜਾ ਵਨ ਬੈਲਟ ਵਨ ਰੋਡ ਹੈ ਏਸ਼ੀਆ 'ਚ ਜਿਹੜਾ ਸਾਊਥ ਅਮਰੀਕਾ ਦੇ ਵਿੱਚ, ਅਫਰੀਕਾ ਦੇ ਵਿੱਚ, ਯੂਰਪ ਦੇ ਵਿੱਚ ਸਾਰੀ ਰੀਚ। ਸੋ ਇਹ ਜਿਉਂ-ਜਿਉਂ ਉਸ ਦਾ ਇਹ ਪਾਰਟ ਵੱਧਦਾ ਚਲਾ ਗਿਆ ਕਿਉਂਕਿ ਇਹ ਇਕਨੋਮਿਕਲ ਮਾਡਲ ਸੀ, ਡਿਵੈਲਪਮੈਂਟ ਮਾਡਲ ਸੀ। ਹਾਲਾਂ ਅਮਰੀਕਾ ਦੀ ਜਿਹੜੀ ਮਿਲੀਟੈਰੀਲੀ ਜਾਂ ਇਕਨੋਮਿਕਲੀ ਬਾਲਾਦਸਤੀ ਹੈ ਉਸ ਨੂੰ ਅਜੇ ਕੋਈ ਇਮੀਡੀਏਟ ਖਤਰਾ ਨਹੀਂ ਹੈ, ਪਰ ਅਮਰੀਕਾ ਦਾ ਜਿਹੜਾ ਮਾਡਲ ਸੀ ਉਹ ਇਹ ਠੀਕ ਹੈ ਕਿ ਅਮਰੀਕਾ ਦੀ ਪਾਲਿਸੀ ਦੇ ਵਿੱਚ ਜੈਨਰੋਸਿਟੀ, ਜੇ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਟੈਰਿਫ ਮੁੱਦੇ ਨੂੰ ਆਧਾਰ ਬਣਾ ਕੇ ਸਾਰਿਆਂ ਨੂੰ ਕਿਹਾ ਵੀ ਤੁਸੀਂ ਹੁਣ ਤੱਕ ਚੁੰਡਦੇ ਰਹੇ ਹੋ ਅਮਰੀਕਾ ਨੂੰ ਵੀ ਤੁਸੀਂ ਟੈਰਿਫ ਲਾਏ ਹੋਏ ਨੇ, ਉਹਨਾਂ ਦੇ ਵਿੱਚ ਉਹਨਾਂ ਨੇ ਇੰਡੀਆ ਔਰ ਚਾਈਨਾ ਔਰ ਬ੍ਰਾਜ਼ੀਲ ਔਰ ਇਹਨਾਂ ਸਾਰੇ ਮੁਲਕਾਂ ਨੂੰ ਜਿਹੜਾ ਕਿਹਾ, ਔਰ ਹੁਣ ਉਹ ਡੀਲ ਬਣਾਉਣ ਦੀ ਲਾਈਨ ਹੈ। ਸੋ ਅਮਰੀਕਾ ਨੇ ਇਸ ਪੱਖੋਂ ਲਿਬਰਲ ਪਾਰਟ ਰੱਖਿਆ, ਔਰ ਬਹੁਤ ਸਾਰੇ ਦੁਨੀਆ ਦੇ ਜਿਹੜੇ ਪ੍ਰੋਡਕਟ ਨੇ ਜਾਂ ਜਿਨ੍ਹਾਂ ਦੀ ਮਾਰਕੀਟ ਹੈ, ਆਲਮੋਸਟ ਅੱਧੀ ਮਾਰਕੀਟ ਤਾਂ ਅਮਰੀਕਾ ਦੀ ਹੈ ਕਿਉਂਕਿ ਅਮਰੀਕਨ ਖਰਚਦੇ ਵੀ ਨੇ, ਪੈਸਾ ਵੀ ਹੈ, ਔਰ ਜਿਹੜਾ ਇਸ ਲਈ ਉਹ ਅਮਰੀਕਾ ਨੂੰ ਲੋੜ ਹੀ ਨਹੀਂ ਸੀ ਉਹਨਾਂ ਦੇ ਕਿ ਵੀ ਉਹਨਾਂ ਨੇ ਕਿਸੇ 'ਤੇ ਬਹੁਤੀ ਕੋਈ ਟੈਰਿਫ ਲਾਉਣ ਦਾ ਕਦੇ ਰੱਖਿਆ ਨਹੀਂ। ਲੇਕਿਨ ਦੂਸਰੇ ਪਾਸੇ ਅਮਰੀਕਾ ਨੂੰ ਨੇ ਇਹ ਸਮਝਦੇ ਆ ਕਿ ਵੀ ਮਿਲਟਰੀ ਹੋਲਡ ਰਹਿਣਾ ਚਾਹੀਦਾ ਪੱਕੇ ਤੌਰ 'ਤੇ ਅਮਰੀਕਾ ਐਜ਼ ਏ ਸੁਪਰ ਪਾਵਰ। 800 ਦੇ ਕਰੀਬ ਅਮਰੀਕਾ ਦੇ ਫੌਜੀ ਅੱਡੇ ਨੇ ਅਰਾਊਂਡ ਦੁਨੀਆ ਦੇ, ਕੋਈ ਇਹ ਨਾ ਸਮਝੇ ਕਿ ਜੀ ਅਮਰੀਕਾ ਕੋਈ ਜਿਹੜੀ ਹੈ ਉਹ ਵਾਕ ਓਵਰ ਬਣ ਗਈ ਜਾਂ ਚਾਈਨਾ ਓਵਰਨਾਈਟ ਬਹੁਤ ਵੱਡੀ ਤਾਕਤ ਬਣ ਗਈ। ਚਾਈਨਾ ਐਮਰਜ ਹੋ ਰਿਹਾ ਹੈ ਇਕਨੋਮਿਕਲੀ, ਜਿਵੇਂ ਉਹਨਾਂ ਨੇ 22-23 ਟ੍ਰਿਲੀਅਨ ਡਾਲਰ ਦੀ ਇਕੋਨਮੀ ਬਣਾ ਲਈ, ਔਰ ਇਸ ਦੇ ਨਾਲ ਨਾਲ ਮੈਨੂਫੈਕਚਰਿੰਗ ਹੱਬ ਹੈ
ਦੁਨੀਆ ਦੀਆਂ ਚੀਜ਼ਾਂ, ਔਰ ਜਿਹੜੀਆਂ ਚੀਜ਼ਾਂ ਉਹ ਬਣਾਉਂਦੇ ਨੇ ਉਹ ਇੰਨੀਆਂ ਕੁ ਸਸਤੀਆਂ ਨੇ ਕਿ ਵੀ ਬਹੁਤ ਸਾਰਿਆਂ ਦਾ ਸਰਦਾ ਹੀ ਨਹੀਂ। ਇੰਡੀਆ ਨੇ ਜਿੰਨਾ ਮਰਜ਼ੀ ਬਾਈਕਾਟ ਦੀ ਲਾਈਨ ਚਾਈਨਾ ਦੀ ਦਿੱਤੀ ਹੋਏ, ਲੇਕਿਨ ਹਕੀਕਤ ਇਹ ਹੈ ਕਿ 2020 ਗਲਵਾਨ ਕਲੈਸ਼ ਤੋਂ ਬਾਅਦ ਰਾਦਰ ਹੋਰ ਟ੍ਰੇਡ ਡੈਫਿਸਿਟ ਹੋਇਆ ਹੈ ਚਾਈਨਾ ਔਰ ਇੰਡੀਆ ਦੇ ਵਿਚਾਲੇ। ਲੇਕਿਨ ਚਾਈਨਾ ਜਿਹੜਾ ਆਪਣੇ ਆਪ ਨੂੰ ਸਿਵਲਾਈਜੇਸ਼ਨਲੀ 5000 ਸਾਲ ਪੁਰਾਣੀ ਸੱਭਿਅਤਾ ਹੈ, ਆਪਣੇ ਆਪ ਨੂੰ ਮਿਡਲ ਕਿੰਗਡਮ ਕਹਿੰਦੇ ਨੇ, ਸਮਝਦੇ ਨੇ ਕਿ ਭਾਈ ਧਰਤੀ ਔਰ ਹੈਵਨ ਦੇ ਵਿਚਾਲੇ ਅਸੀਂ ਮਿਡਲ ਕਿੰਗਡਮ ਹੈ। ਸੋ ਉਹ ਆਪਣਾ ਉਹ ਸਮਝਦੇ ਨੇ ਵੀ ਸੂਨਰ ਔਰ ਲੇਟਰ ਜਿਹੜਾ ਉਹਨੇ ਕੰਪੀਟ ਕੀਤਾ ਹੈ ਜਾਂ ਕਰਨਾ ਹੈ ਜਾਂ ਉਸ ਦਾ ਮੁਕਾਬਲਾ ਹੈ ਉਹ ਅਮਰੀਕਾ ਦੇ ਨਾਲ ਹੈ। ਔਰ ਈਵਨ ਇਸ SCO ਮੀਟ ਤੋਂ ਬਾਅਦ ਇਸ SCO 'ਚ ਜਿਹੜਾ ਇੱਕ ਉਹਨਾਂ ਦੇ ਕੋਲ ਇੱਕ ਪ੍ਰਾਈਸਡ ਜਿਵੇਂ ਹੁੰਦਾ ਕੋਈ ਟਰੋਫੀ ਸੀ, ਉਹ ਇਹ ਸੀ ਕਿ ਲਓ ਜੀ ਉਹ ਮੋਦੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਦੇ ਵੇਲੇ ਕੁਆਡ ਦਾ ਮੈਂਬਰ ਇੰਡੀਆ ਬਣਿਆ, ਜਿਹੜਾ ਇੰਡੀਆ ਅਮਰੀਕਾ ਦੇ ਹੱਥਾਂ 'ਚ ਖੇਡ ਰਿਹਾ ਸੀ, ਉਹਨਾਂ ਦੇ ਵੈਪਨਰੀ ਵੀ ਰਸ਼ੀਆ ਨਾਲੋਂ ਹਟ ਕੇ ਹੁਣ ਅਮਰੀਕਾ ਵੱਲ ਆ ਰਿਹਾ ਸੀ, ਸਟ੍ਰੈਟੇਜਿਕ ਲੌਜਿਸਟਿਕਸ ਇਹ ਸਾਰੀਆਂ ਸ਼ੇਅਰ ਹੋ ਰਹੀਆਂ ਸੀ, ਔਰ ਅਮਰੀਕਾ ਵੀ ਖੁਸ਼ ਕਰ ਰਿਹਾ ਸੀ ਕਿ ਜੀ ਅਸੀਂ ਕਮਾਂਡ ਦਾ ਨਾਂ ਇੰਡੋ ਪੈਸੀਫਿਕ ਰੱਖ ਦਿੱਤਾ ਹੈ ਤੇ ਫਲਾਣਾ ਕਰਤਾ ਹੈ, ਢਿਮਕਾ ਕਰ ਦਿੱਤਾ ਹੈ। ਸੋ ਇੱਕ ਤਾਂ ਜਿਵੇਂ ਕੋਈ ਖਾਸ ਨਸਲ ਦਾ ਬਟੇਰਾ ਫੜ ਕੇ ਲਿਆਂਦਾ ਹੋਏ ਤਾਂ ਫਿਰ ਉਹ ਸ਼ਿਕਾਰੀ ਕਹੇ ਕਿ ਜੀ ਬਟੇਰੇ ਤਾਂ ਤੁਸੀਂ ਵੀ ਜਿਹੜੇ ਨੇ ਫੁੜਕਾਏ ਹੋਣਗੇ, ਪਰ ਆਹ ਬਟੇਰਾ ਖਾਸ ਹੈ, ਇਹ ਮੇਰੇ ਕੋਲ ਆਇਆ। ਸੋ ਮੋਦੀ ਦਾ ਰੁਤਬਾ ਤਾਂ ਉੱਥੇ ਉਹ ਬਟੇਰੇ ਵਰਗਾ ਹੀ ਸੀ ਕਿ ਵੀ ਉਹ ਵੀ ਕਦੇ ਉਛਲ ਕੇ ਇੱਧਰ ਨੂੰ ਜਾ ਰਿਹਾ, ਕਦੇ ਉੱਧਰ ਨੂੰ ਜਾ ਰਿਹਾ। ਔਰ ਇੰਡੀਅਨ ਮੀਡੀਆ ਦੀ ਜਿਹੜੀ ਟੀਮ ਜਿਹੜੇ ਆਪਟਿਕਸ ਯਕੀਨ ਰੱਖਦੇ ਨੇ ਕਿ ਦੇਖੋ ਮੋਦੀ ਕਿੰਨਾ ਸਪੈਸ਼ਲ ਹੈ, ਦੇਖੋ ਸ਼ੀ ਜਿਨਪਿੰਗ ਉਹਨੂੰ ਕਿਵੇਂ ਵਾਰਮਲੀ ਮਿਲ ਰਿਹਾ ਹੈ, ਕਿਵੇਂ ਮੋਦੀ ਜਿਹੜਾ ਉਹ ਮਾਰ ਰਿਹਾ ਉਰਲੀਆਂ ਪਰਲੀਆਂ ਹਿੰਦੀ 'ਚ, ਉਹਨੂੰ ਕੌਣ ਸੁਣਦਾ ਹੈ। ਲੇਕਿਨ ਉਹਨੂੰ ਉਹ ਇਵੇਂ ਪ੍ਰੈਜ਼ੈਂਟ ਕਰ ਰਹੇ ਸੀ ਜਿਵੇਂ ਮੋਦੀ ਨੂੰ ਮੋਦੀ ਸੱਚਮੁੱਚ ਵਿਸ਼ਵ ਗੁਰੂ ਹੈ ਔਰ ਦੂਜੇ ਸਾਰੇ ਸੁਣ ਰਹੇ ਨੇ। ਹੁਣ ਇਸ ਸਾਰੇ ਇਹ ਤਾਂ ਆਪਟਿਕਸ ਉਹਨਾਂ ਨੇ ਆਪਣੀ ਆਡੀਅנס ਲਈ ਕਰ ਲਿਆ। ਚਾਈਨਾ ਨੇ ਵੀ ਇਹ ਦੱਸਤਾ ਕਿ ਭਾਈ ਅਲਟੀਮੇਟਲੀ ਤੁਹਾਡਾ ਮੋਦੀ ਹੁਣ ਆ ਕੇ ਸਾਡੇ ਪੈਰੀਂ ਪੈ ਗਿਆ। ਔਰ ਫਿਰ ਜਿਹੜਾ ਜਿਸ ਦੀ ਚਰਚਾ ਅੱਜ ਅਸੀਂ ਇਸ ਸੈਗਮੈਂਟ ਦੇ ਵਿੱਚ ਕਰ ਰਹੇ ਹਾਂ, ਗ੍ਰੈਂਡ ਮਿਲਟਰੀ ਪੈਰੇਡ। ਚਾਈਨਾ ਦੀ ਹਿਸਟਰੀ ਬੜੀ ਦਿਲਚਸਪ ਹੈ, ਜਿਹੜੀ ਪਿਛਲੀ ਸਾਰੀ ਸਦੀ ਸੀ 20th ਸੈਂਚੁਰੀ 19th ਸੈਂਚੁਰੀ ਮਿਡਲ ਤੋਂ ਲੈ ਕੇ 20th ਸੈਂਚੁਰੀ ਦਾ ਸਾਰਾ ਹਿੱਸਾ ਜਾਂ 21ਵੀਂ ਸਦੀ ਦੇ ਤਾਂ ਹੁਣ ਸ਼ੁਰੂ ਹੋਈ ਹੈ 20ਵੀਂ ਸਦੀ ਦੇ ਅੱਧ ਤੱਕ, ਉਸ ਨੂੰ ਚਾਈਨਾ ਵਾਲੇ ਸੈਂਚੁਰੀ ਆਫ ਹਿਊਮਿਲੀਏਸ਼ਨ ਜਾਂ ਸੈਂਚੁਰੀ ਆਫ ਸ਼ੇਮ ਕਹਿੰਦੇ ਨੇ, ਕਿਉਂਕਿ ਚਾਈਨਾ ਦੇ ਇਹ ਪ੍ਰਾਈਡ ਦੇ ਅਗੇਂਸਟ ਸੀ। ਜਿਹੜਾ ਚਾਈਨਾ ਜਿਸ ਨੇ ਕਦੇ ਮੈਰੀਨ ਜਿਹੜੀ ਹੈ ਉਹ ਸਮੁੰਦਰ 'ਚ ਜਿਹੜੀ ਰਸਤਾ ਦੱਸਦੀ ਹੈ ਜਹਾਜ਼ਾਂ ਨੂੰ, ਉਹਦੀ ਕਾਢ ਕੱਢੀ, ਜਿਹਨੇ ਪ੍ਰਿੰਟਿੰਗ ਪ੍ਰੈਸ ਦੀ ਕਾਢ ਕੱਢੀ, ਜਿਹਨੇ ਪੇਪਰ ਦੀ ਕਾਢ ਕੱਢੀ, ਜਿਹਨੇ ਗਨ ਪਾਊਡਰ ਕੱਢਿਆ। ਔਰ ਚਾਈਨਾ ਆਪਣੇ ਆਪ ਨੂੰ ਹਿਊਮਨ ਸਿਵਲਾਈਜੇਸ਼ਨ ਦੇ ਐਂਗਲ ਤੋਂ ਬਹੁਤ ਐਡਵਾਂਸ ਸਮਝਦਾ। ਉਹਨੂੰ ਕਿਵੇਂ ਯੂਰਪੀਅਨ ਤਾਕਤਾਂ ਨੇ ਕੋਲੋਨਾਈਜ਼ ਕੀਤਾ, ਕਿਵੇਂ ਉਸ ਨੂੰ ਹਿਊਮਿਲੀਏਟ ਕੀਤਾ ਗਿਆ, ਕਿਸ ਹੱਦ ਤੱਕ ਪਾਵਰਟੀ ਸੀ, ਔਰ ਕਿਵੇਂ ਜਿਹੜਾ ਖਾਸ ਤੌਰ 'ਤੇ ਜਾਪਾਨ ਨੇ ਜਦੋਂ ਕਿ 1930ਵਿਆਂ ਦੇ ਵਿੱਚ ਨੈਨਕਿੰਗ ਜਿਹੜੀ ਉਹਨਾਂ ਦੀ ਉਦੋਂ ਰਾਜਧਾਨੀ ਸੀ ਉਹਦੇ 'ਤੇ ਹਮਲਾ ਕੀਤਾ, ਕਿਵੇਂ ਜ਼ੁਲਮ ਕੀਤੇ, ਜਿਹਨੂੰ ਰੇਪ ਆਫ ਨੈਨਕਿੰਗ ਕਿਹਾ ਜਾਂਦਾ ਹੈ। ਲੱਖਾਂ ਮਾਰੇ, ਲੱਖਾਂ ਔਰਤਾਂ ਦੀ ਅਜ਼ਮਤ ਦੇ ਨਾਲ ਜਾਪਾਨੀਆਂ ਨੇ ਜਿਹੜਾ ਉਹ ਖਿਲਵਾੜ ਕੀਤਾ। ਔਰ ਉਸ ਸਾਰੇ ਦੇ ਚੱਲਦੇ ਆ ਚਾਈਨਾ ਬੜਾ ਬੈਡਲੀ ਡਿਵਾਈਡਡ ਸੀ। ਵੈਸਟਰਨ ਪਾਵਰਸ ਨੇ ਆਪਣਾ ਸਟੂਜ ਚਿਆਂਗ ਕਾਈ ਸ਼ੇਕ ਜਿਹੜਾ ਚਾਈਨਾ ਦਾ ਜਿਸ ਨੂੰ ਪ੍ਰੈਜ਼ੀਡੈਂਟ ਬਣਾਇਆ ਹੋਇਆ ਸੀ ਔਰ ਉਸ ਨੂੰ ਖੜਾ ਕੀਤਾ ਹੋਇਆ ਸੀ। ਸੋ ਜਦੋਂ ਮਾਓ ਜ਼ੇਤੁੰਗ ਨੇ ਜਿਹੜਾ, ਔਰ ਉਸ ਤੋਂ ਪਹਿਲਾਂ ਵੀ ਇੱਕ ਰੈਵੋਲੂਸ਼ਨ ਜਾਂ ਤਬਦੀਲੀ ਚੀਨ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ 19th ਸੈਂਚੁਰੀ ਐਂਡ ਵੱਲ ਜਦੋਂ ਅਸੀਂ ਦੇਖਦੇ ਹਾਂ 20th ਸੈਂਚੁਰੀ ਬਿਗਨਿੰਗ 'ਚ ਉਹ ਨਾਕਾਮਯਾਬ ਹੋਈ ਸੀ। ਲੇਕਿਨ ਮਾਓ ਜ਼ੇਤੁੰਗ ਨੇ ਬੜੇ ਪਲੈਨਡ ਤਰੀਕੇ ਨਾਲ ਜਿਹੜਾ ਫਾਰਮਰਸ ਰੈਵੋਲੂਸ਼ਨ ਜਿਸ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਇੱਕ ਲੌਂਗ ਮਾਰਚ ਦਾ ਜ਼ਿਕਰ ਹੁੰਦਾ ਹੈ, ਜਿਸ ਦੇ ਉੱਤੇ ਕਿਸੇ ਜ਼ਮਾਨੇ 'ਚ ਹਰਿੰਦਰ ਸਿੰਘ ਮਹਿਬੂਬ ਜਿਹੜੇ ਪੰਜਾਬੀ ਦੇ ਬੜੇ ਵੱਡੇ ਜਿਹੜੇ ਨੇ ਦਾਰਸ਼ਨਿਕ ਸ਼ਾਇਰ ਨੇ, ਉਹਨਾਂ ਨੇ ਲੌਂਗ ਮਾਰਚ ਦੇ ਉੱਤੇ ਨਜ਼ਮ ਵੀ ਲਿਖੀ ਸੀ, ਕਿਉਂਕਿ ਇਹ ਸਾਰੇ ਲੈਫਟਿਸਟ ਲੀਨਿੰਗ ਵਾਲੇ ਸ਼ੁਰੂ 'ਚ ਪ੍ਰਭਾਵਿਤ ਹੋਏ ਉਹਨਾਂ ਸਾਰਿਆਂ ਤੋਂ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ
ਮਾਓ ਜ਼ੇਤੁੰਗ ਨੇ ਇੱਕੋ ਵੇਲੇ ਆਪਣੇ ਇਨਰ ਐਨਮੀ ਵੀ ਜਿਹੜਾ ਚਿਆਂਗ ਕਾਈ ਸ਼ੇਕ ਦੇ ਰੂਪ ਦੇ ਵਿੱਚ ਵੈਸਟਰਨ ਪਾਵਰਸ ਦਾ ਥੋਪਿਆ ਹੋਇਆ ਸੀ, ਜਾਪਾਨੀਆਂ ਦੇ ਖਿਲਾਫ ਵੀ, ਔਰ ਕਿਤੇ ਨਾ ਕਿਤੇ ਜਦੋਂ ਮਨਚੂਰੀਆ ਪ੍ਰੋਵਿੰਸ ਦਾ ਜ਼ਿਕਰ ਆਇਆ ਰਸ਼ੀਆ ਦੇ ਖਿਲਾਫ ਵੀ ਜਿਹੜਾ ਕੀਤਾ ਸੀ। ਔਰ ਫਾਈਨਲੀ ਉਹਨੇ ਮਾਓ ਜ਼ੇਤੁੰਗ ਨੇ ਮਾਰਕਸਿਸਟ ਆਈਡੀਓਲੋਜੀ ਨੂੰ ਇੰਪਲੀਮੈਂਟ ਕੀਤਾ। ਫਾਰਮਰਸ ਰੈਵੋਲੂਸ਼ਨ ਸੀ, ਬਿਲਕੁਲ ਉਲਟ 1917 ਦੇ ਜਿਹੜਾ ਲੈਨਿਨ ਨੇ ਰਸ਼ੀਆ ਦੇ ਵਿੱਚ ਲਿਆਂਦਾ ਉਹ ਫੈਕਟਰੀ ਵਰਕਰਸ ਤੇ ਬੇਸਡ ਸੀ। ਔਰ ਚਿਆਂਗ ਕਾਈ ਸ਼ੇਕ ਜਿਹੜਾ ਫਿਰ ਫਾਈਨਲੀ ਜਿੰਨੀ ਕੁ ਉਹਦੀ ਫੌਜ ਬਚੀ ਔਰ ਚੀਨ ਦਾ ਬਹੁਤ ਸਾਰਾ ਕਲਚਰਲ ਟ੍ਰੇਜਰ ਲੈ ਕੇ, ਸੱਭਿਆਚਾਰਕ ਖਜ਼ਾਨਾ ਲੈ ਕੇ ਫਾਰਮੂਸਾ ਆਈਲੈਂਡ ਸੀ ਉਹਦੇ 'ਚ ਦੌੜ ਗਿਆ ਸੀ, ਜਿਸ ਫਾਰਮੂਸਾ ਨੂੰ ਅੱਜ ਤਾਈਵਾਨ ਕਹਿੰਦੇ ਨੇ। ਔਰ ਉਸ ਤਾਈਵਾਨ ਨੂੰ ਜਿਵੇਂ ਅਮਰੀਕਾ ਜਾਂ ਦੂਜੇ ਪ੍ਰੋਟੈਕਟ ਕਰਦੇ ਨੇ, ਹਥਿਆਰ ਵੇਚਦੇ ਨੇ, ਉਹਨੂੰ ਜਿਹੜਾ ਉਹ ਬੜਾ ਡਿਵੈਲਪ ਕੀਤਾ ਹੋਇਆ, ਉਹਦੇ 'ਚ ਕਈ ਸੈਮੀਕੰਡਕਟਰ ਬਣਦੇ ਨੇ, ਕੋਈ ਦੂਜੇ ਬਣਦੇ ਨੇ, ਲੇਕਿਨ ਚਾਈਨਾ ਉਹਨੂੰ ਆਪਣਾ ਹਿੱਸਾ ਹੀ ਕਹਿੰਦਾ। ਇਸ ਲਈ ਜੇ ਚੀਨ ਨੂੰ ਐਮਬੈਰਸ ਕਰਨ ਦੇ ਲਈ ਵੈਸਟਰਨ ਪਾਵਰਸ ਦੇ ਕੋਲ 2-3 ਮੁੱਦੇ ਹੁੰਦੇ ਨੇ, ਉਹ ਤਾਈਵਾਨ ਦਾ ਹੁੰਦਾ, ਉਹ ਉਜਗਰਸ ਦਾ ਹੁੰਦਾ ਜਿਹੜੇ ਤੁਰਕਿਸ਼ ਓਰੀਜਨ ਦੇ ਮੁਸਲਮਾਨ ਨੇ, ਜਾਂ ਉਹ ਤਿੱਬਤ ਦਾ ਹੁੰਦਾ। ਸੋ ਇਸ ਪਿਛੋਕੜ ਦੇ ਵਿੱਚ ਫੇਰ ਜ਼ਾਹਰ ਹੈ ਸੈਕੰਡ ਵਰਲਡ ਵਾਰ ਜਿਹੜਾ 1939 ਤੋਂ 1945 ਤੱਕ ਚੱਲਿਆ। ਔਰ ਉਹਨਾਂ 6 ਸਾਲਾਂ ਦੇ ਵਿੱਚ ਜਿਹੜੇ ਚਾਈਨਾ ਦੇ, ਕਿਉਂਕਿ ਜਾਪਾਨ, ਇਟਲੀ ਔਰ ਜਿਹੜਾ ਇਹ ਮੇਨ ਇਹਨਾਂ ਦਾ ਅਲਾਇੰਸ ਸੀ, ਜਿਹਦੇ ਥੱਲੇ ਮੁਸੋਲਿਨੀ ਵਾਲਾ ਪਾਰਟ ਆਪਣੀ ਥਾਂ, ਜਰਮਨੀ ਦਾ ਨਾਜ਼ੀ, ਔਰ ਜ਼ਾਹਰ ਹੈ ਕਿ ਜਾਪਾਨ ਜਰਮਨੀ ਇਟਲੀ, ਇਹ ਇੱਕ ਪਾਸੇ ਜਿਹੜਾ ਇਹ ਕੰਬੀਨੇਸ਼ਨ ਸੀ। ਔਰ ਜ਼ਾਹਰ ਹੈ ਦੂਸਰੇ ਪਾਸੇ ਅਮਰੀਕਾ, ਯੂਕੇ, ਰਸ਼ੀਆ। ਹਾਲਾਂ ਪਹਿਲੀ ਸਟੇਜ ਤੇ ਸਟਾਲਿਨ ਔਰ ਹਿਟਲਰ ਉਹ ਇੱਕ ਦੂਜੇ ਦੇ ਭਾਈ ਸੀ, ਲੇਕਿਨ ਬਾਅਦ ਦੇ ਵਿੱਚ ਜਿਹੜਾ ਇਹ ਬ੍ਰੇਕ ਹੋਇਆ। ਔਰ ਇਸ ਸਾਰੇ ਦੇ ਵਿੱਚ ਜਿਹੜੀ ਵਿਕਟਰੀ ਫਾਈਨਲੀ 1945 ਦੇ ਵਿੱਚ ਸੈਕੰਡ ਵਰਲਡ ਵਾਰ ਖਤਮ ਹੋਇਆ ਔਰ ਅਮਰੀਕਾ ਨੇ ਹਿਰੋਸ਼ੀਮਾ ਨਾਗਾਸਾਕੀ ਦੇ ਉੱਤੇ ਐਟਮ ਬੰਬ ਡ੍ਰੌਪ ਕੀਤੇ। ਔਰ ਇਸ ਸਾਰੇ 'ਚੋਂ 1945 'ਚ ਜਦੋਂ ਫਿਰ ਜਾਪਾਨ ਦਾ ਇਧਰ ਥੱਲਾ ਲੱਗਾ ਤੇ ਦੂਸਰੇ ਪਾਸੇ ਫਿਰ ਜਿਹੜਾ ਚੀਨ ਦਾ ਇਹ ਬਹੁਤ ਸਾਰੇ ਏਰੀਆ ਨੂੰ ਵੀ ਆਕੂਪਾਈ ਕੀਤਾ ਹੋਇਆ ਸੀ ਜਾਪਾਨੀਆਂ ਨੇ, ਉਹ ਵੀ ਲਿਬਰੇਟ ਹੋਏ। ਸੋ ਇਹ ਚੀਨ ਨੇ ਜਿਹੜੀ ਅੱਜ ਗ੍ਰੈਂਡ ਪੈਰੇਡ ਕੱਢੀ, ਜਿਹਦੇ 'ਚ 50,000 ਤੋਂ ਜ਼ਿਆਦਾ ਉਹਨਾਂ ਦੀ ਜਿਹੜੀ ਹੈ ਫੌਜ ਦੇ, ਲੇਕਿਨ ਇਹ ਕੋਈ ਆਮ ਬੂਟਾਂ ਨਾਲ ਬੂਟ ਖੜਕਾਉਣ ਵਾਲੀ ਪੈਰੇਡ ਨਹੀਂ ਸੀ। ਚਾਈਨਾ ਦਾ ਮਿਲਟਰੀ ਮਾਈਟ ਔਰ ਉਹਨਾਂ ਦਾ ਐਡਵਾਂਸਮੈਂਟ ਟੈਕਨੋਲੋਜੀ ਸਾਇੰਸ ਉਹਦਾ ਵਿਖਾਵਾ ਵੀ ਸੀ। ਪਰ ਇਹ ਪੈਰੇਡ ਦਾ ਮੇਨ ਮੁੱਦਾ 80 ਸਾਲਾ ਜਿਹੜੀ ਹੈ ਇਸ ਦੇ ਲਈ ਉਹਨਾਂ ਨੇ ਲਫ਼ਜ਼ ਵੀ ਇਸਤੇਮਾਲ ਕੀਤਾ, ਪੀਪਲਸ ਵਾਰ ਆਫ ਰੈਜ਼ਿਸਟੈਂਸ ਅਗੇਂਸਟ ਜੈਪਨੀਜ਼ ਐਗਰੈਸ਼ਨ। ਔਰ 80 ਸਾਲਾ ਬਰਸੀ ਨੂੰ ਇਹ ਸਮਰਪਿਤ ਸੀ। ਔਰ ਇਹਦੇ 'ਚ ਜ਼ਾਹਰ ਹੈ ਕਿ ਵੀ ਜਿਹੜੀ ਉਹਨਾਂ ਦੀ SCO ਮੀਟ ਦੇ ਨਾਲ ਹੀ ਉਹਨਾਂ ਨੇ ਇਸ ਪੈਰੇਡ ਨੂੰ ਰੱਖਿਆ ਸੀ। ਮੋਦੀ ਤਾਂ ਉੱਥੋਂ ਵਾਪਸ ਮੁੜ ਆਇਆ, ਕਿਉਂਕਿ ਉਹਨੂੰ ਤਾਂ ਜੇ ਉਹ ਪੈਰੇਡ ਦੇਖਦਾ ਤੇ ਉਹ ਰਾਫੇਲ ਇੱਕ ਤੋਂ ਬਾਅਦ ਇੱਕ ਥੱਲੇ ਡਿੱਗਦੇ ਨਜ਼ਰ ਆਉਂਦੇ ਸੀ। ਉਹ ਰਾਫੇਲ ਵੀ ਡਿੱਗ ਪਿਆ ਵੈਸੇ, ਜਿਹੜਾ ਰਾਜਨਾਥ ਸਿੰਘ ਨੇ ਨਿੰਬੂ ਤੇ ਹਰੀ ਮਿਰਚ ਤੇ ਦੂਜੀ ਜਦੋਂ ਗਿਆ ਫਰਾਂਸ ਰੱਖ ਕੇ ਪੂਜਾ ਕੀਤੀ ਸੀ, ਉਹ ਵੀ ਥੱਲੇ ਡਿੱਗ ਪਿਆ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜੀ ਬਹੁਤ ਜ਼ਿਆਦਾ ਸ਼ੋਅ ਸੀ ਸਟਰੈਂਥ ਦਾ, ਕੁਝ ਚੀਜ਼ਾਂ ਜਿਹੜੇ ਇਹ ਇਹਨਾਂ ਦੇ ਐਕਸਪਰਟ ਦੇਖਣਗੇ ਵੀ ਕੀ ਡਿਸਪਲੇ ਕੀਤਾ। ਪਰ ਇਨ ਜਨਰਲ ਇਹ ਹੈ ਕਿ ਵੀ ਇਹ ਸਾਰੇ 'ਚ ਜਿਹੜਾ ਖਾਸ ਤੌਰ ਤੇ ਸਾਹਮਣੇ ਆਇਆ ਕਿ ਨਿਊਕਲੀਅਰ ਟਰਾਇਡ, ਹੁਣ ਜਦੋਂ ਨਿਊਕਲੀਅਰ ਟਰਾਇਡ ਕਿਹਾ ਜਾਂਦਾ ਹੈ ਜਾਂ 3 ਦੇ ਨਾਲ ਲਫ਼ਜ਼ ਦੇ ਜੁੜਦਾ ਕਿ ਉਹਨਾਂ ਨੇ ਜਿਹੜੀਆਂ ਨਿਊਕਲੀਅਰ ਟਰਾਇਡ ਨੂੰ ਮੀਡੀਆ ਨੇ ਕਿਹਾ ਕਿ ਇਸ ਪੈਰੇਡ ਦੇ ਵਿੱਚ ਇੰਟਰਕੰਟੀਨੈਂਟਲ ਬੈਲਿਸਟਿਕ ਮਿਸਲਸ ਦਾ ਵਿਖਾਵਾ ਸੀ, ਡੋਂਗ ਫੈਂਗ 61 ਦਾ ਵਿਖਾਵਾ ਸੀ, ਤੇ ਪਹਿਲੀ ਵਾਰ ਇਹ ਸ਼ੋਕੇਸ ਕੀਤਾ ਗਿਆ ਨਿਊਕਲੀਅਰ ਟਰਾਇਡ ਜਿਹਦੇ 'ਚ ਦਾ ਐਬਿਲਿਟੀ ਟੂ ਲਾਂਚ ਨਿਊਕਸ ਫਰਮ 에ਅਰ, ਲੈਂਡ ਐਂਡ ਸੀ, ਕਿ ਵੀ ਇਹ ਤਿੰਨੋਂ ਹੀ ਕਿਸਮ ਦੀਆਂ ਉਹਨਾਂ ਦੀ ਕੈਪੇਬਿਲਿਟੀ ਹੈ ਕਿ ਉਹ ਨਿਊਕਲੀਅਰ ਮਿਸਾਈਲਸ ਪਾਣੀ 'ਚੋਂ, ਸਮੁੰਦਰ 'ਚੋਂ, ਧਰਤੀ ਤੋਂ ਔਰ ਹਵਾ 'ਚੋਂ ਕਰ ਸਕਦੇ ਨੇ। ਔਰ ਇਸ ਦੇ ਵਿੱਚ ਉਹਨਾਂ ਨੇ 에ਅਰ ਲਾਂਚਡ ਲੌਂਗ ਰੇਂਜ ਮਿਸਲਸ ਜਿਹਦਾ ਨਾਂ ਜਿੰਗ ਲੀ JL-1 ਹੈ, ਜਿਹੜੀ ਇਹ ਸਿਗਨਲ ਕਰਦੀ ਹੈ ਕਿ ਭਾਈ ਉਹਨਾਂ ਦੇ ਕੋਲ ਹੁਣ ਕੰਪਲੀਟ ਤਿੰਨੋਂ ਹੀ ਧਰਤੀ, ਪਾਣੀ ਔਰ ਅਸਮਾਨ ਤੋਂ
ਨਿਊਕਲੀਅਰ ਮਿਸਾਈਲ ਫਾਇਰ ਕਰਨ ਦੀ ਕੈਪੇਬਿਲਿਟੀ ਹੈ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਆਲਰੇਡੀ ਅਨਵੇਲ ਕੀਤੀਆਂ ਹੋਈਆਂ ਨੇ ਇੰਟਰਕੰਟੀਨੈਂਟਲ ਬੈਲਿਸਟਿਕ ਮਿਸਲਸ, ਜਿਹੜੀਆਂ ਕਿ ਅਮਰੀਕਾ ਦੇ ਕੋਈ ਵੀ ਸ਼ਹਿਰ ਉਹਨਾਂ ਦੀ ਮਾਰ ਥੱਲੇ ਆ ਜਾਂਦਾ ਔਰ ਇਸ ਦੇ ਨਾਲ ਨਾਲ ਜਿਹੜਾ ਉਹਨਾਂ ਨੇ ਵੈਪਨ ਜਿਹੜੇ ਚਾਈਨਾ ਦੇ ਨੇ ਉਹਨਾਂ 'ਚ ਇਸ ਪਾਵਰ ਟੂ ਸੇਫਗਾਰਡ ਦਾ ਕੰਟਰੀ ਸੋਵਰਨਟੀ ਐਂਡ ਡਿਗਨਿਟੀ ਉਹਨਾਂ ਦੀ ਮਿਲਟਰੀ ਨੇ ਵੀ ਔਰ ਚਾਈਨਾ ਦੇ ਪ੍ਰੈਜ਼ੀਡੈਂਟ ਨੇ ਵੀ ਸ਼ੀ ਜਿਨਪਿੰਗ ਨੇ ਕਿਹਾ ਕਿ ਅਸੀਂ ਕਿਸੇ ਤੋਂ ਡਰਨ ਘਬਰਾਉਣ ਵਾਲੇ ਨਹੀਂ ਹੈ, ਕਿਸੇ ਦੀ ਅਸੀਂ ਬੁਰੀ ਨਹੀਂ ਸਹਾਰਾਂਗੇ, ਸਾਡੇ ਕੋਲ ਆਪਣੀ ਕੈਪੇਬਿਲਿਟੀ ਹੈ, ਅਸੀਂ ਆਪਣੀ ਸੋਵਰਨਟੀ ਨੂੰ ਔਰ ਡਿਗਨਿਟੀ ਨੂੰ ਪ੍ਰੋਟੈਕਟ ਕਰ ਸਕਦੇ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅਸੀਂ ਜੋ ਵੀ ਸਾਡਾ ਸਾਜ਼ੋ ਸਮਾਨ ਹੈ ਇਹ ਡੈਟਰੈਂਸ ਪੈਟਰਲ ਹੈ ਔਰ ਇਹ ਡੈਟਰੈਂਸ ਪੈਟਰਲ ਕਿਉਂਕਿ ਇਹ ਕੋਲਡ ਵਾਰ ਈਰਾ ਦੀ ਟਰਮ ਹੈ ਜਿਹਦੇ 'ਚ ਇਹ ਹੁੰਦਾ ਸੀ ਕਿ ਰੈਡੀਨੈਸ ਟੂ ਲਾਂਚ ਏ ਨਿਊਕ, ਇਹਦਾ ਮੈਸੇਜ ਸੀ ਔਰ ਇਹ ਹਾਲਾਂਕਿ ਜਿਹੜਾ ਟਰਾਇਡ ਹੈ ਜਿਹੜਾ ਉਹਨਾਂ ਨੇ ਸ਼ੋਅ ਕੀਤਾ ਹੈ ਧਰਤੀ ਸਮੁੰਦਰ ਔਰ ਦੂਸਰਾ ਇਹ ਅਮਰੀਕਾ ਕੋਲ, ਯੂਕੇ ਕੋਲ, ਫਰਾਂਸ ਤੇ ਰਸ਼ੀਆ ਕੋਲ ਵੀ ਹੈ। ਸੋ ਚਾਈਨਾ ਨੇ ਆਪਣੇ ਆਪ ਨੂੰ ਉਸ ਲੈਵਲ ਦੇ ਉੱਤੇ ਲਿਆਂਦਾ ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਇਹ ਸਾਰੇ ਦੇ ਵਿੱਚ ਜਿਹੜਾ ਉਹ ਸ਼ੋਅ ਸੀ ਉਹ ਚਾਈਨਾ ਨੇ ਆਪਣੀ ਮਿਲਟਰੀ ਪ੍ਰੋਐਸ ਦਾ ਸ਼ੋਅ ਕੀਤਾ ਔਰ ਇਸ ਮੌਕੇ ਦੇ ਉੱਤੇ ਜਿਹੜੀ ਇਸ ਪੈਰੇਡ ਨੂੰ ਦੇਖਣ ਦੇ ਲਈ ਕਿਉਂਕਿ ਐਸਸੀਓ ਮੀਟ 'ਚ ਜਿਹੜੇ ਸ਼ਾਮਲ ਹੋਣ ਲਈ ਆਏ, ਮੋਦੀ ਤਾਂ ਵਾਪਸ ਆ ਗਿਆ, ਬਾਕੀ ਉੱਥੇ ਸੀ ਸਾਰੇ ਔਰ ਉਹਦੇ 'ਚ ਪ੍ਰੈਜ਼ੀਡੈਂਟ ਪੁਤਿਨ ਔਰ ਨਾਰਥ ਕੋਰੀਆ ਦੇ ਕਿਮ ਜੋਂਗ। ਹੁਣ ਕਿਮ ਜੋਂਗ ਦਾ ਹੋਣਾ ਇਹ ਹੋਰ ਵੀ ਅਹਿਮੀਅਤ ਵਾਲਾ ਬਣ ਜਾਂਦਾ ਹੈ ਕਿਉਂਕਿ ਜਿਹੜੇ ਯੂਕਰੇਨ ਦੇ ਖਿਲਾਫ ਰਸ਼ੀਅਨ ਆਰਮੀ ਦੇ ਨਾਲ ਲੜ ਰਹੇ ਜਵਾਨ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਮ ਜੋਂਗ ਨੇ ਨਾਰਥ ਕੋਰੀਅਨਸ ਨੂੰ ਧੱਕਿਆ ਹੋਇਆ ਉੱਥੇ ਮਰਸਨਰੀ, ਜਿਵੇਂ ਈਵਨ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੰਡੀਅਨ ਜਿਨ੍ਹਾਂ 'ਚ ਕਾਫੀ ਪੰਜਾਬੀ ਨੇ ਉਹ ਵੀ ਰਸ਼ੀਅਨ ਫੌਜ ਦੇ ਵਿੱਚ ਜਾ ਕੇ ਪੈਸਿਆਂ ਦੇ ਲਈ ਜਾਂ ਏਜੰਟਾਂ ਦੇ ਫਸਾਏ ਹੋਏ ਜਾਂ ਉਹਨਾਂ ਦੀਆਂ ਮੌਤਾਂ ਵੀ ਹੋਈਆਂ ਨੇ। ਪਰ ਇਹ ਜਿਹੜਾ ਕਿਮ ਜੋਂਗ ਨੇ ਭੇਜੇ ਹੋਏ ਨੇ ਥਾਊਜ਼ੈਂਡਸ, ਇਹ ਤਾਂ ਡੀਲ ਦਾ ਹਿੱਸਾ ਨੇ, ਰਸ਼ੀਆ ਉਹਨਾਂ ਨੂੰ ਕੀ ਦੇ ਰਿਹਾ ਪਤਾ ਨਹੀਂ, ਪਰ ਹਜ਼ਾਰਾਂ ਦੀ ਗਿਣਤੀ 'ਚ ਨਾਰਥ ਕੋਰੀਅਨ ਜਿਹੜੇ ਨੇ ਉਹ ਉੱਥੇ ਜਾ ਕੇ ਮਰ ਰਹੇ ਨੇ। ਸੋ ਕਿਮ ਜੋਂਗ ਦੀ ਵੀ ਪ੍ਰੈਜ਼ੈਂਸ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਵੀ ਪਹਿਲੀ ਟਰਮ ਵੇਲੇ ਨਾਰਥ ਕੋਰੀਆ 'ਚ ਕਿਮ ਜੋਂਗ ਦੇ ਨਾਲ ਜਿਹੜੀ ਆ ਉਹ ਮੀਟਿੰਗ ਵੀ ਕੀਤੀ ਸੀ, ਹੁਣ ਵੀ ਉਹਨਾਂ ਨੇ ਕਿਹਾ ਵੀ ਆਈ ਵਾਂਟ ਟੂ ਮੀਟ ਹਿਮ ਔਰ ਇਸ ਸਾਰੇ ਦੇ ਚੱਲਦੇ ਆ ਲਗਭਗ ਜਿਹੜੇ ਹੋਰ ਵੀ 27 ਮੁਲਕਾਂ ਦੇ ਆਲਮੋਸਟ ਹੈਡ ਆਫ ਸਟੇਟ ਇਸ ਪੈਰੇਡ ਦੇ ਮੌਕੇ ਮੌਜੂਦ ਸਨ। ਇਹਨਾਂ ਦੇ ਵਿੱਚ ਈਵਨ ਬੈਲਾਰੂਸ ਦੇ ਪ੍ਰੈਜ਼ੀਡੈਂਟ ਕਿਉਂਕਿ ਬੈਲਾਰੂਸ ਵੀ ਰਸ਼ੀਅਨ ਇਨਫਲੂਐਂਸ ਥੱਲੇ ਹੈ, ਅਲੈਗਜ਼ੈਂਡਰ ਯੂਕਰੇਨ, ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਅਨਵਰ ਇਬਰਾਹਿਮ ਔਰ ਇਸੇ ਤਰ੍ਹਾਂ ਟਰਕੀ ਔਰ ਉਹਨਾਂ ਦੂਸਰਿਆਂ ਦੇ ਵੀ ਸੀ। ਹੁਣ ਜ਼ਾਹਰ ਹੈ ਕਿ ਵੀ ਅਮਰੀਕਨ ਡਿਫੈਂਸ ਐਕਸਪਰਟ ਵੀ ਔਰ ਇਹਨਾਂ ਦੇ ਇੰਟੈਲੀਜੈਂਸ ਏਜੰਸੀਆਂ ਵੀ ਇਹ ਸਾਰੇ ਨੂੰ ਬੜੀਆਂ ਕਲੋਜ਼ਲੀ ਮੋਨੀਟਰ ਕਰ ਰਹੀਆਂ ਸੀ ਇਸ ਪੈਰੇਡ ਨੂੰ ਔਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਸ ਦੇ ਉੱਤੇ ਆਪਣਾ ਜਿਹੜਾ ਸੋਸ਼ਲ ਮੀਡੀਆ ਟਰੂਥ ਹੈ ਉਸ ਦੇ ਉੱਤੇ ਜਿਹੜਾ ਹੈ ਉਹ ਕਮੈਂਟ ਕੀਤਾ। ਉਹਨਾਂ ਨੇ ਕਿਹਾ ਦਾ ਬਿਗ ਕੁਐਸਚਨ ਟੂ ਬੀ ਆਨਸਰਡ ਇਜ਼ whether or not President Xi of China will mention the massive amount of support and blood that United States of America gave to China in order to help it to secure its freedom from a very unfriendly foreign invader. ਹੁਣ ਜਾਪਾਨ ਦਾ ਨਾਂ ਨਹੀਂ ਲੈ ਰਹੇ ਕਿਉਂਕਿ ਜਾਪਾਨ ਦੇ ਨਾਲ ਅਮਰੀਕਾ ਦੇ ਚੰਗੇ ਸੰਬੰਧ ਨੇ, ਜਾਪਾਨ ਨੂੰ ਚਾਈਨਾ ਦੇ ਖਿਲਾਫ ਵੀ ਖੜਾ ਕੀਤਾ ਜਾਂਦਾ ਹੈ ਔਰ ਜ਼ਾਹਰ ਹੈ ਸਾਊਥ ਚਾਈਨਾ ਸੀ ਔਰ ਦੂਸਰੇ ਜਾਪਾਨ ਆਬਜੈਕਟ ਕਰਦਾ ਹੈ ਜਦੋਂ ਚਾਈਨਾ ਆਪਣੇ ਆਰਟੀਫਿਸ਼ੀਅਲ ਆਈਲੈਂਡ ਬਣਾ ਕੇ ਉੱਥੇ ਸੁੱਟ ਰਿਹਾ ਸਮੁੰਦਰ ਦੇ ਵਿੱਚ। ਪਰ ਪ੍ਰੈਜ਼ੀਡੈਂਟ ਟਰੰਪ ਨੇ ਯਾਦ ਕਰਵਾਇਆ ਚਾਈਨਾ ਨੂੰ, ਬਿਲਕੁਲ ਠੀਕ ਯਾਦ ਕਰਵਾਇਆ ਕਿ ਜਿਹੜੀ 80th ਤੁਸੀਂ ਫਰੀडम ਐਨੀਵਰਸਰੀ ਮਨਾ ਰਹੇ ਹੋ ਇਹ ਭੁੱਲਣਾ ਨਾ ਕਿ ਭਾਈ ਇਹ ਜਿਹੜਾ ਇਸ ਆਜ਼ਾਦੀ ਨੂੰ ਹਾਸਲ ਕਰਨ ਲਈ ਯਾਨੀ ਜਾਪਾਨੀਆਂ ਤੋਂ ਖਹਿੜੇ ਛਡਾਉਣ ਲਈ ਔਰ ਜਾਪਾਨ ਦੇ ਉੱਤੇ ਐਟਮ ਬੰਬ ਤਾਂ ਅਮਰੀਕਾ ਨੇ ਡ੍ਰੌਪ ਕੀਤੇ, ਅਦਰਵਾਈਜ਼ ਭਾਵੇਂ ਜਰਮਨ ਦੀ ਆਰਮੀ ਨਾਜ਼ੀਆਂ ਦੀ ਰਸ਼ੀਆ 'ਚ ਸਰੈਂਡਰ ਕਰ ਚੁੱਕੀ ਸੀ, ਜਾਪਾਨੀਆਂ ਨੇ ਤਾਂ ਕਿੰਨੇ ਆਈਲੈਂਡ ਆਕੂਪਾਈ ਕੀਤੇ ਹੋਏ ਸੀ ਔਰ ਉਹ ਇਹ ਲੜਾਈ ਸ਼ਾਇਦ ਹੋਰ ਕਿੰਨੇ ਵਰੇ ਜਾਂਦੀ ਉਹ ਛੱਡਣ ਵਾਲੇ ਨਹੀਂ ਸੀ। ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਯਾਦ ਕਰਵਾਇਆ ਕਿ ਵੀ ਇਸ ਦੇ ਵਿੱਚ ਅਮਰੀਕਨਾਂ ਦਾ ਵੀ ਖੂਨ ਪਸੀਨਾ ਜਿਹੜਾ ਹੈ ਉਹ ਵਗਿਆ ਹੋਇਆ ਤੁਹਾਡੀ ਇਸ ਆਜ਼ਾਦੀ ਦੇ ਲਈ, ਤੁਹਾਡੀ ਫਰੀडम ਦੇ ਲਈ
और फिर मैनी अमेरिकन्स डाइड इन चाइनाज क्वेस्ट फॉर विक्ट्री एंड ग्लोरी कि भी बहुत सारे अमरीकना ने अपनी जाना दित्तियां ने तुहाडी जित और शान नूं बरकरार रखण दे लई। आई होप दैट दे आर राइटफुली ऑनर्ड एंड रिमैंबर्ड फॉर देयर ब्रेवरी एंड सैक्रीफाइस कि जिथे तुसीं बाकी सैलीब्रेशनस कर रहे हो वो अमरीकना नूं भी तुसीं याद करो ਜਾਂ ਕਰੋਗੇ ਜਿਨ੍ਹਾਂ ਨੇ ਤੁਹਾਡੀ ਆਜ਼ਾਦੀ ਦੇ ਵਿੱਚ ਜਿਹੜਾ ਉਹ ਆਪਣਾ ਖੂਨ ਪਾਇਆ ਹੋਇਆ। ਫਿਰ ਉਹਨਾਂ ਨੇ ਫਾਈਨਲ ਵਿਅੰਗ ਲਿਆ, ਮੇ ਪ੍ਰੈਜ਼ੀਡੈਂਟ ਸ਼ੀ ਐਂਡ ਦਾ ਵੰਡਰਫੁਲ ਪੀਪਲ ਆਫ ਚਾਈਨਾ ਹੈਵ ਏ ਗ੍ਰੇਟ ਐਂਡ ਲਾਸਟਿੰਗ ਡੇ ਆਫ ਸੈਲੀਬ੍ਰੇਸ਼ਨ। ਕਿ ਪ੍ਰੈਜ਼ੀਡੈਂਟ ਸ਼ੀ ਔਰ ਵੰਡਰਫੁਲ ਲੋਕ ਚੀਨ ਦੇ ਉਹ ਇਸ ਨੂੰ ਸੈਲੀਬ੍ਰੇਟ ਕਰਨ। ਪਲੀਜ਼ ਗਿਵ ਮਾਈ ਵਾਰਮੈਸਟ ਰਿਗਾਰਡਸ to Vladimir Putin and Kim Jong-un as you conspire against the United States of America। ਉਹ ਕਹਿੰਦੇ ਨੇ ਮੇਰੀਆਂ ਸ਼ੁਭ ਕਾਮਨਾਵਾਂ ਪੁਤਿਨ ਨੂੰ ਵੀ ਦੇ ਦੇਣੀਆਂ, ਰੂਸ ਦੇ ਨੂੰ, ਨਾਰਥ ਕੋਰੀਆ ਦੇ ਕਿਮ ਜੋਂਗ ਨੂੰ ਵੀ ਦੇ ਦੇਣੀਆਂ, ਕਿਉਂਕਿ ਤੁਸੀਂ ਸਾਰੇ ਰਲ ਕੇ ਅਮਰੀਕਾ ਦੇ ਖਿਲਾਫ ਸਾਜ਼ਿਸ਼ ਕਰ ਰਹੇ ਹੋ। ਸੋ ਇੱਕ ਲਾਈਨ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਦੱਸ ਦਿੱਤਾ ਔਰ ਇਹਦੇ 'ਚ ਕੋਈ ਸ਼ੱਕ ਵੀ ਨਹੀਂ ਹੈ। ਇਹਨੂੰ ਤੁਸੀਂ ਸਾਜ਼ਿਸ਼ ਕਹੋ ਜਾਂ ਸ਼ੋਅ ਆਫ ਸਟਰੈਂਥ ਕਹੋ ਜਾਂ ਜੇ ਇਸ ਦੇ ਲਈ ਲਫ਼ਜ਼ ਹੁੰਦਾ ਹੈ ਕਿ ਵੀ ਵਾਰ ਆਫ ਨਰਵਸ, ਜੇ ਚੀਨ ਨੂੰ ਜਿਹੜਾ ਉਹ ਝੁਕਾਉਣ ਦੀ ਲਾਈਨ ਹੈ ਤੇ ਚੀਨ ਆਪਣੀ ਧੌਣ ਉੱਚੀ ਕਰ ਰਿਹਾ ਹੈ, ਜਾਂ ਜੇ ਇਹ ਕਹਿਣਾ ਹੋਏ ਕਿ ਜਿਹੜੀ ਟੈਰਿਫ ਵਾਰ ਵੀ ਚੱਲ ਰਹੀ ਹੈ ਉਹਦੇ 'ਚ ਹੂ ਵਿਲ ਬਲਿੰਕ ਫਸਟ, ਜੀ ਅੱਖਾਂ 'ਚ ਅੱਖਾਂ ਪਾਈਆਂ ਹੋਈਆਂ ਨੇ ਵੀ ਕਿਹੜਾ ਅੱਖ ਪਹਿਲੇ ਝਪਕਦਾ ਹੈ ਉਹ, ਔਰ ਇਹੀ ਹੈ। ਔਰ ਪ੍ਰੈਜ਼ੀਡੈਂਟ ਟਰੰਪ ਨੇ ਇਹਨੂੰ ਜਿਹੜਾ ਮੈਸੇਜ ਇਹੀ ਦਿੱਤਾ ਵੀ ਇਹ ਕੰਸਪੀਰੇਸੀ ਹੈ, ਸਾਜ਼ਿਸ਼ ਹੈ ਅਮਰੀਕਾ ਦੇ ਖਿਲਾਫ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Longland City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਯੂਨੀਫਾਈ ਹਿਊਮੈਨਿਟੀ ਵੱਲੋਂ 6 ਸਤੰਬਰ ਵਾਲੇ ਦਿਨ ਨਿਊ ਜਰਸੀ ਦੇ ਮਾਊਂਟ ਲਾਰਲ ਟਾਊਨਸ਼ਿਪ ਵਿਖੇ 11 ਵਜੇ ਪੰਥਕ ਇਕੱਤਰਤਾ ਸੱਦੀ ਜਾ ਰਹੀ ਹੈ। ਇਸ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਪਰਾਲੇ ਸਾਂਝੇ ਕੀਤੇ ਜਾਣਗੇ। ਇਸ ਇਕੱਠ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਵਕੀਲ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰ ਪਵਨ ਸਿੰਘ ਖਾਲਸਾ ਅਤੇ ਯੂਥ ਐਕਟਿਵਿਸਟ ਮਨਰੂਪ ਕੌਰ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਸਿੱਖ ਕਾਰਕੁਨ ਨੌਜਵਾਨਾਂ ਦਾ ਇੱਕ ਪੈਨਲ ਐਕਟਿਵਿਜ਼ਮ, ਸਿੱਖੀ ਅਤੇ ਸ਼ਹੀਦ ਭਾਈ ਖਾਲੜਾ ਬਾਰੇ ਖਾਸ ਵਿਚਾਰ ਚਰਚਾ ਕਰੇਗਾ, ਜਿਸ ਵਿੱਚ ਕਾਂਗਰਸਮੈਨ ਟੌਮ ਸਵਾਜ਼ੀ ਦੇ ਲੈਜਿਸਲੇਟਿਵ ਅਸਿਸਟੈਂਟ ਤੇਜਕਰਨ ਕੌਰ ਬੈਂਸ, ਕੈਨੇਡਾ ਤੋਂ ਨੌਜਵਾਨ ਸਿੱਖ ਐਕਟਿਵਿਸਟ ਆਕਾਸ਼ਦੀਪ ਸਿੰਘ, ਅਬਿਨਾਸ਼ ਕੌਰ, ਸਿੱਖ ਯੂਥ ਆਫ ਅਮਰੀਕਾ ਤੋਂ ਵਿਦਿਆਰਥੀ ਆਗੂ ਬਸੰਤ ਸਿੰਘ ਅਤੇ ਦੋਹਰਾ ਕੌਰ ਮਾਨ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਨਵਲੀਨ ਕੌਰ ਖੜੌਦ ਅਤੇ ਸਿਮਰਨੀਤ ਕੌਰ ਖੜੌਦ ਨਾਲ ਸਕਰੀਨ ਤੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ।
ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੇ ਐਸਸੀਓ ਸਮਿਟ ਵਿੱਚ ਸ਼ਾਮਲ ਹੋਣ ਨਾਲ ਭਾਰਤ ਦੀ ਵਿਦੇਸ਼ ਨੀਤੀ ਦਾ ਯੂ-ਟਰਨ ਵੱਜਿਆ ਹੈ ਔਰ ਵੈਸੇ ਮੋਦੀ ਦਾ ਹੱਥ ਫੜ ਕੇ ਸ਼ੀ ਜਿਨਪਿੰਗ ਦਾ ਕਹਿਣਾ ਸੀ ਕਿ ਡਰੈਗਨ ਅਤੇ ਹਾਥੀ ਇਕੱਠੇ ਨੱਚ ਸਕਦੇ ਹਨ। ਯਾਦ ਰਹੇ ਡਰੈਗਨ ਚੀਨ ਦੀ ਨੁਮਾਇੰਦਗੀ ਕਰਦਾ ਹੈ ਔਰ ਹਾਥੀ ਭਾਰਤ ਦੀ। ਸੋ ਵੇਖਣਾ ਇਹ ਹੋਵੇਗਾ ਕਿ ਹਾਥੀ ਡਰੈਗਨ ਦੇ ਇਸ਼ਾਰਿਆਂ ਤੇ ਨੱਚਦਾ ਹੈ ਜਾਂ ਡਰੈਗਨ ਤੇ ਹਾਥੀ ਜਿਹੜੇ ਨੇ ਟੈਂਗੋ ਡਾਂਸ ਕਰਨਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਡਾਂਸ ਦਾ ਤਾਂ ਮੈਨੂੰ ਨਹੀਂ ਪਤਾ ਹੈ ਕਿ ਵੀ ਇਹ ਜਦੋਂ ਖਾਸ ਤੌਰ ਤੇ ਟੂਗੈਦਰ ਡਾਂਸ ਵਾਲੀ ਗੱਲ ਹੁੰਦੀ ਹੈ, ਇੱਕ ਜ਼ਰੂਰ ਸੁਣਦੇ ਹੁੰਦੇ ਸੀ। ਹੁਣ ਤਾਂ ਇਹ ਰੌਕ ਐਂਡ ਰੋਲ ਔਰ ਦੂਜੇ ਤੀਜੇ ਨੇ ਉਹ ਸਾਰਿਆਂ ਨੂੰ ਮੁਕਾ ਦਿੱਤਾ ਕਿ ਵੀ ਜਿਹੜਾ ਡਾਂਸ ਟੈਂਗੋ ਜਿਹੜਾ ਹੁੰਦਾ ਸੀ ਇਹਨਾਂ ਦਾ, ਉਸ ਦੇ ਵਿੱਚ ਦੋਨੋਂ ਪਾਰਟਨਰਸ ਦਾ ਇਕੁਅਲ ਮੂਵ, ਉਹਨਾਂ ਦੇ ਪੈਰਾਂ ਦਾ ਮੂਵ, ਉਹਨਾਂ ਦੇ ਹੱਥਾਂ ਦੀ ਮੂਵ, ਔਰ ਉਹ ਆਪਣੇ ਆਪ ਦੇ ਵਿੱਚ ਇੱਕ ਇਕੁਆਲਿਟੀ ਦਾ ਪ੍ਰਤੀਕ ਸੀ। ਹੁਣ ਤਾਂ ਚੀਕਾਂ ਚੂਕਾਂ ਮਾਰ ਕੇ ਸਿਰਸੋਰੀ ਭੰਨਦੇ ਨੇ ਕੰਧਾਂ ਦੇ ਨਾਲ, ਜਿਹੜੇ ਰੌਕ ਐਂਡ ਰੋਲ ਦੇ ਥੱਲੇ, ਔਰ ਉਹ ਸਾਰਾ ਪਾਰਟ ਰਿਹਾ। ਹੁਣ ਇਹ ਲਫ਼ਜ਼ ਮੈਂ ਨਹੀਂ ਇਸਤੇਮਾਲ ਕੀਤੇ। ਇਹ ਇਨਫੈਕਟ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਆਲਮੋਸਟ 7 ਸਾਲ ਬਾਅਦ ਚੀਨ ਪਹੁੰਚੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਵੀ ਜਦੋਂ ਅਮਰੀਕਾ ਦੇ, ਹੁਣ ਗੱਲ ਤਾਂ ਇਹ ਹੈ ਕਿ ਵੀ ਨਾਚ ਜਾਂ ਡਾਂਸ ਸਰਕਸ ਦੇ ਨਾਲ ਅਸੀਂ ਦੇਖਦੇ ਰਹੇ ਵੀ ਲੋਕ ਬਾਂਦਰ ਦਾ ਨਾਚ ਵੀ ਦੇਖਦੇ ਸੀ। ਔਰ ਵੈਸੇ ਤਾਂ ਜਦੋਂ ਮਦਾਰੀ ਆਮ ਜਿਹੜੇ ਵਿਚਾਰੇ ਗਲੀਆਂ ਦੇ ਵਿੱਚ ਜਾਂ ਛੋਟੇ ਸ਼ਹਿਰਾਂ ਕਸਬਿਆਂ 'ਚ ਘੁੰਮਣ ਵਾਲੇ ਸੀ, ਉਹ ਡੁਗਡੁਗੀ ਵਜਾਉਂਦੇ ਨੇ ਤੇ ਉਹਨਾਂ ਦੇ ਉੱਤੇ ਜਿਹੜਾ ਉਹ ਬਾਂਦਰ ਵੀ ਨਾਚ ਕਰਦਾ ਹੈ। ਵੱਡੀਆਂ ਸਰਕਸਾਂ ਦੇ ਵਿੱਚ ਰਿਛ ਦਾ ਡਾਂਸ ਵੀ ਹੁੰਦਾ ਹੈ, ਕਿਤੇ ਨਾ ਕਿਤੇ ਘੋੜਿਆਂ ਨੂੰ ਵੀ ਨੱਚਣਾ ਸਿਖਾਇਆ ਹੁੰਦਾ ਹੈ। ਔਰ ਜਿਹੜਾ ਪਾਰਟ ਲੈ ਦੇ ਕੇ ਇਹੀ ਹੁੰਦਾ। ਹੁਣ ਜੇ ਨਾਚ ਦੇ ਦੁਆਲੇ ਹੀ ਹੋਏ ਤਾਂ ਜਿੰਨੇ ਫਰੇਜ਼ ਪੰਜਾਬੀ ਜਾਂ ਅੰਗਰੇਜ਼ੀ ਜ਼ਬਾਨ 'ਚ ਨੇ ਕਿ ਭਾਈ ਕੌਣ ਕਿਹਦੇ ਇਸ਼ਾਰਿਆਂ ਤੇ ਨੱਚ ਰਿਹਾ, ਹੁਣ ਸਰਕਸ ਦੇ ਵਿੱਚ ਸ਼ੇਰ ਵੀ ਨੱਚਦਾ ਹੈ, ਬਿਲਕੁਲ, ਪਰ ਉਹ ਕਿਹਦੇ ਇਸ਼ਾਰਿਆਂ ਤੇ ਆ, ਉਹਦੇ 'ਚ ਕੋਈ ਸ਼ੇਰ ਵਾਲਾ ਪਾਰਟ ਤਾਂ ਨਹੀਂ ਹੁੰਦਾ। ਮਦਾਰੀ ਦੀ ਡੁਗਡੁਗੀ ਤੇ ਬਾਂਦਰ ਔਰ ਰਿਚ ਤੇ ਦੂਜੇ ਵੀ ਨੱਚਦੇ ਨੇ। ਹੁਣ ਗੱਲ ਜਦੋਂ ਅਸੀਂ ਟੈਂਗੋ ਦੀ ਕਰਦੇ ਹਾਂ ਜਾਂ ਦੂਜੇ ਦੀ, ਇੱਕ ਹੈ ਜਿੱਥੇ ਬਰਾਬਰੀ ਦੇ ਉੱਤੇ ਖਲੋ ਕੇ ਤੁਸੀਂ ਕਿਸੇ ਸਿਚੁਏਸ਼ਨ ਨੂੰ ਰੀਜੋਇਸ ਕਰ ਰਹੇ ਹੋ ਜਾਂ ਉਸ ਦਾ ਆਨੰਦ ਮਾਣ ਰਹੇ ਹੋ। ਹੁਣ ਇੱਕ ਇਸ ਗੱਲ ਦਾ ਧਿਆਨ ਰਹੇ ਕਿ ਵੀ ਜਿਹੜੇ ਸਮਝੌਤੇ ਵੀ ਹੁੰਦੇ ਨੇ ਉਹ ਹਮੇਸ਼ਾ ਫਰੋਮ ਸਟਰੈਂਥ ਹੁੰਦੇ ਨੇ, ਕਮਜ਼ੋਰੀ ਦੇ ਨਾਲ ਸਰੈਂਡਰ ਹੁੰਦਾ। ਜਦੋਂ ਦੋਵੇਂ ਧਿਰਾਂ ਇੱਕ ਦੂਸਰੇ ਦਾ ਨੁਕਸਾਨ ਕਰਨ ਦੀ ਸਮਰੱਥਾ ਰੱਖਦੀਆਂ ਨੇ ਤੇ ਫਿਰ ਉਹ ਧਿਰਾਂ ਆਪਸ 'ਚ ਕਹਿੰਦੀਆਂ ਨੇ ਕਿ ਆਓ ਜੀ ਹੁਣ ਸਮਝੌਤਾ ਕਰ ਲਈ। ਔਰ ਇਸ ਗੱਲ ਨੂੰ ਸਾਡੇ ਪੇਂਡੂ ਸਮਾਜ ਵਾਲੇ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਿ ਵੀ ਜੇ ਕਿਤੇ ਲੜਾਈ ਹੋ ਗਈ, ਕਿਸੇ ਦੇ ਹਥਿਆਰ ਵੱਜ ਗਿਆ ਤੇ ਉਹਨੂੰ ਪਤਾ ਵੀ 26 ਬਣ ਗਏ, ਉਹਨੇ ਜਾ ਕੇ ਦੂਜੇ ਨੂੰ ਕਹਿਣਾ ਮਾਰ ਮੇਰੇ ਦਾਅ ਤੇ ਇੱਥੇ ਥੋੜਾ ਜਿਹਾ, ਉਹਨੇ ਵੀ 26 ਬਣਾ ਕੇ ਜਾ ਕੇ ਰਿਪੋਰਟ ਕਰ ਦੇਣੀ। ਇੱਕ ਭਾਵੇਂ ਪਹਿਲਾਂ ਗਿਆ, ਦੂਜਾ ਉਹ। ਫਿਰ ਇਹਦੇ ਚ ਕਰਦੇ ਕਰਦੇ ਜਦੋਂ ਦੋਨਾਂ ਦੇ ਉੱਤੇ ਕੇਸ ਪੈ ਗਿਆ, ਫਿਰ ਉਹਦੇ ਚੋਂ ਹੀ ਸਮਝੌਤੇ ਦਾ ਰਾਹ ਨਿਕਲਦਾ। ਸੋ ਮਤਲਬ ਇਹ ਹੈ ਵੀ ਜੇ ਇੱਕ ਵਿਕਟਮ ਹੈ ਤੇ ਇੱਕ ਅਗਰੈਸਰ ਹੈ ਤਾਂ ਉਹਨੂੰ ਕਹੋ ਜੀ ਸਮਝੌਤਾ, ਉਹ ਸਮਝੌਤਾ ਨਹੀਂ ਹੁੰਦਾ, ਉਹ ਸਰੈਂਡਰ ਹੁੰਦਾ। ਉਹ ਕਿਸੇ ਦੀਆਂ ਸ਼ਰਤਾਂ ਤੇ ਗੱਲ ਮੰਨਣ ਵਾਲੀ ਹੁੰਦੀ ਹੈ। ਹੁਣ ਜਦੋਂ ਮੋਦੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟ ਲਈ 7 ਸਾਲ ਬਾਅਦ, ਉਹ ਸਾਰਾ ਅਜੇ 2 ਮਹੀਨੇ ਪਹਿਲਾਂ ਹੀ ਇਹ ਮੋਦੀ ਜਿਹੜਾ ਹੈ ਇਹ ਇੱਕ ਪਬਲਿਕ ਜਲਸੇ 'ਚ ਕਹਿ ਰਿਹਾ ਸੀ ਕਿ ਦੇਖੋ कैसा वक्त आ गया कि ਹੁਣ ਤਾਂ हमारे भगवान भी विदेश से आ रहे हैं, वो छोटी छोटी आंखों वाले गणेश जी, छोटी छोटी आंखों वाले। और ਹੁਣ ਜ਼ਾਹਰ ਹੈ ਵੀ ਕਿਹਨੂੰ ਰਿਡੀਕਿਊਲ ਕਰ ਰਿਹਾ ਸੀ। ਚੀਨ ਦੀਆਂ ਐਪਾਂ ਦੇ ਉੱਤੇ ਪਾਬੰਦੀ, ਟਿਕਟੌਕ ਦੇ ਉੱਤੇ ਪਾਬੰਦੀ ਔਰ ਬਾਈਕਾਟ ਦਾ ਸੱਦਾ ਔਰ ਸਵਦੇਸ਼ੀ ਦੀ ਲਾਈਨ ਔਰ ਵੀਜ਼ੇ ਕੈਂਸਲ ਇੱਕ ਦੂਜੇ ਦੇ, ਮਾਨਸਰੋਵਰ ਦੀ ਯਾਤਰਾ ਕੈਂਸਲ ਔਰ ਕਿਸ ਲੈਵਲ ਦੀ 70-80 ਹਜ਼ਾਰ ਫੌਜ ਇਹਨਾਂ ਦੀ, ਉਹਨਾਂ ਦੀ ਆਪਣੇ ਫੌਜੀ ਉਹ ਚਾੜੇ ਹੋਏ ਨੇ ਪਹਾੜੀਆਂ ਤੇ ਟੱਲੀ ਵਾਲੇ ਬੂਟ ਪਵਾ ਕੇ, ਅੱਧੇ ਜਿਹੜੇ ਨੇ ਉਹ ਗੈਂਗਰੀਨ ਦਾ ਸ਼ਿਕਾਰ ਹੋ ਰਹੇ ਨੇ। ਉਸ ਸਾਰੇ ਤੋਂ ਬਾਅਦ ਆਲ ਆਫ ਏ ਸਡਨ ਹੁਣ ਇਸ ਦਾ ਕ੍ਰੈਡਿਟ ਤਾਂ ਪ੍ਰੈਜ਼ੀਡੈਂਟ ਟਰੰਪ ਨੂੰ ਹੀ ਦੇਣਾ ਬਣਦਾ ਕਿ ਵੀ ਜੇ ਮੋਦੀ ਜਾ ਕੇ ਇਸ ਵੇਲੇ SCO ਦੇ ਵਿੱਚ ਜਿਹੜਾ ਉਹ ਫੋਟੋ ਆਪਟਿਕਸ ਕਰ ਰਿਹਾ, ਇਹ ਹਰ ਇੱਕ ਨੂੰ ਪਤਾ ਹੈ ਕਿ ਵੀ ਡਾਂਸ ਦਾ ਮਾਸਟਰ ਕੌਣ ਹੈ,
ਕੰਟਰੋਲ ਕਿਹਦੇ ਕੋਲ ਹੈ ਔਰ ਕੌਣ ਕਿਹਨੂੰ ਨਚਾ ਰਿਹਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬੇਸ਼ੱਕ ਮੋਦੀ ਨੇ ਪੁਤਿਨ ਦੇ ਨਾਲ 1 ਘੰਟਾ ਉਹ ਅੱਡ ਉਹਦੇ ਉਸ ਲਿਮੋ ਦੇ ਵਿੱਚ ਬੈਠ ਗਿਆ, ਕੀ ਗੁਫ਼ਤਗੂ ਹੋਈ ਕੀ ਨਹੀਂ, ਉਹਨੂੰ ਵੀ ਬੜਾ ਸਸਪੈਂਸ ਬਣਾਇਆ ਹੋਇਆ। ਪਰ ਇਹ ਐਬਜੈਕਟ ਸਰੈਂਡਰ ਸੀ ਜਿਹੜਾ ਚੀਨ ਦੇ ਸਾਹਮਣੇ, ਇਸ ਲਈ ਹਾਲਾਂ ਕੋਈ ਬੁੱਧ ਧਰਮ ਨੂੰ ਮੰਨਣ ਵਾਲੇ ਗੁੱਸੇ ਨਾ ਹੋਣ, ਕਿਉਂਕਿ ਮੈਂ ਫਰੇਜ਼ ਉਹਨਾਂ ਦਾ ਹੀ ਲਿਆ ਕਿ ਜਦੋਂ ਕੋਈ ਬੋਧੀ ਬਣਦਾ, ਬੁੱਧ ਦੀ ਸ਼ਰਨ 'ਚ ਜਾਂਦਾ ਤੇ ਉਹ ਇਸ ਮੰਤਰ ਨੂੰ ਦੁਹਰਾਉਂਦਾ ਕਿ ਬੁੱਧਮ ਸ਼ਰਣਮ ਗੱਛਾਮੀ, ਕਿ ਮੈਂ ਬੁੱਧ ਦੀ ਸ਼ਰਨ 'ਚ ਆ ਗਿਆ। ਮਤਲਬ ਇਹ ਹੈ ਕਿ ਵੀ ਜਿਹੜਾ ਫਿਰ ਸ਼ਰਨ ਆਏ, ਉਹ ਸਾਡੇ ਵੀ ਕਹਿੰਦੇ ਨੇ ਜੋ ਸ਼ਰਨ ਆਏ ਤਿਸ ਕੰਠ ਲਾਏ, ਕਿ ਵੀ ਇਹ ਜਿਹੜਾ ਬਿਰਧ ਹੈ ਇਹ ਬਿਰਧ ਸੁਆਮੀ ਸੰਧਾ, ਕਿ ਰੱਬ ਦਾ ਇਹ ਬਿਰਧ ਹੈ ਕਿ ਵੀ ਜਿਹੜਾ ਸ਼ਰਨ ਆ ਗਿਆ ਉਹਨੂੰ ਕੰਠ ਲਾ ਲਿਆ। ਰੱਬ ਤਾਂ ਜਿੰਨੇ ਮਰਜ਼ੀ ਗੁਨਾਹ ਕਰਕੇ ਜਾਈਏ ਅਸੀਂ, ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਵੱਡ ਗੁਨਾਹਗਾਰ। ਰੱਬ ਦੀ ਸ਼ਰਨ 'ਚ ਜਾਣਾ, ਸਭ ਕੁਝ ਛੱਡ ਛਡਾ ਕੇ ਕਿ ਭਾਈ ਹੁਣ ਤੇਰੇ ਹੈ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਅਵਗੁਣ ਹਮਾਰੇ, ਦਇਆ ਕਰੋ ਕਸ਼ਮੀਰ ਉਪਾਵੋ ਡੁੱਬਦੇ ਪੱਥਰ। ਇਹ ਰੂਹਾਨੀਅਤ ਦੀ ਦੁਨੀਆ ਹੈ ਜਿੱਥੇ ਤੁਸੀਂ ਰੱਬ ਦੀ ਸ਼ਰਨ 'ਚ ਜਾਂਦੇ ਹੋ। ਔਰ ਜ਼ਾਹਰ ਹੈ ਕਿ ਬੁੱਧ ਦੇ ਫਾਲੋਅਰ ਬੁੱਧ ਦੀ ਸ਼ਰਨ 'ਚ, ਪਰ ਜਦੋਂ ਅਸੀਂ ਸਿਆਸੀ ਸ਼ਰਨ ਦੀ ਗੱਲ ਕਰਦੇ ਹਾਂ ਇਹਦਾ ਮਤਲਬ ਇਹ ਹੁੰਦਾ ਹੈ ਕਿ ਭਾਈ ਇਧਰੋਂ ਉਧਰੋਂ ਜਿਹੜਾ ਉਹ ਜੁੱਤੀਆਂ ਖਾ ਕੇ ਜਦੋਂ ਕੋਈ ਹੋਰ ਰਾਹ ਨਹੀਂ ਲੱਭਾ ਉਸੇ ਨੂੰ ਹੀ, ਜਿਸ ਨੂੰ ਤੁਸੀਂ ਨਿੰਦਦੇ ਸੀ ਉਸ ਦੀ ਜਾ ਕੇ ਤੁਸੀਂ ਪੈਰਾਂ ਦੇ ਵਿੱਚ ਡਿੱਗੇ। ਇਹ ਜ਼ਲਾਲਤ ਵੀ ਹੁੰਦੀ ਹੈ, ਇਹ ਬੇਗੈਰਤੀ ਵੀ ਸ਼ੋਅ ਕਰਦਾ ਹੈ। ਪਰ ਉਹਨੂੰ ਜੇ ਤੁਸੀਂ ਐਜ਼ ਏ ਵਿਕਟਰੀ ਸ਼ੋਅ ਕਰੋ, ਜਿਹੜਾ ਉੱਥੇ ਦਾ ਗੋਦੀ ਮੀਡੀਆ ਇਸ SCO ਮੀਟ ਨੂੰ ਲੈ ਕੇ ਕਰ ਰਿਹਾ ਕਿ ਦੇਖੋ ਜੀ मोदी जी का क्या शानदार स्वागत हुआ, मोदी जी इधर मोदी जी उधर, ਇਹ ਸਾਰੇ ਨੂੰ ਜਿਹੜਾ ਉਹ ਉੱਥੇ ਉਹਨਾਂ ਬੇਵਕੂਫ 1 ਬਿਲੀਅਨ 400 ਮਿਲੀਅਨ ਲੋਕਾਂ ਨੂੰ ਇਹ ਸਾਰਾ ਕੁਝ ਦੱਸ ਰਹੇ ਨੇ। ਔਰ ਚਾਈਨਾ ਦੇ ਸ਼ੀ ਜਿਨਪਿੰਗ ਸਮਾਰਟ ਮੈਨ, ਔਰ ਇਸ ਵੇਲੇ ਉਹ ਆਪਣੇ ਆਪ ਨੂੰ ਰੀਇਨਕਾਰਨੇਸ਼ਨ ਆਫ ਮਾਓ ਜ਼ੇਤੁੰਗ ਕਹਿੰਦੇ ਨੇ। ਔਰ ਇਹੀ ਰੀਜ਼ਨ ਹੈ ਕਿ ਮਿਲਟਰੀ ਪੈਰੇਡ ਜਿਹੜੀ ਅੱਜ ਗ੍ਰੈਂਡ ਪੈਰੇਡ ਉਹਨਾਂ ਨੇ 50,000 ਆਪਣੀ ਫੌਜੀ ਪਾਵਰ ਔਰ ਸਾਰੀ ਜਿਹੜੀ ਹੈ ਫੌਜੀ ਮਾਈਟ ਦਿਖਾਇਆ, ਉਹਦੇ 'ਚ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਮਾਓ ਜ਼ੇਤੁੰਗ ਵਰਗੀ ਜਿਹੜੀ ਹੈ ਯੂਨੀਫਾਰਮ ਦੇ ਵਿੱਚ ਨਜ਼ਰ ਆਏ। ਔਰ ਇਹਨਾਂ ਦੋਨਾਂ ਨੂੰ ਉਮਰ ਵੀ ਕਿੰਨੀ ਪਿਆਰੀ ਹੈ, ਦੋਵੇਂ ਪਾਵਰ ਛੱਡਣਾ ਨਹੀਂ ਚਾਹੁੰਦੇ। 25 ਸਾਲ ਤੋਂ ਪੁਤਿਨ ਹੈ, 13 ਸਾਲਾਂ ਤੋਂ ਸ਼ੀ ਤੈਅ ਉਮਰ ਬਣੇ ਨੇ ਕਿ ਇੱਕ ਜਦੋਂ ਇਹ ਆਪਸ 'ਚ ਗੁਫ਼ਤਗੂ ਵੀ ਕਰ ਰਹੇ ਸੀ ਤਾਂ ਕੋਈ ਮਾਈਕ ਖੁੱਲ੍ਹਾ ਰਹਿ ਗਿਆ, ਉਹਦੇ 'ਚ ਡਿਸਕਸ ਕਰ ਰਹੇ ਸੀ ਆਰਗਨ ਟ੍ਰਾਂਸਪਲਾਂਟ ਦੀ ਤੇ ਇਮੋਰਟੈਲਿਟੀ, ਕਿ ਮਰੀਆ ਹੀ ਨਾ ਕਦੇ। ਸੋ ਇਹ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਈ ਪਾਵਰ ਹੰਗਰ ਕਿਸ ਲੈਵਲ ਤੇ ਹੈ। ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਨੇ ਪਾਵਰਫੁਲ ਨੇ, ਅੰਟਿਲ ਅਨਲੈਸ ਕੋਈ ਵੱਡਾ ਕ੍ਰਾਈਸਿਸ ਨਾ ਕਿਤੇ ਹੋ ਜਾਏ ਦੇ ਆਰ ਗੋਇੰਗ ਟੂ ਸਟੇ। ਔਰ ਇਹੀ ਕਾਰਨ ਹੈ ਕਿ ਸ਼ੀ ਜਿਨਪਿੰਗ ਦੇ ਲਈ ਤਾਂ ਮੋਦੀ ਜਾਂ ਇੰਡੀਆ ਕੋਈ ਮੈਟਰ ਹੀ ਨਹੀਂ ਕਰਦਾ। ਪਹਿਲਾਂ ਵੀ ਉਹਨਾਂ ਇੱਕ ਇੰਡੀਆ ਨੂੰ ਡੀਲ ਕਰਨ ਲਈ ਪਾਕਿਸਤਾਨ ਨੂੰ ਰੱਖਿਆ ਹੋਇਆ, ਪਾਕਿਸਤਾਨ ਨੂੰ ਹੋਲ ਹਾਰਟਡ ਸਪੋਰਟ ਹੁੰਦੀ ਹੈ। ਔਰ ਚੀਨ ਦਾ ਇਹ ਜਿਹੜੀ ਇਨਵੈਸਟਮੈਂਟ ਸੀ ਪਾਕਿਸਤਾਨ ਤੇ ਉਹ ਠੀਕ ਪ੍ਰੂਵ ਹੋਈ। 7, 8, 9, 10 ਮਈ ਨੂੰ 4 ਰੋਜ਼ਾ ਮਿਸਾਈਲ ਡਰੋਨ ਵਾਰਫੇਅਰ ਦੇ ਵਿੱਚ ਇੰਡੀਆ ਨੂੰ ਜਿਹੜਾ ਉਹ ਪਾਕਿਸਤਾਨ ਨੇ ਸਬਕ ਸਿਖਾ ਦਿੱਤਾ। ਔਰ ਬਹੁਤਾ ਚੀਨ, ਔਰ ਉਹਦਾ ਹੀ ਰੀਜ਼ਨ ਸੀ ਕਿ ਰਾਫੇਲ ਦੇ ਸ਼ੇਅਰ ਥੱਲੇ ਡਿੱਗਿਆ ਔਰ ਚਾਈਨਾ ਦਾ ਜਿਹੜੀ ਟੈਕਨੋਲੋਜੀ ਔਰ ਪਲੇਨ ਸੀ ਉਹਨਾਂ ਦੇ ਸ਼ੇਅਰ ਅਪ ਹੋਏ। ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਨਵੇਂ ਕਸਟਮਰ ਵੀ ਮਿਲੇ। ਹੁਣ ਜਦੋਂ ਮੋਦੀ ਸ਼ੀ ਜਿਨਪਿੰਗ ਦੇ ਨਾਲ 1 to 1 ਮੁਲਾਕਾਤ ਕਰਦੇ ਨੇ ਔਰ ਉਸ ਦੇ ਵਿੱਚ ਜਿਹੜੇ ਲਫ਼ਜ਼ ਸ਼ੀ ਜਿਨਪਿੰਗ ਨੇ ਕਹੇ, ਮਿਸਟਰ ਸ਼ੀ ਕਾਲਡ ਫਾਰ ਡਰੈਗਨ ਚਾਈਨਾ ਐਂਡ ਐਲੀਫੈਂਟ ਇੰਡੀਆ ਟੂ ਕਮ ਟੂਗੈਦਰ। ਉਹਨੇ ਕਿਹਾ ਜੀ ਅਸੀਂ ਕਿਉਂ ਨਹੀਂ ਕਰ ਸਕਦੇ, ਇਕੱਠੇ ਕਿਉਂ ਨਹੀਂ ਆ ਸਕਦੇ, ਇੱਕੋ ਕਮਰੇ 'ਚ ਅਸੀਂ ਆ ਸਕਦੇ। ਹੁਣ ਵੈਸੇ ਤਾਂ ਇਹ ਜੇ ਅਖਾਣਾ ਦੀ ਗੱਲ ਹੀ ਕਰੀਏ ਤਾਂ ਇਹ ਹੁੰਦਾ ਕਿ ਐਨ ਐਲੀਫੈਂਟ ਇਨ ਦਾ ਚਾਈਨਾ ਰੂਮ। ਹੁਣ ਜਿਹੜੇ ਕਲੇ ਦੇ ਭਾਂਡੇ ਹੁੰਦੇ ਨੇ ਜਿਨ੍ਹਾਂ ਨੂੰ ਇੱਕ ਜ਼ਮਾਨੇ ਬਣਦੇ ਹੀ ਚੀਨ ਦੇ ਵਿੱਚ ਸੀ, ਜਿਹੜੀ ਪੋਟਰੀ ਹੈ, ਕਿਉਂਕਿ ਉਹਨਾਂ ਦੀ ਐਕਸਪਰਟੀਜ਼ ਸੀ। ਤੇ ਇਹ ਹੁੰਦਾ ਸੀ ਕਿ ਵੀ ਜੇ ਇੱਕ ਪੋਟਰੀ ਦਾ ਭਰੀ ਹੋਈ ਸਟੋਰ ਹੈ ਜਾਂ ਦੁਕਾਨ ਹੈ ਉਹਦੇ ਜਾ ਕੇ ਐਲੀਫੈਂਟ ਵੜ ਜਾਏ ਉਹ ਤਾਂ ਤੋੜ ਦੇਗਾ ਸਾਰੀਆਂ ਚੀਜ਼ਾਂ ਨੂੰ। ਸੋ ਇਹ ਕਹਾਵਤ ਆਪਣੀ ਥਾਂ ਕਿ ਵੀ ਐਲੀਫੈਂਟ ਜਿਹੜੀ ਹੈ ਉਹ ਉਸ ਚਾਈਨੀਜ਼ ਪੋਟਰੀ ਦੇ ਵਿੱਚ ਆ ਗਿਆ।
ਪਰ ਇੱਥੇ ਤਾਂ ਡਰੈਗਨ, ਹੁਣ ਵੈਸੇ ਤਾਂ ਡਰੈਗਨ ਉਹ ਵੀ ਵੱਡਕਾਰਾ ਐਨੀਮਲ ਹੈ, ਈਅਰ ਆਫ ਦਾ ਡਰੈਗਨ ਵੀ ਚਾਈਨੀਜ਼ ਦਾ ਹੁੰਦਾ ਉਹਨਾਂ ਦੇ ਲਈ, ਜਿਵੇਂ ਹਾਥੀ ਦੀ ਪੂਜਾ ਵੀ ਕਰਦੇ ਨੇ ਇੰਡੀਅਨ, ਇਸ ਤਰ੍ਹਾਂ ਚਾਈਨੀਜ਼ ਬੇਸ਼ੱਕ ਨਾਸਤਕ ਆਪਣੇ ਆਪ ਨੂੰ ਕਹਿੰਦੇ ਹੁਣ, ਲੇਕਿਨ ਹੈ ਬੜੇ ਸੁਪਰਸਟੀਸ਼ੀਅਸ ਨੇ। ਜਿੰਨੇ ਵਹਿਮਾਂ ਭਰਮਾਂ ਜਾਂ ਕਈ ਚੀਜ਼ਾਂ ਜਿਹੜੀਆਂ ਉਹ ਪੁਰਖਿਆਂ ਦੀਆਂ ਐਨਸੈਸਟਰਸ ਦੀਆਂ ਚੱਲੀਆਂ ਆਉਂਦੀਆਂ ਨੇ, ਉਸ ਮਾਮਲੇ 'ਚ ਉਹ ਪੂਰੇ ਸੁਪਰਸਟੀਸ਼ੀਅਸ ਨੇ, ਪੂਰੇ ਵਹਿਮੀ ਨੇ। ਹੁਣ ਇਹਨੂੰ ਲੈ ਕੇ ਹੋ ਰਿਹਾ ਕਿ ਵੀ ਗੱਲ ਇਹ ਹੈ ਕਿ ਵੀ ਐਲੀਫੈਂਟ ਤੇ ਡਰੈਗਨ ਚਲੋ ਇਕੱਠੇ ਆ ਜਾਣਗੇ, ਪਰ ਇਕੱਠੇ ਨੱਚਣਗੇ ਕਿਵੇਂ? ਕੀ ਐਲੀਫੈਂਟ ਆਪਣੇ ਤੌਰ ਤੇ ਨੱਚਣ ਦੀ ਹਿੰਮਤ ਰੱਖਦਾ? ਕਿਹਦੇ ਇਸ਼ਾਰਿਆਂ ਤੇ ਨੱਚੇਗਾ? ਜ਼ਾਹਰ ਡਰੈਗਨ ਨਚਾਏਗਾ ਉਸ ਨੂੰ। ਤੇ ਫਿਰ ਜਦੋਂ ਡਰੈਗਨ ਨਚਾਏਗਾ ਤੇ ਫਿਰ ਐਲੀਫੈਂਟ ਦੀ ਆਪਣੀ ਸੋਵਰਨਿਟੀ, ਆਪਣੀ ਇੰਡੀਪੈਂਡੈਂਸ, ਆਪਣਾ ਜਿਹੜਾ ਸਾਰਾ ਕਿ ਜੀ ਵਿਸ਼ਵ ਗੁਰੂ ਕਿਵੇਂ ਉਹ ਬਣੇਗਾ। ਤੇ ਦੂਸਰਾ ਪੱਖ ਜਿਹੜਾ ਹੈ ਜ਼ਾਹਰ ਹੈ ਕਿ ਉਹ ਇਸ ਸਾਰੇ 3 ਦਿਨਾਂ ਦੇ ਵਿੱਚ ਜਦੋਂ ਮੋਦੀ ਉੱਥੇ ਰੁਕਿਆ, ਹੋਇਆ ਕਿ ਭਾਰਤ ਦੇ ਵਿੱਚ ਉਹਨਾਂ ਦਾ ਮੀਡੀਆ ਲੱਗਾ ਹੋਇਆ ਬੜੇ ਜ਼ੋਰ ਨਾਲ। ਦੇਖੋ ਜੀ ਜਿਹੜੀ ਫਾਈਨਲ ਸਟੇਟਮੈਂਟ ਆਈ ਉਹਦੇ 'ਚ ਪਹਿਲਗਾਮ ਦਾ ਜ਼ਿਕਰ ਆ ਗਿਆ ਕਿ ਜੀ ਉਹਦੇ 'ਚ ਆਇਆ ਵੀ ਪਹਿਲਗਾਮ ਪਾਕਿਸਤਾਨ ਨੇ ਕੀਤਾ, ਜਿਹੜਾ ਇੰਡੀਆ ਨੇ ਆਪਣੇ ਡੈਲੀਗੇਸ਼ਨ ਜਿਹੜੇ ਨੇ ਉਹ 40-39 ਮੁਲਕਾਂ 'ਚ ਭੇਜ ਕੇ ਝੂਠਾ ਪ੍ਰੋਪੇਗੈਂਡਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਹਨਾਂ ਦਾ ਆਪਣਾ ਫਾਲਸ ਫਲੈਗ ਆਪਰੇਸ਼ਨ, ਜੇ ਉਹਦੇ 'ਚ ਆਇਆ ਕਿ ਵੀ ਕ੍ਰਾਸ ਬਾਰਡਰ ਟੈਰਰਿਜ਼ਮ ਨਹੀਂ ਹੋਣਾ ਚਾਹੀਦਾ, ਉਹਦੇ 'ਚ ਪਹਿਲਗਾਮ ਹੈ। ਤੇ ਨਾਲ ਦੀ ਨਾਲ ਬਲੋਚਿਸਤਾਨ ਦੇ ਵਿੱਚ ਜਿਹੜੀ ਜਾਫਰ ਐਕਸਪ੍ਰੈਸ ਟ੍ਰੇਨ ਹਾਈਜੈਕ ਕੀਤੀ ਸੀ ਬਲੋਚੀਆਂ ਨੇ, ਜਿਹਨੂੰ ਇੰਡੀਅਨ ਰਾਅ ਫਾਈਨੈਂਸ ਕਰਦੀ ਹੈ ਜਾਂ ਟ੍ਰੇਨਡ ਕਰਦੀ ਹੈ, ਉਹਦਾ ਜ਼ਿਕਰ ਵੀ ਹੋਇਆ। ਸੋ ਜ਼ਾਹਰ ਹੈ ਕਿ ਵੀ ਉਹ ਵੀ ਕੋਈ ਪ੍ਰਾਪਤੀ ਨਹੀਂ ਹੈ ਕਿ ਭਾਈ ਕੋਈ ਉਹਨਾਂ ਨੇ ਇੰਡੀਆ ਨੂੰ ਲੀਵਰੇਜ ਦਿੱਤੀ। ਹੁਣ ਇਸ ਦੇ ਉਲਟ ਸ਼ਹਬਾਜ਼ ਸ਼ਰੀਫ ਆਪਣੇ ਪ੍ਰੈਜ਼ੀਡੈਂਟ, ਔਰ ਸਾਡਾ ਉਹ ਸੈਗਮੈਂਟ ਕਾਫੀ ਪਪੂਲਰ ਗਿਆ, ਪਰ ਬਹੁਤ ਸਾਰਿਆਂ ਨੇ ਇਹ ਕਿਹਾ ਜੀ ਕਿ ਤੁਸੀਂ ਅਕਰਮ ਮੁਨੀਰ ਬਣਾ ਦਿੱਤਾ ਫੌਜੀ ਮੁਖੀ ਫੀਲਡ ਮਾਰਸ਼ਲ ਨੂੰ, ਉਹ ਤਾਂ ਆਸਮ ਮੁਨੀਰ ਨੇ। ਮੈਂ ਕਿਹਾ ਹੁਣ ਮੈਨੂੰ ਚੰਗੀ ਤਰ੍ਹਾਂ ਯਾਦ ਹੋ ਗਿਆ। ਮੈਂ ਕਿਹਾ ਸਾਡੇ ਇੱਕ ਮਿੱਤਰ ਨੇ ਲਾਹੌਰ ਤੋਂ, ਜਿਹੜਾ ਅਕਰਮ ਕਾਲੋਂ, ਉਹ ਇੰਨੇ ਕੁ ਲਿਖਤਾਂ ਲਿਖਦੇ ਨੇ ਸਾਨੂੰ ਕਿ ਮੈਂ ਕਿਹਾ ਵੀ ਉਹ ਅਕਰਮ ਹੀ ਜਿਹੜੇ ਨੇ ਉਹ ਮੇਰੇ ਮਨ ਤੇ ਉੱਤੇ ਜਿਹੜਾ ਆਸਮ ਦੀ ਥਾਂ ਹੋ ਹੀ ਰਿਹਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਮੋਦੀ ਦੇ ਜਾਂਦਿਆਂ ਹੀ ਜਿਹੜੇ ਨੇ ਉਹ ਆਸਮ ਮੁਨੀਰ ਦੇ ਨਾਲ ਵੀ 1-to-1 ਸ਼ੀ ਜਿਨਪਿੰਗ ਦੀ ਮੁਲਾਕਾਤ ਹੁੰਦੀ, ਔਰ ਉਹ ਪੈਰੇਡ ਦਾ ਹਿੱਸਾ ਸੀ। ਜਿਹੜੀ ਅੱਜ ਪੈਰੇਡ ਹੋਈ ਉਹਨੂੰ ਦੇਖਣ ਵਾਲੇ ਸੀ। ਇਸੇ ਤਰ੍ਹਾਂ ਇੱਥੇ ਹੀ ਓਪਰਚੁਨਿਟੀ ਨਿਕਲੀ ਸ਼ਹਬਾਜ਼ ਸ਼ਰੀਫ ਔਰ ਪੁਤਿਨ ਦੀ 1-to-1 ਮੁਲਾਕਾਤ ਵੀ, ਔਰ ਉਸ ਦੇ ਵਿੱਚ ਉਹ ਰਵਾਇਤੀ ਪਾਰਟਨਰ ਕਹਿੰਦੇ ਨੇ ਇੱਕ ਦੂਜੇ ਨੂੰ, ਔਰ ਸ਼ਹਬਾਜ਼ ਸ਼ਰੀਫ ਨੂੰ ਰਸ਼ੀਆ ਆਉਣ ਦਾ ਸੱਦਾ ਵੀ ਦਿੱਤਾ ਜਾਂਦਾ ਨਵੰਬਰ ਦੇ ਮਹੀਨੇ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜੀ ਭਾਰਤ ਦੀ ਪ੍ਰਾਪਤੀ ਕੀ ਹੈ ਕੀ, ਔਰ ਇਸ ਦੇ ਉੱਤੇ ਈਵਨ ਦਾ ਹਿੰਦੂ ਦਾ ਪੂਰਾ ਐਡੀਟੋਰੀਅਲ, ਔਰ ਉਹਨਾਂ ਨੇ ਕਿਹਾ ਕਿ ਅਨਮਿਸਟੇਕੇਬਲ ਸ਼ਿਫਟ ਔਨ SCO ਸਮਿਟ ਐਂਡ ਇੰਡੀਅਨ ਫੋਰਨ ਪਾਲਿਸੀ, ਕਿ ਵੀ ਇਹ ਇੰਡੀਅਨ ਫੋਰਨ ਪਾਲਿਸੀ ਨੇ ਪੂਰਾ ਯੂ ਟਰਨ ਮਾਰਿਆ। ਉਹਨਾਂ ਨੇ ਕਿਹਾ ਕਿ ਵੀ 7 ਸਾਲ 'ਚ ਕੀ ਬਦਲਿਆ? ਜਦੋਂ ਮੋਦੀ ਨਹੀਂ ਗਿਆ ਉੱਥੇ, ਨਾ ਤਾਂ ਕੋਈ ਬਾਰਡਰ ਡਿਸਪਿਊਟ ਰਿਜ਼ੋਲਵ ਹੋਇਆ, ਨਾ ਹੀ ਕੋਈ ਅਦਰ ਦੈਨ ਕਿ ਜੀ ਡਾਇਰੈਕਟ ਫਲਾਈਟ ਸ਼ੁਰੂ ਹੋ ਗਈਆਂ, ਵੀਜ਼ਾ ਫੈਸਿਲੀਟੇਸ਼ਨ ਹੈ, ਔਰ ਇਹ ਜਿਹੜੀਆਂ ਨੇ ਬਾਕੀ ਜਿਹੜੀਆਂ ਪੈਂਡਿੰਗ ਟਾਈਜ਼ ਨੇ, ਸਟੈਬਿਲਾਈਜ਼ ਵਰਲਡ ਟ੍ਰੇਡ, ਮੋਦੀ ਨੇ ਜਿਹੜੇ ਲਫ਼ਜ਼ ਕਹੇ ਕਿ ਜੀ ਅਸੀਂ ਜਿਹੜਾ ਇਹਨਾਂ ਟਾਈਜ਼ ਨੂੰ ਮਿਊਚੁਅਲ ਟਰਸਟ, ਰਿਸਪੈਕਟ, ਸੈਂਸਿਟੀਵਿਟੀ 'ਚ ਲਾਏ। ਇਹ ਬੜੇ ਜਿਹੜੇ ਫਲਾਵਰੀ ਲਫ਼ਜ਼ ਇਸਤੇਮਾਲ ਹੁੰਦੇ ਨੇ, ਪਰ ਔਨ ਦਾ ਗਰਾਊਂਡ ਡਿਪਲੋਮੇਸੀ ਦੀ ਲੈਂਗੁਏਜ ਉਹਨੂੰ ਫਲਾਵਰੀ ਵਰਡਸ ਹੀ ਕਹਿੰਦੇ ਨੇ, ਦੇ ਮੀਨ ਨਥਿੰਗ, ਉਹਦਾ ਕੋਈ ਕੰਟੈਂਟ ਨਹੀਂ ਹੁੰਦਾ। ਪਰ ਉਹਨੇ ਕਿਹਾ ਵੀ ਜਦੋਂ ਇਹ ਬੋਨਹੋਮੀ ਔਰ ਡਰੈਗਨ ਔਰ ਐਲੀਫੈਂਟ ਇੱਕ ਕਮਰੇ 'ਚ ਆ ਵੀ ਜਾਣ ਤੇ ਉਸ ਦੇ ਨਾਲ ਕੀ ਚੇਂਜ ਹੋਏਗੀ, ਕਿਉਂਕਿ ਇਹ ਤਾਂ ਸਿਰਫ ਇੱਕ ਟੈਂਪਰੇਰੀ ਸਟੈਂਸ ਹੈ। US ਦਾ ਝੰਬਿਆ ਹੋਇਆ ਮੋਦੀ ਇਸ ਪਾਸੇ ਵੱਲ ਗਿਆ, ਪਰ ਇਨ ਦਾ ਐਂਡ ਆਫ ਦਾ ਡੇ ਇਹ ਜਿਹੜੇ ਨੇ ਅਜੇ ਤਾਂ 2 ਮਹੀਨੇ ਪਹਿਲਾਂ ਤੱਕ ਇੰਡੀਆ ਇਹ ਕਹਿੰਦਾ ਰਿਹਾ ਕਿ ਆਪਰੇਸ਼ਨ ਸੰਦੂਰ ਦੇ ਵਿੱਚ ਭਾਰਤ ਦੀ ਫੌਜ ਜਿਹੜੀ ਹੈ ਇਕੱਲੀ ਪਾਕਿਸਤਾਨ ਨਾਲ ਨਹੀਂ ਲੜੀ, ਚਾਈਨਾ ਔਰ ਟਰਕੀ ਵੀ ਸੀ। ਤੇ ਕੀ ਹੁਣ ਆਪਰੇਸ਼ਨ ਸੰਦੂਰ 'ਚ ਚਾਈਨਾ ਦਾ ਰੋਲ ਖਤਮ ਹੋ ਗਿਆ, ਜਿਸ ਦੇ ਲਈ ਚਾਈਨਾ ਨੂੰ ਪਾਰਲੀਮੈਂਟ ਤੋਂ ਲੈ ਕੇ ਹਰ ਗਲੀ ਦੇ ਵਿੱਚ ਵੀ ਭੰਡਿਆ ਜਾ ਰਿਹਾ ਸੀ। ਫਿਰ ਇਸ ਦੇ ਨਾਲ ਨਾਲ ਹਮੇਸ਼ਾ ਇੰਡੀਆ ਇਲਜ਼ਾਮ ਲਾਉਂਦਾ ਰਿਹਾ ਕਿ ਇਹ ਜਿਹੜਾ ਭਾਰਤ ਦਾ ਮੂਵ ਹੁੰਦਾ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਨੂੰ ਰਿਫਾਰਮ ਕਰਨ ਦਾ, ਉਹਨੂੰ ਚਾਈਨਾ ਬਲੌਕ ਕਰ ਦਿੰਦਾ ਹੈ। ਔਰ ਨਿਊਕਲੀਅਰ ਸਪਲਾਇਰ ਗਰੁੱਪ ਦੇ ਵਿੱਚ ਵੀ ਜਿਹੜੀ ਮੈਂਬਰਸ਼ਿਪ ਹੈ ਭਾਰਤ ਨੂੰ ਚੀਨ ਨੇ ਨਹੀਂ ਲੈਣ ਦਿੱਤੀ ਅਜੇ ਤੱਕ। ਔਰ ਜਿਹੜੇ ਪਾਕਿਸਤਾਨ ਬੇਸਡ ਕੁਛ ਦਹਿਸ਼ਤਗਰਦ ਨੇ
ਉਹਨਾਂ ਨੂੰ ਇੰਟਰਨੈਸ਼ਨਲ ਦਹਿਸ਼ਤਗਰਦ ਐਲਾਨਣ ਦੀ ਲਾਈਨ ਆਉਂਦੀ ਹੈ ਤੇ ਚਾਈਨਾ ਉਹਨੂੰ ਬਲੌਕ ਕਰਦਾ ਵੀ ਕੀ ਇਸ ਸਾਰੇ 'ਚ ਜਿਹੜੇ 'ਚ ਭਾਰਤ ਨੇ ਹੁਣ ਤੱਕ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਜਿਹੜਾ ਹੈ ਉਹ ਕੀਤਾ ਸੀ, ਉਸ ਦਾ ਕੀ ਉਹਨਾਂ ਨੇ ਜਿਹੜਾ ਹੈ ਕੋਈ ਰਿਜ਼ੋਲਵ ਕੀਤਾ ਹੈ। ਇਸ ਦੇ ਨਾਲ ਨਾਲ ਕ੍ਰਾਸ ਬਾਰਡਰ ਮੂਵਮੈਂਟ ਆਫ ਟੈਰਰਿਸਟ ਦੀ ਭਾਰਤ ਗੱਲ ਕਰਦਾ ਰਿਹਾ ਪਹਿਲਗਾਮ ਅਟੈਕ ਨੂੰ ਲੈ ਕੇ, ਪਰ ਪਾਕਿਸਤਾਨ ਨੇ ਵੀ ਬਰਾਬਰ ਦਾ ਕਿਹਾ ਕਿ ਜੀ ਬਲੋਚਿਸਤਾਨ ਦੇ ਵਿੱਚ ਤੁਹਾਡੀ ਇੰਟਰਫੀਅਰੈਂਸ ਹੈ, ਉਹ ਸਟੇਟਮੈਂਟ ਦਾ ਹਿੱਸਾ ਬਣਿਆ। ਇਹਦਾ ਮਤਲਬ ਕੌਣ ਜਿੱਤਿਆ ਹਾਂਜੀ, ਇਹਦੇ 'ਚ ਤਾਂ ਕੋਈ ਨਹੀਂ ਹੈ ਵੀ ਇੰਡੀਆ ਨੂੰ ਕੋਈ ਵੀ ਗੇਨ ਹੋਇਆ। ਇਹਦੇ ਉਲਟ ਰਾਦਰ ਐਸਸੀਓ ਦੀ ਇਸ ਮੀਟ ਦੇ ਵਿੱਚ ਹਿਊਮੈਨਿਟੇਰੀਅਨ ਕ੍ਰਾਈਸਿਸ ਗਾਜ਼ਾ ਨੂੰ ਲੈ ਕੇ ਇਜ਼ਰਾਈਲ ਨੂੰ ਕੰਡੈਮ ਕੀਤਾ ਗਿਆ। ਜਿਹੜਾ ਭਾਰਤ ਕੰਡੈਮ ਨਹੀਂ ਸੀ ਕਰਦਾ, ਉਹ ਇਸ ਦੇ ਉੱਤੇ ਦਸਤਖਤ ਕਰਨ ਦੇ ਉੱਤੇ ਮਜਬੂਰ ਹੋਇਆ। ਇਸੇ ਤਰ੍ਹਾਂ US ਇਜ਼ਰਾਈਲੀ 에ਅਰ ਸਟ੍ਰਾਈਕ ਜਿਹੜੀ ਸੀ ਇਰਾਨ ਤੇ, ਉਹਨੂੰ ਵੀ ਕੰਡੈਮ ਕੀ, ਇਹ ਵੀ ਭਾਰਤ ਦੇ ਲਈ ਜਿਹੜੀ ਹੈ ਆਪੋਜ਼ਿਟ ਪੋਜੀਸ਼ਨ ਲੈਣਾ ਸੀ। ਔਰ ਫਿਰ ਇਹ ਚਾਈਨਾ ਦੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਨੂੰ ਬੇਸ਼ੱਕ ਭਾਰਤ ਨੇ ਆਪਣੀ ਰਿਜ਼ਰਵੇਸ਼ਨ ਦਿੱਤੀ, ਪਰ ਜਿਸ ਖੈਮੇ ਦੇ ਵਿੱਚ ਭਾਰਤ ਜਾ ਕੇ ਖੜਾ ਹੈ 130 ਮੁਲਕ, ਤਾਂ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਦੇ ਸਿਗਨੇਟਰੀ ਨੇ, ਡਿਵੈਲਪਮੈਂਟ ਉਹਨਾਂ ਦੇ ਹੋ ਰਹੀ ਹੈ, ਇਹ ਉਹਨੂੰ ਕਿਵੇਂ ਰੋਕਣਗੇ। ਔਰ ਇਹ ਜਿਹੜਾ ਹੁਣ ਮੋਦੀ ਕਹਿ ਰਿਹਾ ਜੀ ਸਿਵਲਾਈਜੇਸ਼ਨਲ ਡਾਇਲੋਗ ਹੋਏ, ਉਹਨਾਂ ਨੂੰ ਇਹ ਲੱਗਦਾ ਵੀ ਸਾਡੀ ਸੱਭਿਅਤਾ ਔਰ ਫਲਾਣੀ ਸੱਭਿਅਤਾ, ਉਹਨੇ ਕਿਹਾ ਵੀ ਇਸ ਦਾ ਕੋਈ ਵੀ ਜਿਹੜਾ ਮੈਂਸ਼ਨ ਤੱਕ ਵੀ ਨਹੀਂ ਸੀ ਕਿਸੇ ਵੀ ਸਟੇਟਮੈਂਟ 'ਚ ਐਸੀ ਉਹਦੀ ਕੋਈ ਸਿਵਲਾਈਜੇਸ਼ਨਲ ਡਾਇਲੋਗ ਹੈ। ਔਰ ਹੁਣ ਮੋਦੀ ਜਾ ਕੇ ਕਹਿ ਰਿਹਾ ਜੀ ਸਾਡੀ ਵਿਜ਼ਿਟ ਚਾਈਨਾ ਦੀ ਬੜੀ ਪ੍ਰੋਡਕਟਿਵ ਸੀ, ਲੇਕਿਨ ਉਹਨਾਂ ਨੇ ਕਿਹਾ ਕਿ ਵੀ ਉਹਨੇ ਉੱਥੋਂ ਮੋਦੀ ਨਿਕਲਿਆ ਔਰ ਗਲੋਬਲ ਸਾਊਥ ਜਾਂ SCO+ ਸਮਿਟ ਦਾ ਮੋਦੀ ਹਿੱਸਾ ਨਹੀਂ ਬਣਿਆ। ਸੋ ਕੁੱਲ ਮਿਲਾ ਕੇ ਇਹ ਕਹਿਣਾ ਹੋਏ ਕਿ ਇਸ ਨੂੰ ਤੁਸੀਂ ਇੱਕ ਉਸ ਕਿਸਮ ਦੀ ਢੋਲ ਢਮੱਕਾ ਕਹਿ ਸਕਦੇ ਹੋ ਕਿ ਜਿਹਦੇ 'ਚ ਢੋਲ ਢਮੱਕਾ ਬੜਾ ਬਚਾਇਆ ਕਿ ਜੀ ਮੋਦੀ ਗਿਆ ਔਰ ਮੋਦੀ ਇਹ, ਪਰ ਇਹਦਾ ਜੇ ਕਹੋ ਜੀ ਹੱਥ ਦੇ ਵਿੱਚ ਕੀ ਹੈ, ਉਹ ਕੁਝ ਵੀ ਨਹੀਂ ਹੈ, ਖਾਲੀ ਹੱਥੀ ਮੁੜਿਆ। ਲੇਕਿਨ ਇਹ ਹੈ ਕਿ ਮੋਦੀ ਜੀ ਬੜੀ ਸ਼ਾਨ ਸੇ ਗਏ ਔਰ ਬੇਸ਼ਾਨ ਸੇ ਵਾਪਸ ਆਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤਾਂ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਲਾਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਯੂਨੀਫਾਈ ਹਿਊਮੈਨਿਟੀ ਵੱਲੋਂ 6 ਸਤੰਬਰ ਵਾਲੇ ਦਿਨ ਨਿਊ ਜਰਸੀ ਦੇ ਮਾਊਂਟ ਲਾਰਲ ਟਾਊਨਸ਼ਿਪ ਵਿਖੇ 11 ਵਜੇ ਪੰਥਕ ਇਕੱਤਰਤਾ ਸੱਦੀ ਜਾ ਰਹੀ ਹੈ। ਇਸ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਪਰਾਲੇ ਸਾਂਝੇ ਕੀਤੇ ਜਾਣਗੇ। ਇਸ ਇਕੱਠ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਵਕੀਲ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰ ਪਵਨ ਸਿੰਘ ਖਾਲਸਾ ਅਤੇ ਯੂਥ ਐਕਟਿਵਿਸਟ ਮਨਰੂਪ ਕੌਰ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਸਿੱਖ ਕਾਰਕੁਨ ਨੌਜਵਾਨਾਂ ਦਾ ਇੱਕ ਪੈਨਲ ਐਕਟਿਵਿਜ਼ਮ, ਸਿੱਖੀ ਅਤੇ ਸ਼ਹੀਦ ਭਾਈ ਖਾਲੜਾ ਬਾਰੇ ਖਾਸ ਵਿਚਾਰ ਚਰਚਾ ਕਰੇਗਾ, ਜਿਸ ਵਿੱਚ ਕਾਂਗਰਸਮੈਨ ਟੌਮ ਸਵਾਜ਼ੀ ਦੇ ਲੈਜਿਸਲੇਟਿਵ ਅਸਿਸਟੈਂਟ ਤੇਜਕਰਨ ਕੌਰ ਬੈਂਸ, ਕੈਨੇਡਾ ਤੋਂ ਨੌਜਵਾਨ ਸਿੱਖ ਐਕਟਿਵਿਸਟ ਆਕਾਸ਼ਦੀਪ ਸਿੰਘ, ਅਬਿਨਾਸ਼ ਕੌਰ, ਸਿੱਖ ਯੂਥ ਆਫ ਅਮਰੀਕਾ ਤੋਂ ਵਿਦਿਆਰਥੀ ਆਗੂ ਬਸੰਤ ਸਿੰਘ ਅਤੇ ਦੋਹਰਾ ਕੌਰ ਮਾਨ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਨਵਲੀਨ ਕੌਰ ਖੜੌਦ ਅਤੇ ਸਿਮਰਨੀਤ ਕੌਰ ਖੜੌਦ ਨਾਲ ਸਕਰੀਨ ਤੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ SCO ਕਾਨਫਰੰਸ ਦੌਰਾਨ ਪੁਤਿਨ ਅਤੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਦੇ ਵਿਚਕਾਰ ਮੀਟਿੰਗ ਨੇ ਭਾਰਤ ਦੇ ਸਿਆਸੀ ਅਕਾਵਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਔਰ ਪੁਤਿਨ ਨੇ ਪਾਕਿਸਤਾਨ ਨੂੰ ਆਪਣਾ ਰਵਾਇਤੀ ਸਾਥੀ ਵੀ ਦੱਸਿਆ ਤੇ ਸ਼ਾਹਬਾਜ਼ ਸ਼ਰੀਫ ਨੂੰ ਨਵੰਬਰ ਵਿੱਚ ਰੂਸ ਆਉਣ ਦਾ ਸੱਦਾ ਵੀ ਦਿੱਤਾ ਹੈ। ਸੋ ਸ਼ਾਹਬਾਜ਼ ਸ਼ਰੀਫ ਨੇ ਪੁਤਿਨ ਦੀ ਖੁੱਲ ਕੇ ਜਿਹੜੀ ਹੈ ਤਾਰੀਫ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਹੜੀ ਇਸ ਵੇਲੇ ਭਾਰਤ ਦੀ ਵਿਦੇਸ਼ ਨੀਤੀ ਦਾ ਹਾਲ ਹੈ ਜਾਂ ਓਵਰਆਲ ਇੰਡੀਆ ਦਾ
ਇਮੇਜ ਹੈ ਜਿਸ ਨੂੰ 2014 ਤੋਂ ਲੈ ਕੇ ਮੋਦੀ ਜੀ ਨੇ ਝੋਲਾ ਗਲ 'ਚ ਹੀ ਪਾ ਕੇ ਰੱਖਿਆ, ਟਿਕਿਆ ਨਹੀਂ ਹੈ ਔਰ ਤੁਰਿਆ ਫਿਰਦਾ ਰਿਹਾ। ਦੁਨੀਆ ਦਾ ਪਤਾ ਨਹੀਂ ਕਿਹੜਾ ਮੁਲਕ ਹੁਣ ਰਹਿ ਗਿਆ ਹੋਣਾ, ਨਿੱਕੇ ਨਿੱਕੇ ਜਿਹੜੇ ਆਈਲੈਂਡ ਨੇ ਉਹਨਾਂ 'ਚ ਵੀ ਧੱਕੇ ਖਾਂਦਾ ਫਿਰਦਾ ਰਿਹਾ। ਲੇਕਿਨ ਹਾਲਾਤ ਇਹ ਬਣ ਗਏ ਕਿ ਜਿਹੜਾ ਇਹਨਾਂ ਨੇ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਤੋਂ ਬਾਅਦ ਪਾਕਿਸਤਾਨ ਦੇ ਨਾਲ ਪੰਗਾ ਲਿਆ, ਜੁੱਤੀਆਂ ਖਾਧੀਆਂ। ਦੁਨੀਆ ਦੇ 193 ਦੇਸ਼ਾਂ 'ਚੋਂ ਕੋਈ ਵੀ ਮੁਲਕ, ਇਜ਼ਰਾਈਲ ਦੀ ਵੀ ਫਾਰਮਲ ਜਿਹੀ ਸਟੇਟਮੈਂਟ ਸੀ, ਈਵਨ ਭੂਟਾਨ ਔਰ ਨੇਪਾਲ ਨੇ ਵੀ ਭਾਰਤ ਦੇ ਸਟੈਂਡ ਦੀ ਜਿਹੜੀ ਹੈ ਉਹ ਹਮਾਇਤ ਨਹੀਂ ਕੀਤੀ, ਜੋ ਭਾਰਤ ਦਾ ਝੂਠਾ ਪ੍ਰੋਪੇਗੈਂਡਾ ਸੀ। ਔਰ ਭਾਰਤ ਦੇ ਲਈ ਸਭ ਤੋਂ ਵੱਡਾ ਸ਼ੌਕ ਸੀ ਜਿਹੜਾ ਉਹ ਰੂਸ ਦਾ ਵਰਤਾਰਾ ਵੀ ਸੀ। ਰੂਸ ਨੇ ਕੋਈ ਵੀ ਪਾਕਿਸਤਾਨ ਨੂੰ ਜੋ ਭਾਰਤ ਚਾਹੁੰਦਾ ਸੀ ਕਿ ਵੀ ਦੋਸ਼ੀ ਮੰਨੇ, ਔਰ ਦੂਜਾ ਤੀਜਾ ਰੂਸ ਨੇ ਬਿਲਕੁਲ ਆਪਣੇ ਆਪ ਨੂੰ ਡਿਸਟੈਂਸ ਦੇ ਉੱਤੇ ਰੱਖਿਆ। ਹੁਣ ਇਹ ਆਲਰੇਡੀ ਉਹਨਾਂ ਦੇ ਲਈ ਇੱਕ, ਭਾਰਤ ਦੇ ਲਈ ਇੱਕ ਬਹੁਤ ਵੱਡੀ ਹਾਰ ਹੈ ਡਿਪਲੋਮੈਟਿਕ। ਔਰ ਇਸ SCO ਮੀਟ ਦੇ ਵਿੱਚ ਜਿਹਦੇ 'ਚ ਸ਼ਾਮਲ ਹੋਣ ਲਈ ਜ਼ਾਹਰ ਹੈ ਕਿ ਵੀ ਅਮਰੀਕਾ ਦਾ ਝੰਬਿਆ ਭਾਰਤ ਹੀ ਉੱਥੇ ਪਹੁੰਚਦਾ ਹੈ। ਭਾਰਤ ਲਈ ਇੱਕ ਹੋਰ ਸ਼ੌਕ ਜਿਹੜਾ ਇਸ ਪੀਰੀਅਡ 'ਚ ਨਿਕਲਿਆ, ਜਦੋਂ ਮੋਦੀ ਵਾਪਸ ਆ ਗਿਆ ਅਟੈਂਡ ਕਰਕੇ, ਫਿਰ ਪੁਤਿਨ ਔਰ ਸ਼ਹਬਾਜ਼ ਸ਼ਰੀਫ ਦੀ ਖਾਸ ਮੀਟਿੰਗ ਹੁੰਦੀ ਹੈ। ਹੁਣ ਉਸ ਮੀਟਿੰਗ ਨੂੰ ਪਹਿਲੀ ਗੱਲ ਤਾਂ ਇਹ ਹੈ ਵੀ ਥਰੂ ਆਊਟ ਦਾ ਕੋਲਡ ਵਾਰ ਈਰਾ, ਕਿਉਂਕਿ ਪਾਕਿਸਤਾਨ ਜਿਹੜਾ ਉਹ ਅਮਰੀਕਾ ਦੇ ਖੈਮੇ 'ਚ ਸੀ, ਬਗਦਾਦ ਪੈਕਟ ਸਾਈਨ ਕੀਤਾ ਸੀ। ਔਰ ਇਹੀ ਕਾਰਨ ਸੀ ਕਿ ਖਰੁਸ਼ਚੇਫ ਜਦੋਂ ਕਰਨ ਸਿੰਘ, ਜਿਹੜਾ ਹਰੀ ਸਿੰਘ ਜੰਮੂ ਕਸ਼ਮੀਰ ਦੇ ਰਾਜੇ ਦਾ ਮੁੰਡਾ ਸੀ, ਉਹਦੇ ਸੱਦੇ ਦੇ ਉੱਤੇ 50s ਦੇ ਵਿੱਚ ਕਸ਼ਮੀਰ ਆਇਆ ਸੀ ਰਸ਼ੀਅਨ ਪ੍ਰੈਜ਼ੀਡੈਂਟ, ਤੇ ਪਾਕਿਸਤਾਨ ਨੇ ਅਫੀਸ਼ੀਅਲ ਆਬਜੈਕਟ ਕੀਤਾ ਸੀ ਕਿਉਂਕਿ ਡਿਸਪਿਊਟਡ ਟੈਰੀਟਰੀ ਵਾਲਾ ਰੈਜ਼ੋਲੂਸ਼ਨ ਆਲਰੇਡੀ UN ਸਿਕਿਉਰਿਟੀ ਕਾਉਂਸਲ ਕਰ ਚੁੱਕੀ ਸੀ। ਤੇ ਖਰੁਸ਼ਚੇਫ ਨੇ ਅੱਗੋਂ ਜਿਹੜਾ ਬੜੀ ਬਿਟਰ ਰਿਸਪੌਂਡ ਕੀਤਾ ਸੀ ਕਿ ਕੋਈ ਮੁਲਕ ਕੌਣ ਹੁੰਦਾ ਦੱਸਣ ਵਾਲਾ ਵੀ ਅਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਔਰ ਜਿੰਨੀ ਵਾਰੀ ਜੰਮੂ ਕਸ਼ਮੀਰ ਦੇ ਮੁੱਦੇ ਦਾ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਇਸ਼ੂ ਆਉਂਦਾ ਰਿਹਾ, ਸੋਵੀਅਤ ਯੂਨੀਅਨ ਉਹਨੂੰ ਇੰਡੀਆ ਦੇ ਹੱਕ 'ਚ ਵੀਟੋ ਕਰ ਦਿੰਦਾ ਸੀ ਜਿਹੜਾ ਵਰਤਾਰਾ। ਔਰ ਇਸ ਲੈਵਲ ਦੇ ਉੱਤੇ ਜਿਹੜਾ ਸੋਵੀਅਤ ਯੂਨੀਅਨ ਦਾ ਪ੍ਰਭਾਵ ਸੀ ਭਾਰਤ ਦੇ ਉੱਤੇ ਕਿ 1965 ਦੀ ਭਾਰਤ ਪਾਕਿਸਤਾਨ ਜੰਗ ਤੋਂ ਬਾਅਦ ਜਿਹੜਾ ਪੀਸ ਐਗਰੀਮੈਂਟ ਹੋਇਆ, ਜਿਹਨੂੰ ਤਾਸ਼ਕੰਦ ਸਮਝੌਤਾ ਕਹਿੰਦੇ ਨੇ, ਤਾਸ਼ਕੰਦ ਉਜ਼ਬੇਕਿਸਤਾਨ 'ਚ ਹੈ। ਉਸ ਵੇਲੇ ਉਜ਼ਬੇਕਿਸਤਾਨ ਸੋਵੀਅਤ ਯੂਨੀਅਨ ਦਾ ਹਿੱਸਾ ਸੀ। ਔਰ ਤਾਸ਼ਕੰਦ ਸਮਝੌਤਾ ਜਿਹੜਾ ਜਨਰਲ ਅਯੂਬ ਖਾਨ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਔਰ ਫੀਲਡ ਮਾਰਸ਼ਲ, ਔਰ ਲਾਲ ਬਹਾਦਰ ਸ਼ਾਸਤਰੀ ਭਾਰਤ ਦਾ ਪ੍ਰਾਈਮ ਮਿਨਿਸਟਰ, ਔਰ ਉਸ ਵੇਲੇ ਸੋਵੀਅਤ ਯੂਨੀਅਨ ਦਾ ਪ੍ਰੈਜ਼ੀਡੈਂਟ ਕੋਸਿਜਨ, ਉਹਨਾਂ ਨੇ ਕਰਵਾਇਆ ਸੀ। ਔਰ ਹਮੇਸ਼ਾ ਇੰਡੀਆ ਨੂੰ ਇਹ ਲੱਗਦਾ ਸੀ ਕਿ ਵੀ ਇਹ ਤਾਂ ਜਿਹੜੀ ਟੈਰੀਟਰੀ ਅਸੀਂ ਲਈ ਸੀ, ਸਾਡੇ ਕੋਲ ਜ਼ਿਆਦਾ ਸੀ, ਉਹ ਜਿਹੜੀ ਹੈ ਉਹ ਵਾਪਸ ਕਰਨੀ ਪਈ। ਔਰ ਇਹ ਜਿਹੜਾ ਕੋਈ ਸਾਡੀ ਫੇਵਰ 'ਚ ਨਹੀਂ ਸੀ। ਔਰ ਲਾਲ ਬਹਾਦਰ ਸ਼ਾਸਤਰੀ ਦਾ ਐਂਡ ਕਿਵੇਂ ਹੋਇਆ ਇਹ ਵੀ ਇੱਕ ਕੰਸਪੀਰੇਸੀ, ਕਿਉਂਕਿ ਤਾਸ਼ਕੰਦ 'ਚ ਉਹਦੀ ਮੌਤ ਹੋ ਗਈ ਸੀ। ਅੱਜ ਸਮਝੌਤੇ ਤੇ ਦਸਤਖਤ ਹੁੰਦੇ ਨੇ, ਅਗਲੇ ਦਿਨ ਹੋਇਆ ਜੀ ਰਾਤ ਹਾਰਟ ਅਟੈਕ ਹੋ ਗਿਆ, ਇਹ ਉਹ। ਹਾਲਾਂ ਬਹੁਤ ਸਾਰਿਆਂ ਦਾ ਕਹਿਣਾ ਸੀ ਕਿ ਸ਼ਾਸਤਰੀ ਇਨਕਨਵੀਨੀਅੰਟ ਸੀ, ਇੰਦਰਾ ਗਾਂਧੀ KGB ਲਈ ਕੰਮ ਕਰਦੀ ਸੀ। ਔਰ ਇਹ ਇੱਕ ਕੰਸਪੀਰੇਸੀ ਸੀ ਲਾਲ ਬਹਾਦਰ ਸ਼ਾਸਤਰੀ, ਜਿਹੜਾ ਇੱਕ ਇਮਾਨਦਾਰ ਪ੍ਰਾਈਮ ਮਿਨਿਸਟਰ ਦੇ ਤੌਰ ਤੇ 10-12 ਮਹੀਨੇ ਦਾ ਹੀ ਉਹਦੀ ਟਰਮ ਸੀ ਕਿ ਇੰਦਰਾ ਗਾਂਧੀ ਨੇ ਕੰਸਪਾਇਰ ਕੀਤਾ। ਇਸ ਲਈ ਬਾਅਦ 'ਚ ਇੰਦਰਾ ਗਾਂਧੀ KGB ਦੀ ਖੇਡ ਹੀ ਖੇਡਦੀ ਰਹੀ, ਜਿਹੜੀ ਸ਼ਾਇਦ ਜਿਸ ਤਰਕ ਦੇ ਵਿੱਚ ਵੇਟ ਹੈ, ਪਰ ਨਾ ਸ਼ਾਸਤਰੀ ਦੀ ਕੋਈ ਬਾਡੀ ਦੀ ਆਟੋਪਸੀ ਹੋਈ ਸੀ ਤੇ ਨਾ ਹੀ ਕੋਈ ਇਸ ਕਿਸਮ ਦੀ ਕੰਸਪੀਰੇਸੀ ਦਾ ਜ਼ਿਕਰ ਉਦੋਂ ਮੀਡੀਆ ਦੇ ਵਿੱਚ ਕੋਈ ਆਇਆ ਜਾਂ ਉਸ ਨੂੰ ਕਿਸੇ ਨੇ ਉਠਾਇਆ ਹੋਇਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਹਮੇਸ਼ਾ ਇਹ ਸਮਝਦਾ ਰਿਹਾ ਹੈ ਕਿ ਵੀ ਸੋਵੀਅਤ ਯੂਨੀਅਨ ਔਰ ਫਿਰ ਉਸ ਦੀ ਜਿਹੜੀ ਕੰਟੀਨਿਊਟੀ ਰਸ਼ੀਆ ਹੈ, ਇਹਦੇ 'ਤੇ ਮੇਰਾ ਪੂਰਾ ਹੱਕ। ਔਰ ਰਸ਼ੀਆ ਦੇ ਨੇ ਵੀ ਪਾਕਿਸਤਾਨ ਵੱਲ ਉਹਨਾਂ ਨੂੰ ਸੀ ਵੀ ਪਾਕਿਸਤਾਨ ਪੂਰੀ ਤਰ੍ਹਾਂ ਅਮਰੀਕਾ ਦੀ ਜਿਹੜੀ ਹੈ ਉਹ ਪੁਸ਼ਤਪਨਾਹੀ 'ਚ ਹੈ। ਔਰ ਉਹਦਾ ਰੀਜ਼ਨ ਸਭ ਤੋਂ ਵੱਡਾ 1979 'ਚ ਜਦੋਂ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਆਕੂਪਾਈ ਕੀਤਾ ਤੇ ਫਿਰ ਅਮਰੀਕਾ ਦੀ CIA ਔਰ ਪਾਕਿਸਤਾਨ ਦੀ ISI ਦਾ ਜੁਆਇੰਟ ਆਪਰੇਸ਼ਨ ਅਗਲੇ 10 ਸਾਲ ਚੱਲਿਆ, 1979 ਤੋਂ 1999 ਤੱਕ, ਜਿਹਦੇ 'ਚ ਫਿਰ ਸੋਵੀਅਤ ਯੂਨੀਅਨ ਦੀ ਡਿਫੀਟ ਹੋਈ, ਇਕਨੋਮਿਕਲ ਕਲੈਪਸ ਹੋਇਆ ਔਰ ਸੋਵੀਅਤ ਯੂਨੀਅਨ 15 ਟੁਕੜਿਆਂ ਦੇ ਵਿੱਚ ਵੰਡਿਆ ਗਿਆ। ਸੋ ਜ਼ਾਹਰ ਹੈ ਕਿ ਪਾਕਿਸਤਾਨ ਪੂਰੀ ਤਰ੍ਹਾਂ ਅਮਰੀਕਾ ਦੇ ਖੈਮੇ 'ਚ ਸੀ ਔਰ ਕਦੇ ਸੋਵੀਅਤ ਯੂਨੀਅਨ ਵੱਲ, ਅਦਰ ਦੈਨ ਕਿ ਉਸ ਪੀਰੀਅਡ 'ਚ ਕਦੀ ਕੋਈ ਸਟੀਲ ਮਿਲ ਜਿਹੜੀ ਹੈ ਉਹ ਪਾਕਿਸਤਾਨ ਦੇ ਵਿੱਚ ਲਾਈ ਸੀ, ਬਾਅਦ 'ਚੋਂ ਫੇਲ ਹੋ ਗਈ। ਹੁਣ ਸ਼ਾਇਦ ਫਿਰ ਰਸ਼ੀਆ ਨੂੰ ਇਹ ਕਿਹਾ ਵੀ ਉਹ ਉਹਨੂੰ ਲਾਏਗਾ ਜਾਂ ਕੀ ਕਰੇਗਾ।
ਲੇਕਿਨ ਜਿਹੜਾ ਭਾਰਤ ਦੇ ਲਈ ਵੱਡੀ ਇਸ ਵੇਲੇ ਚਿੰਤਾ ਦਾ ਵਿਸ਼ਾ ਵੀ ਅਮਰੀਕਾ ਨੇ ਤਾਂ ਡੋਰ ਦਿਖਾਈ ਦਿੱਤਾ 25 ਸਾਲ ਦੀ ਪਾਲਿਸੀ ਦੇ ਉੱਤੇ ਪੂਰਾ ਯੂ ਟਰਨ ਮਾਰਿਆ ਟਰੰਪ ਨੇ ਕਿ ਜਿਹੜਾ ਰਸ਼ੀਆ ਸੀ ਜਿਹਦੇ ਬਾਰੇ ਭਾਰਤ ਇਹ ਸਮਝਦਾ ਸੀ ਕਿ ਵੀ ਇਹ ਪਾਕਿਸਤਾਨ ਪ੍ਰਤੀ ਟੋਟਲੀ ਹੌਸਟਾਈਲ ਹੈ ਔਰ ਸਾਡੇ ਇੰਟਰਸਟ ਨਾਲ ਰਸ਼ੀਆ ਨੇ ਵੀ ਪੁਤਿਨ ਨੇ ਕਿਉਂਕਿ ਇਨ ਦਾ ਐਂਡ ਆਫ ਦਾ ਡੇ ਜਿਵੇਂ ਅਸੀਂ ਰਿਪੀਟਡਲੀ ਕਹਿੰਦੇ ਹਾਂ ਕੋਈ ਦੋਸਤ ਦੁਸ਼ਮਣ ਨਹੀਂ ਹੁੰਦਾ ਹਿੱਤ ਹੁੰਦੇ ਨੇ ਔਰ ਰਸ਼ੀਆ ਨੇ ਵੀ ਇਹ ਦੇਖ ਲਿਆ ਕਿ ਵੀ ਇਨ ਦਾ ਐਂਡ ਆਫ ਦਾ ਡੇ ਇੰਡੀਆ ਤਾਂ ਜੇ ਉਹਨੂੰ ਲੱਗਾ ਕਿ ਵੀ ਹੁਣ ਟੁੱਟ ਗਿਆ ਸੋਵੀਅਤ ਯੂਨੀਅਨ ਤੇ ਅਮਰੀਕਾ ਵੱਲ ਝੁਕਿਆ ਹੁਣ ਅਮਰੀਕਾ ਵੱਲ ਝੁਕਣ ਦਾ ਮਤਲਬ ਸੀ ਰੂਸ ਦੀ ਵਿਰੋਧਤਾ ਦੀ ਲਾਈਨ ਵੀ ਔਰ ਕਿਸੇ ਹੱਦ ਤੱਕ ਰਸ਼ੀਅਨ ਇਕਵਿਪਮੈਂਟ ਜਿਹੜੀ ਹੈ ਉਹ ਛੱਡ ਕੇ ਅਮਰੀਕਾ ਦੀ ਲੈਣੀ ਇਜ਼ਰਾਈਲ ਦਾ ਲੈਣਾ ਉਹ ਭਾਰਤ ਨੇ ਸ਼ੁਰੂ ਵੀ ਕਰਤਾ ਸੋ ਉਹਨਾਂ ਨੂੰ ਲੱਗਾ ਵੀ ਕਿਉਂ ਨਾ ਅਸੀਂ ਵੀ ਜਿਹੜਾ ਕੁਛ ਨਾ ਕੁਛ ਕਰੀਏ ਔਰ ਇਹ ਵੀ ਇੱਕ ਦਿਲਚਸਪ ਗੱਲ ਹੈ ਹਾਲਾਂ ਇਸ ਦਾ ਖਮਿਆਜ਼ਾ ਇਮਰਾਨ ਖਾਨ ਨੂੰ ਕਿਸ ਸ਼ਕਲ 'ਚ ਭੁਗਤਣਾ ਪਿਆ ਉਹ ਵੱਖਰੀ ਕਹਾਣੀ ਹੈ ਕਿ ਇਮਰਾਨ ਖਾਨ ਦੇ ਵੇਲੇ ਹੀ ਪਾਕਿਸਤਾਨ ਨੇ ਰਸ਼ੀਆ ਵੱਲ ਵਾਰਮਥ ਸ਼ੁਰੂ ਕਰ ਦਿੱਤੀ ਸੀ ਔਰ ਜਿਸ ਦਿਨ ਇਮਰਾਨ ਖਾਨ ਮਾਸਕੋ ਦੇ ਵਿੱਚ ਇੱਕ ਵੱਡੇ ਟੇਬਲ 'ਤੇ ਪੁਤਿਨ ਦੇ ਨਾਲ ਬੈਠੇ ਸੀ ਉਸੇ ਦਿਨ ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ ਸੋ ਇਹ ਪੇਸ਼ਕਦਮੀ ਤਾਂ ਸ਼ੁਰੂ ਹੋ ਗਈ ਸੀ ਔਰ ਜ਼ਾਹਰ ਹੈ ਜੇ ਇਮਰਾਨ ਖਾਨ ਰਸ਼ੀਆ ਗਏ ਜਾਂ ਦੂਸਰੇ ਤੇ ਪਾਕਿਸਤਾਨ ਦੇ ਹਾਇਰ ਅਪਸ ਦੀ ਜਿਹੜੀ ਹੈ ਉਸ ਸਾਰੀ ਰਾਏ ਦੇ ਨਾਲ ਹੀ ਰਜ਼ਾਮੰਦੀ ਨਾਲ ਹੀ ਗਏ ਹੋਣਗੇ ਇਹ ਵੱਖਰੀ ਕਹਾਣੀ ਹੈ ਕਿ ਭਾਈ ਉਹਨੂੰ ਫਿਰ ਕਿਵੇਂ ਦੇਖਿਆ ਗਿਆ ਔਰ ਅਮਰੀਕਾ ਦੀ ਹੌਸਟਿਲਿਟੀ ਹੋਈ ਔਰ ਦੂਜੇ ਲੇਕਿਨ ਹੁਣ ਇਸ ਸਟੇਜ ਦੇ ਉੱਤੇ ਵੀ ਜਿਹੜੀ ਰਸ਼ੀਆ ਵੱਲ ਵਾਰਮਥ ਹੈ ਔਰ ਜਿਹੜੀ ਈਵਨ BBC ਹਿੰਦੀ ਨੇ ਇਸ ਦੇ ਉੱਤੇ ਪੂਰੀ ਇੱਕ ਸਟੋਰੀ ਕੀਤੀ ਹੈ ਕਿ ਚੀਨ ਤੋਂ PM ਮੋਦੀ ਦੇ ਵਾਪਸ ਆਉਂਦੇ ਹੀ ਪੁਤਿਨ ਨੇ ਸ਼ਹਬਾਜ਼ ਸ਼ਰੀਫ ਨੂੰ ਜੋ ਕਿਹਾ ਉਹਨੇ ਭਾਰਤ ਦੀ ਟੈਨਸ਼ਨ ਵਧਾ ਦਿੱਤੀ ਹੈ ਮੈਂ ਪੰਜਾਬੀ ਕੀਤੀ ਹੈ BBC ਦੀ ਖਬਰ ਦਾ ਹੈਡਲਾਈਨ ਹੈ ਕਿ ਵੀ ਹੁਣ ਜਿਹੜੀ ਮੀਟਿੰਗ ਸ਼ਹਬਾਜ਼ ਸ਼ਰੀਫ ਔਰ ਪੁਤਿਨ ਦੇ ਵਿਚਾਲੇ ਹੋਈ ਉਹਨੂੰ ਜ਼ਾਹਰ ਹੈ ਪਾਕਿਸਤਾਨੀ ਮੀਡੀਆ ਨੇ ਤਾਂ ਕਵਰ ਕਰਨਾ ਹੀ ਸੀ ਪਰ ਜਿਹੜੀ ਰਸ਼ੀਆ ਦੀ ਨਿਊਜ਼ ਏਜੰਸੀ ਹੈ ਸਟੇਟ ਰਨ ਉਸ ਨੂੰ ਤਾਸ ਨਿਊਜ਼ ਏਜੰਸੀ ਉਹਨੇ ਵੀ ਉਹਨੂੰ ਫੁੱਲੀ ਕਵਰ ਕੀਤਾ ਔਰ ਉਹਦੇ 'ਚ ਸ਼ਹਬਾਜ਼ ਸ਼ਰੀਫ ਨੇ ਖੁੱਲ੍ਹ ਕੇ ਪੁਤਿਨ ਦੀ ਤਾਰੀਫ ਕੀਤੀ ਉਹਨੇ ਕਿਹਾ ਕਿ ਵੀ ਪੁਤਿਨ ਤੂੰ ਬਹੁਤ ਡਾਇਨਾਮਿਕ ਲੀਡਰ ਹੈ ਔਰ ਰਸ਼ੀਆ ਤੇ ਪਾਕਿਸਤਾਨ ਠੀਕ ਡਾਇਰੈਕਸ਼ਨ 'ਚ ਜਾ ਰਹੇ ਨੇ ਇਹ ਤਾਸ ਨਿਊਜ਼ ਏਜੰਸੀ ਰਸ਼ੀਆ ਦੀ ਰਿਪੋਰਟ ਕਰ ਰਹੀ ਹੈ ਔਰ ਉਹਦੇ 'ਚ ਉਹਨੇ ਕਿਹਾ ਸ਼ਰੀਫ ਨੇ ਕਿਹਾ ਕਿ ਵੀ ਪਾਕਿਸਤਾਨ ਵੀ ਰੂਸ ਦੇ ਨਾਲ ਸਬੰਧ ਵਧਾਉਣਾ ਚਾਹੁੰਦਾ ਹੈ ਟ੍ਰੇਡ ਕਨੈਕਟੀਵਿਟੀ ਵਪਾਰਕ ਸਾਂਝਾ ਐਨਰਜੀ ਐਗਰੀਕਲਚਰ ਇਨਵੈਸਟਮੈਂਟ ਡਿਫੈਂਸ ਆਰਟੀਫਿਸ਼ੀਅਲ ਇੰਟੈਲੀਜੈਂਸ ਐਜੂਕੇਸ਼ਨ ਕਲਚਰ ਪੀਪਲ ਟੂ ਪੀਪਲ ਐਕਸਚੇਂਜ ਅਸੀਂ ਇਹਨਾਂ ਸਾਰੇ ਫੀਲਡਸ ਦੇ ਵਿੱਚ ਹੀ ਕੰਮ ਕਰਨਾ ਚਾਹੁੰਦੇ ਔਰ ਪੁਤਿਨ ਨੇ ਵੀ ਇਹ ਕਿਹਾ ਕਿ ਭਾਈ ਅਸੀਂ ਤਾਂ ਟ੍ਰੈਡੀਸ਼ਨਲ ਪਾਰਟਨਰ ਰਵਾਇਤੀ ਸਾਡੀ ਭਾਈਬੰਦੀ ਹੈ ਰੂਸ ਔਰ ਪਾਕਿਸਤਾਨ ਦੀ ਔਰ ਨਾਲ ਦੀ ਨਾਲ ਪੁਤਿਨ ਨੇ ਸ਼ਹਬਾਜ਼ ਸ਼ਰੀਫ ਨੂੰ ਸੱਦਾ ਵੀ ਦਿੱਤਾ ਕਿ ਨਵੰਬਰ ਦੇ ਮਹੀਨੇ ਤੁਸੀਂ ਆਓ ਰੂਸ ਜਿਹੜਾ ਐਕਸੈਪਟ ਕੀਤਾ ਉਹਨਾਂ ਨੇ ਹੁਣ ਇਸ ਸਾਰੇ ਨੇ ਭਾਰਤ ਦੇ ਵਿੱਚ ਇਹ ਵੀ ਚਿੰਤਾ ਕਿਉਂਕਿ ਨੈਕਸਟ ਮੰਥ ਜਿਹੜਾ ਹੈ ਉਹ ਸ਼ਾਇਦ ਪੁਤਿਨ ਨੇ ਭਾਰਤ ਆਉਣਾ ਉਹਨਾਂ ਨੂੰ ਲੱਗਦਾ ਸੀ ਵੀ ਇਹ ਤਾਂ ਐਕਸਕਲੂਸਿਵ ਸਾਡਾ ਕੰਟਰੋਲ ਹੈ ਲੇਕਿਨ ਰਸ਼ੀਆ ਨੇ ਬੈਲੈਂਸ ਬਰਾਬਰ ਮੇਰਾ ਖਿਆਲ ਹੈ ਰੱਖਣ ਲਈ ਰੂਸ ਨੂੰ ਵੀ ਸਮਝ ਆ ਗਈ ਕਿ ਵੀ ਹੁਣ ਜਿਹੜਾ ਔਰ ਇਹ ਪ੍ਰੈਕਟੀਕੈਲਿਟੀ ਵੀ ਹੈ ਕਿਉਂਕਿ ਰੂਸ ਨੇ ਦੇਖਿਆ ਵੀ ਮੈਂ ਤਾਂ ਚੀਨ ਦੇ ਸਹਾਰੇ ਹੀ ਮੇਰਾ ਬਚਾਅ ਹੈ ਤੇ ਚੀਨ ਪਾਕਿਸਤਾਨ ਆਇਰਨ ਕਲੈਡ ਬ੍ਰਦਰਸ ਬਲੱਡ ਬ੍ਰਦਰਸ ਸਮੁੰਦਰਾਂ ਤੋਂ ਡੂੰਘੀ ਔਰ ਹਿਮਾਲਿਆ ਤੋਂ ਉੱਚੀ ਯਾਰੀ ਤੇ ਜੇ ਹੁਣ ਭਾਰਤ ਦਾ ਹਾਲ ਵੀ ਦੇਖ ਲਿਆ ਕਿ ਵੀ ਰਾਫੇਲ ਜਹਾਜ਼ ਵੀ ਜਾ ਕੇ ਉੱਥੋਂ ਫਰਾਂਸ ਵਾਲਿਆਂ ਤੋਂ ਖਰੀਦੇ ਕੋਈ ਮਿਗ ਤਾਂ ਨਹੀਂ ਸੀ ਜਿਹੜੇ ਮਿਗ ਤਾਂ ਇਹਨਾਂ ਨੇ ਹੁਣ ਉਹਨਾਂ ਨੂੰ ਖੁੰਝੇ ਲਾ ਦਿੱਤਾ ਹੈ ਕਿ ਜੀ ਇਹ ਆਊਟਡੇਟਡ ਹੋ ਗਏ ਨੇ ਇੰਡੀਆ ਨੇ ਔਰ ਅਮਰੀਕਾ ਵੱਲ ਉਹਨਾਂ ਨੇ ਕਿਹਾ ਉਹਨਾਂ ਨੇ ਵੀ ਇਹ ਸਾਰੇ ਮੁਲਕ ਇਹਨਾਂ ਨੇ ਅਲਟੀਮੇਟਲੀ ਆਪਣੇ ਹਥਿਆਰ ਵੀ ਵੇਚਣੇ ਨੇ ਤੇ ਉਹਨਾਂ ਨੂੰ ਇਹ ਵੀ ਨਜ਼ਰ ਆ ਰਿਹਾ ਵੀ ਜੇ ਚੀਨ ਔਰ ਰੂਸ ਜਿਹੜੇ ਨੇ ਉਹ ਇੱਕ ਪਲੇਟਫਾਰਮ ਤੇ ਨੇ ਜਿਹੜੇ ਨੇ ਤੇ ਪਾਕਿਸਤਾਨ ਔਰ ਚੀਨ ਇੱਕ ਪਲੇਟਫਾਰਮ ਤੇ ਰਾਦਰ ਉਹਨਾਂ ਦੀ ਫੌਜੀ ਟ੍ਰੇਨਿੰਗ ਔਰ ਸਾਰਾ ਸੈਟਅਪ ਉਸ ਲੈਵਲ ਦਾ ਹੈ ਸੋ ਇਹ ਇੱਕ ਜਿਹੜੇ ਨਵੇਂ ਕੰਬੀਨੇਸ਼ਨ ਬਣ ਰਹੇ ਨੇ ਔਰ ਜਦੋਂ ਅਸੀਂ ਇਸ ਦੇ ਵਿੱਚ ਸਿੱਖ ਫੈਕਟਰ ਨੂੰ ਜੇ ਐਡ ਕਰੀਏ ਕਿ ਜੇ ਸਿਕਿਉਰਿਟੀ ਐਂਗਲ ਤੋਂ ਐਜ਼ ਏ ਸਿਕਿਉਰਿਟੀ ਸਟੇਟ ਐਜ਼ ਏ ਇੰਡੀਆ ਜਿਹੜਾ
ਬਿਲਕੁਲ ਅਸਮਾਨ ਤੋਂ ਧਰਤੀ ਦੇ ਉੱਤੇ ਪਟਕ ਕੇ ਅਮਰੀਕਾ ਨੇ ਵੀ ਮਾਰਿਆ ਤੇ ਰੂਸ ਨੇ ਵੀ ਉਹਨੂੰ ਉਹਦਾ ਔਕਾਤ ਦਿਖਾਣੀ ਸ਼ੁਰੂ ਕਰ ਦਿੱਤੀ ਹੈ। ਜੇ ਰੂਸ ਪਾਕਿਸਤਾਨ ਵੱਲ ਝੁਕਾਅ ਰੱਖ ਰਿਹਾ ਜਾਂ ਪਾਕਿਸਤਾਨ ਦੀ ਵੈਲਕਮਿੰਗ ਔਰ ਉਸ ਸਾਰੇ ਦੇ ਨਾਲ ਜੁੜਦਾ ਹੈ ਤੇ ਫਿਰ ਜ਼ਾਹਰ ਹੈ ਕਿ ਭਾਰਤ ਦੀ ਇੰਪੋਰਟੈਂਸ ਅਮਰੀਕਾ ਨੇ ਤਾਂ 25 ਸਾਲ ਬਾਅਦ ਉਹਨੂੰ ਨਕਾਰਿਆ ਹੀ ਨਕਾਰਿਆ। ਈਵਨ ਰਸ਼ੀਆ ਨੇ ਵੀ ਦੇਖ ਲਿਆ ਕਿ ਵੀ ਇਹਨਾਂ ਦੀ ਔਕਾਤ ਕੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਯੂਨੀਫਾਈ ਹਿਊਮੈਨਿਟੀ ਵੱਲੋਂ 6 ਸਤੰਬਰ ਵਾਲੇ ਦਿਨ ਨਿਊ ਜਰਸੀ ਦੇ ਮਾਊਂਟ ਲਾਰਲ ਟਾਊਨਸ਼ਿਪ ਵਿਖੇ 11 ਵਜੇ ਪੰਥਕ ਇਕੱਤਰਤਾ ਸੱਦੀ ਜਾ ਰਹੀ ਹੈ। ਇਸ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਪਰਾਲੇ ਸਾਂਝੇ ਕੀਤੇ ਜਾਣਗੇ। ਇਸ ਇਕੱਠ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਵਕੀਲ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰ ਪਵਨ ਸਿੰਘ ਖਾਲਸਾ ਅਤੇ ਯੂਥ ਐਕਟਿਵਿਸਟ ਮਨਰੂਪ ਕੌਰ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਸਿੱਖ ਕਾਰਕੁਨ ਨੌਜਵਾਨਾਂ ਦਾ ਇੱਕ ਪੈਨਲ ਐਕਟਿਵਿਜ਼ਮ, ਸਿੱਖੀ ਅਤੇ ਸ਼ਹੀਦ ਭਾਈ ਖਾਲੜਾ ਬਾਰੇ ਖਾਸ ਵਿਚਾਰ ਚਰਚਾ ਕਰੇਗਾ, ਜਿਸ ਵਿੱਚ ਕਾਂਗਰਸਮੈਨ ਟੌਮ ਸਵਾਜ਼ੀ ਦੇ ਲੈਜਿਸਲੇਟਿਵ ਅਸਿਸਟੈਂਟ ਤੇਜਕਰਨ ਕੌਰ ਬੈਂਸ, ਕੈਨੇਡਾ ਤੋਂ ਨੌਜਵਾਨ ਸਿੱਖ ਐਕਟਿਵਿਸਟ ਆਕਾਸ਼ਦੀਪ ਸਿੰਘ, ਅਬਨਾਸ਼ ਕੌਰ, ਸਿੱਖ ਯੂਥ ਆਫ ਅਮਰੀਕਾ ਤੋਂ ਵਿਦਿਆਰਥੀ ਆਗੂ ਬਸੰਤ ਸਿੰਘ ਅਤੇ ਦੋਹਰਾ ਕੌਰ ਮਾਨ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਨਵਲੀਨ ਕੌਰ ਖੜੌਦ ਅਤੇ ਸਿਮਰਨੀਤ ਕੌਰ ਖੜੌਦ ਨਾਲ ਸਕਰੀਨ ਤੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਵਾਰ ਫਿਰ ਇਹ ਕਿਹਾ ਹੈ ਕਿ ਭਾਰਤ ਨੇ ਅਮਰੀਕਾ ਨੂੰ ਟੈਰਿਫ ਨਾਲ ਮਾਰਿਆ, ਪਰ ਹੁਣ ਉਹ ਅਮਰੀਕਾ ਤੇ ਕੋਈ ਵੀ ਟੈਰਿਫ ਨਾ ਲਾਉਣ ਦੀ ਗੱਲ ਕਰ ਰਿਹਾ ਹੈ, ਪਰ ਹੁਣ ਸਭ ਕੁਝ ਲੇਟ ਹੋ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਲੇਬਰ ਵੀਕਐਂਡ ਤੇ 2 ਦਿਨ ਪ੍ਰੈਜ਼ੀਡੈਂਟ ਟਰੰਪ ਗਾਇਬ ਰਹੇ ਤੇ ਸੋਸ਼ਲ ਮੀਡੀਆ ਔਰ ਦੂਸਰਾ ਫਿਰ ਇਹਨਾਂ ਖਬਰਾਂ ਨਾਲ ਭਰ ਗਿਆ। ਕਈਆਂ ਨੇ ਤਾਂ ਟਰੰਪ ਦੇ ਡੈਥ ਦੀ ਖਬਰ ਵੀ ਚਲਾ ਦਿੱਤੀ, ਕਈਆਂ ਨੇ ਕਿਹਾ ਕਿ ਜੀ ਬਹੁਤ ਸੀਰੀਅਸ ਬਿਮਾਰ ਹੈ। ਔਰ ਫਿਰ ਉਹ ਨਿਕਲਿਆ, ਉਹ ਕਹਿੰਦਾ ਮੈਂ ਤਾਂ ਪਹਿਲਾਂ ਹੀ ਕਹਿੰਦਾ ਫੇਕ ਨਿਊਜ਼ ਵਾਲਿਆਂ ਨੇ ਮੈਨੂੰ ਇਹਨਾਂ ਨੂੰ ਮਾਰਤਾ ਵੀ ਉਹਨਾਂ ਦਾ। ਕਈਆਂ ਨੇ ਉਹਨਾਂ ਦੇ ਹੱਥ ਦੀ ਫੋਟੋ ਦਿਖਾਣੀ ਸ਼ੁਰੂ ਕਰਤੀ ਕਿ ਵੀ ਉਹ ਜਿਹੜਾ ਜ਼ਖਮ ਨੇ ਔਰ ਹੱਥ ਮਿਲਾ ਕੇ ਔਰ ਵੇਨਸ ਦੇ ਵਿੱਚ ਵੀ ਜਿਹੜੀ ਉਹਨਾਂ ਦੀ ਡਾਇਗਨੋਸਿਸ ਹੋਇਆ ਉਸ ਨੂੰ ਲੈ ਕੇ। ਪਰ ਇੱਕ ਗੱਲ ਮੈਂ ਸਮਝਦਾ ਵੀ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਨੇ ਪਤਾ ਨਹੀਂ ਬਾਹਮਣਾ ਤੋਂ ਹੀ ਸਿੱਖੀ ਹੋਏਗੀ ਜਾਂ ਖੁਦ ਵੀ ਇੱਕ ਉਹਨਾਂ ਦਾ ਹੋਏਗਾ ਕਿ ਵੀ ਜਿਹੜੀ ਗੱਲ ਫੜ ਲਈ ਉਹਨੂੰ ਫਿਰ ਛੱਡੋ ਨਾ, ਉਹਨੂੰ ਇੰਨੀ ਕੁ ਵਾਰੀ ਉਹਨੂੰ ਰੱਬ ਕਰੋ, ਰਗੜੋ, ਰਗੜ ਕੇ ਉਹ ਨੱਕ ਥੱਲੇ ਪਾ ਕੇ ਰਗੜੋ। ਉਹਦੇ 'ਚ ਜ਼ਾਹਰ ਹੈ ਇੱਕ ਤਾਂ ਇਹ ਸੀ ਵੀ ਇੰਡੀਆ ਪਾਕਿਸਤਾਨ ਦੀ ਜੰਗ ਰੁਕਵਾਈ, ਨਿਊਕਲੀਅਰ ਹੋ ਜਾਣੀ ਸੀ। ਉਹ 44-45 ਵਾਰੀ ਕਹਿ ਕੇ ਉਹ ਅਜੇ ਵੀ ਜਿੱਥੇ ਮੌਕਾ ਮਿਲਦਾ ਉਹ ਹੋ ਜਾਂਦਾ। ਹੁਣ ਟੈਰਿਫ ਦੇ ਉੱਤੇ ਇੰਡੀਆ ਨੂੰ ਸਿੰਗਲ ਆਊਟ ਕੀਤਾ ਹੋਇਆ ਔਰ ਰਿਪੀਟਡਲੀ ਕੋਈ ਵੀ ਇੰਟਰਵਿਊ ਦੂਜਾ ਤੀਜਾ ਹੋਏਗਾ ਉਹ ਰਿਪੀਟ ਹੋਏਗਾ ਕਿ ਬਈ ਅਸੀਂ ਇਹਨਾਂ ਨੂੰ ਜਿਹੜਾ ਉਹ ਪੈਨਲਟੀ ਵੀ ਲਾਈ। ਇਹ ਜਿਹੜਾ ਟੈਰਿਫ ਕਿੰਗ ਮਹਾਰਾਜਾ ਬਣਿਆ ਹੋਇਆ ਸੀ। ਹੁਣ ਵੀ ਜਿਹੜਾ ਬਾਹਰ ਆਉਂਦਿਆਂ ਜਿਹੜਾ ਇੱਕ ਇੰਟਰਵਿਊ ਪ੍ਰੈਜ਼ੀਡੈਂਟ ਟਰੰਪ ਦਾ ਲੋਕਲ ਜਿਹੜਾ ਉਹ ਰੇਡੀਓ ਸ਼ੋਅ ਦੇ ਵਿੱਚ ਉਹਦੇ 'ਚ ਉਹਨਾਂ ਨੇ ਕਿਹਾ
ਇੰਡੀਆ ਕਿਲਡ US ਵਿਦ ਟੈਰਿਫਸ ਨਾਓ ਆਫਰਸ ਨੋ ਟੈਰਿਫ ਕਿ ਜੀ ਇਹਨੇ ਸਾਨੂੰ ਮਾਰਿਆ ਟੈਰਿਫਸ ਦੇ ਨਾਲ ਹੀ। ਔਰ ਫਿਰ ਉਹਨਾਂ ਨੇ ਕਿਹਾ ਵੀ ਮੈਂ ਉਹ ਇੱਕ ਧਰਤੀ ਦਾ ਇਨਸਾਨ ਹੈ ਜਿਹੜਾ ਜਿਸ ਤੋਂ ਬਿਹਤਰ ਹੋਰ ਕੋਈ ਨਹੀਂ ਸਮਝਦਾ ਕਿ ਟੈਰਿਫ ਵਾਰ ਕੀ ਹੁੰਦੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਦੇ ਹੈਵ ਟੈਰਿਫਸ ਅਗੇਂਸਟ ਅਸ, ਇੰਡੀਆ ਦਾ, ਚਾਈਨਾ ਵਿਚ ਕਿਲਸ ਅਸ ਵਿਦ ਟੈਰਿਫਸ, ਇੰਡੀਆ ਕਿਲਸ ਅਸ ਵਿਦ ਟੈਰਿਫਸ, ਬ੍ਰਾਜ਼ੀਲ ਕਿਲਸ ਅਸ ਵਿਦ ਟੈਰਿਫਸ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਹੁਣ ਕਿਉਂਕਿ ਆਈ ਅੰਡਰਸਟੈਂਡ ਟੈਰਿਫਸ ਬੈਟਰ ਦੈਨ ਐਨੀ ਹਿਊਮਨ ਬੀਇੰਗ ਇਨ ਦਾ ਵਰਲਡ, ਕਿਸੇ ਵੀ ਇਨਸਾਨ ਤੋਂ ਬਿਹਤਰ ਮੈਂ ਸਮਝਦਾ। ਐਂਡ ਨਾਓ ਵਿਦ ਮਾਈ ਟੈਰਿਫਸ ਦੇ ਵਰ ਆਲ ਡਰੋਪਿੰਗ ਦੈਮ, ਜਦੋਂ ਹੁਣ ਮੈਂ ਟੈਰਿਫਸ ਲਾਈਆਂ ਸਾਰੇ ਦੌੜ ਗਏ। ਇੰਡੀਆ ਵਾਜ਼ ਦਾ ਮੋਸਟ ਹਾਈਲੀ ਟੈਰਿਫਡ nation and now you know what they have offered me, no tariffs in India anymore, no tariffs ਕਿ ਹੁਣ ਉਹ ਮੈਨੂੰ ਕਹਿ ਰਹੇ ਨੇ ਅਸੀਂ ਕੋਈ ਟੈਰਿਫ ਨਹੀਂ ਲਾਉਂਦੇ, ਪਰ ਇਹ ਬਹੁਤ ਜਿਹੜਾ ਲੇਟ ਹੋ ਚੁੱਕਾ ਹੈ। they would never made that offer ਜੇ ਮੈਂ ਟੈਰਿਫ ਨਾ ਲਾਈਆਂ ਹੁੰਦੀਆਂ। so you have to have tariffs, we are going to be economically strong ਕਿ ਅਸੀਂ ਆਰਥਿਕ ਤੌਰ ਤੇ ਬੜੇ ਮਜ਼ਬੂਤ ਹੋਣ ਜਾ ਰਹੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਦੇਖੋ ਇੰਡੀਆ ਦਾ ਹਾਲ ਸਾਡਾ ਐਡਵਾਂਟੇਜ ਲੈਂਦੇ ਰਹੇ ਨੇ। ਔਰ ਈਵਨ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਉਹਨਾਂ ਨੇ ਕਿਹਾ ਵੀ ਅਸੀਂ ਈਵਨ ਇੰਡੀਆ ਨੇ ਹਾਰਲੀ ਡੇਵਿਡਸਨ ਮੋਟਰਸਾਈਕਲਸ ਦੇ ਉੱਤੇ ਇੰਨਾ ਟੈਰਿਫ 200% ਟੈਰਿਫ ਲਾਇਆ ਸੀ। ਸੋ ਵਾਟ ਹੈਪਨਡ, ਹਾਰਲੀ ਡੇਵਿਡਸਨ ਵੈਂਟ ਟੂ ਇੰਡੀਆ ਐਂਡ ਬਿਲਟ ਅ ਮੋਟਰਸਾਈਕਲ ਪਲਾਂਟ ਐਂਡ ਨਾਓ ਦੇ ਡੋਂਟ ਹੈਵ ਟੂ ਪੇ ਟੈਰਿਫ, ਸੇਮ ਥਿੰਗ ਐਜ਼ ਅਸ। ਕਹਿੰਦੇ ਵੀ ਉਹ ਟੈਰਿਫ ਲਾਈ ਗਏ 200% ਲਾਇਆ ਸੀ, ਫਿਰ ਕਹਿੰਦਾ ਉਹਨਾਂ ਨੇ ਜਾ ਕੇ ਉੱਥੇ ਪਲਾਂਟ ਲਾਇਆ। ਉਹੀ ਕਹਿੰਦਾ ਕੰਮ ਅਸੀਂ ਕਰ ਰਹੇ ਹਾਂ ਵੀ ਅਸੀਂ ਇੱਥੇ ਜਿਹੜੀ ਹੈ ਇਨਵੈਸਟਮੈਂਟ ਕਰਵਾ ਰਹੇ ਤਾਂ ਕਿ ਜਿਹੜੀ ਹੈ ਉਹ ਕਿਸੇ ਨੂੰ ਇਹ ਮੌਕਾ ਨਾ ਬਣੇ ਕਿ ਵੀ ਉਹ ਸਾਡੇ ਤੋਂ ਸਾਡਾ ਕਾਰੋਬਾਰ ਖੋਏ, ਅਨਇੰਪਲੋਇਮੈਂਟ ਇੱਥੇ ਹੋਏ। ਫਿਰ ਜਿਹੜੀ ਗੱਲ ਹੁਣ ਇੰਡੀਆ ਨੇ ਜਿਹੜੀ ਆਪਣੀ ਸੌਫਟ ਪਾਵਰ ਇੱਥੇ ਰੱਖੀ ਹੋਈ ਹੈ, ਜਿਹੜੇ ਕੋਈ ਕਾਂਗਰਸਮੈਨ, ਕੋਈ ਐਕਸ ਸਿਕਿਉਰਿਟੀ ਐਡਵਾਈਜ਼ਰ, ਕੋਈ ਹੁਣ ਉਹ ਸਾਰੇ ਐਕਟਿਵ ਕੀਤੇ ਹੋਏ ਨੇ ਕਿ ਜੀ ਟਰੰਪ ਨੇ 25-30 ਸਾਲ ਦੀ ਰਿਲੇਸ਼ਨਸ਼ਿਪ ਖਰਾਬ ਕਰਤੀ। ਔਰ ਦੂਸਰਾ ਹੈ ਇੰਡੀਆ US ਰਿਲੇਸ਼ਨਸ਼ਿਪ ਟਰਸਟ ਡਿਫਾਈਨਸ ਪਾਰਟਨਰਸ਼ਿਪ ਨਾਟ ਟੈਰਿਫਸ, ਵੀ ਟੈਰਿਫ ਤਾਂ ਕੋਈ ਨਹੀਂ ਇੰਡੀਆ ਝੱਲ ਲਏਗਾ, ਔਖਾ ਸੌਖਾ ਵੱਧ ਗਏ ਘਟ ਗਏ, ਪਰ ਜਿਹੜਾ ਟਰਸਟ ਦਾ ਟੁੱਟਣਾ ਹੈ, ਟਰਸਟ ਡੈਫੀਸਿਟ ਹੈ, ਇਹ ਬੜਾ ਨੁਕਸਾਨਦੇਹ ਹੈ। ਔਰ ਇਸ ਦੇ ਉੱਤੇ ਈਵਨ ਆ ਜਿਹੜਾ ਅਮਰਨਾਥ ਵਿਦਿਆ ਅਲੰਕਾਰ ਦਾ ਪੋਤਾ ਆਪਣੇ ਆਪ ਨੂੰ ਕਹਿਣ ਵਾਲਾ ਔਰ ਰਾਓ ਖੰਨਾ ਕਾਂਗਰਸਮੈਨ ਆ, ਉਹਨੇ ਕਿਹਾ ਵੀ ਕਾਂਟ ਅਲਾਉ ਟਰੰਪਸ ਈਗੋ to destroy strategic relationship with India। ਇਹ ਹੁਣ ਡੈਮੋਕ੍ਰੈਟ ਇੰਡੀਆ ਦੇ ਹੱਕ 'ਚ ਖੜੇ ਹੋਣ ਲੱਗੇ ਨੇ। ਔਰ ਉਹਦੇ 'ਚ ਉਹਨੇ ਰਾਓ ਖੰਨਾ ਨੇ ਕਿਹਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕਿ ਵੀ ਇਹ 50% ਟੈਰਿਫ ਇੰਡੀਅਨ ਗੂਡਸ 'ਤੇ ਲਾਣਾ, ਇਹ ਜਿਹੜੀ ਹੈ ਡੋਨਾਲਡ ਟਰੰਪ ਦੀ ਈਗੋ ਦਾ ਨਤੀਜਾ ਹੈ। ਔਰ ਇਹ ਜਿਹੜੀ ਇੰਡੀਆ ਨਾਲ ਸਟ੍ਰੈਟੇਜਿਕ ਰਿਲੇਸ਼ਨਸ਼ਿਪ ਹੈ ਇਹ ਡਿਸਟਰੋਏ ਕਰਨ ਦੀ ਲਾਈਨ ਹੈ। ਇਹ ਕਿਸੇ ਵੀ ਮੁਲਕ ਤੋਂ ਜ਼ਿਆਦਾ ਇੰਨੇ ਟੈਰਿਫ ਲਾਣੇ, ਬ੍ਰਾਜ਼ੀਲ ਤੋਂ ਵੀ ਜ਼ਿਆਦਾ, ਈਵਨ ਚਾਈਨਾ ਤੋਂ ਵੀ ਜ਼ਿਆਦਾ। ਇਟ ਇਜ਼ ਹਰਟਿੰਗ ਇੰਡੀਆਜ਼ ਐਕਸਪੋਰਟ ਆਫ ਲੈਦਰ ਐਂਡ ਟੈਕਸਟਾਈਲਸ ਇਨਟੂ ਯੂਨਾਈਟਿਡ ਸਟੇਟਸ। ਔਰ ਹੁਣ ਇਹਨਾਂ ਨੂੰ ਕੋਈ ਪੁੱਛੇ ਵੀ ਤੂੰ ਕਾਂਗਰਸਮੈਨ ਹੈ, ਅਮਰੀਕਨ ਲੋਕਾਂ ਦਾ ਇੰਟਰਸਟ ਰਿਪਰੈਜ਼ੈਂਟ ਕਰਦਾ ਹੈ, ਇੰਡੀਆ ਦੇ ਜੌਬ ਹਰਟ ਹੁੰਦੇ ਨੇ ਕਿ ਅਨਇੰਪਲੋਇਮੈਂਟ, ਤੁਹਾਨੂੰ ਐਡਾ ਕੀ ਫਿਕਰ ਹੈ, ਤੂੰ ਆਪਣਾ ਅਮਰੀਕਾ 'ਚ ਦੇਖ। ਇਹ ਹੈ ਜਦੋਂ ਅਸੀਂ ਕਹਿੰਦੇ ਹਾਂ ਨਾ ਵੀ ਉਹ ਮੋਲ ਬਿਠਾਏ ਹੋਏ ਨੇ ਔਰ ਫਿਰ ਬੱਚੇ ਜਮੂਰੇ ਜਿਹੜੇ ਨੇ ਮੌਕਾ ਆਉਣ 'ਤੇ ਬੋਲਦੇ ਨੇ। ਔਰ ਉਹਨਾਂ ਨੇ ਉਹੀ ਜਿਹੜਾ ਇੰਡੀਅਨ ਵਰਜ਼ਨ ਹੈ ਕਿ ਜੀ ਕਿਉਂਕਿ ਇੰਡੀਆ ਨੇ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਲਈ ਨੋਮੀਨੇਟ ਨਹੀਂ ਕੀਤਾ, ਇਸ ਲਈ ਜਿਹੜਾ ਟਰੰਪ ਹੈ ਉਹਦੀ ਈਗੋ ਹਰਟ ਹੋਈ ਹੈ ਔਰ ਇਹ ਜਿਹੜਾ ਉਹਨਾਂ ਨੂੰ ਇੰਡੀਆ ਨੂੰ ਟਰਬਲ ਦੇ ਰਿਹਾ। ਹੁਣ ਇਹੀ ਗੱਲ ਜਿਹੜੀ ਹੈ ਜਿਹੜਾ NSA ਦਾ ਜੌਨ ਬੋਲਟਨ ਜਿਹਦੇ ਘਰ FBI ਨੇ ਛਾਪਾ ਵੀ ਮਾਰਿਆ, ਉਹ ਕਹਿੰਦਾ ਟਰੰਪ ਸੈਂਟ ਇੰਡੀਆ ਬੈਕ ਟੂਵਰਡ ਰਸ਼ੀਆ ਕਲੋਜ਼ਰ ਟੂ ਚਾਈਨਾ ਸ਼ਰੈਡਡ ਡੈਕੇਡਸ ਆਫ ਐਫਰਟਸ। ਇਹ ਵੀ ਉਹ ਸਾਰੇ ਉਸ ਦੌਰ ਦੇ ਜਿਹੜੇ ਟਰੰਪ ਦੇ ਡਿਟਰੈਕਟਰ ਨੇ ਕਿ ਜੀ ਟਰੰਪ ਨੇ ਇੰਡੀਆ ਨੂੰ ਰੂਸ ਦੀ ਔਰ ਚੀਨ ਦੀ ਜਿਹੜੀ ਹੈ ਉਹ ਗੋਦ ਦੇ ਵਿੱਚ ਵਾਪਸ ਸੁੱਟ ਦਿੱਤਾ ਹੈ। ਔਰ ਜਿਹੜੀ ਡੈਕੇਡਸ ਆਫ ਐਫਰਟਸ, ਕਈ ਦਹਾਕਿਆਂ ਦਾ ਜਿਹੜਾ ਅਮਰੀਕਾ ਦਾ ਐਫਰਟ ਸੀ ਭਾਰਤ ਨੂੰ ਨੇੜੇ ਲਿਆਉਣ ਦਾ, ਉਹਨੂੰ ਸ਼ਰੈਡਡ, ਉਹਨੂੰ ਟੁਕੜੇ ਟੁਕੜੇ ਕਰ ਦਿੱਤਾ। ਫਿਰ ਇਕੱਲਾ ਇੱਕ ਹੀ ਨਹੀਂ, NSA ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ, ਈਵਨ ਦੂਸਰਾ ਸਿਕਿਉਰਿਟੀ ਐਡਵਾਈਜ਼ਰ ਜਿਹੜਾ ਜੈਕ ਸਲੀਵਾਨ ਉਹਦਾ ਬਾਈਡਨ ਦਾ ਸੀ, US ਇੰਡੀਆ ਰਿਲੇਸ਼ਨਸ਼ਿਪ ਥਰੋਨ ਓਵਰ ਦਾ ਸਾਈਡ ਫॉर ਟਰੰਪਸ ਫੈਮਿਲੀ ਬਿਜ਼ਨਸ ਡੀਲਸ ਇਨ ਪਾਕਿਸਤਾਨ। ਉਹ ਤਾਂ ਬਿਲਕੁਲ ਹੀ ਖੁੱਲ੍ਹਾ ਆ ਗਿਆ ਕਿ ਵੀ ਪਾਕਿਸਤਾਨ ਦੇ ਨਾਲ ਬਿਜ਼ਨਸ ਡੀਲ ਕੀਤੀ ਹੈ ਟਰੰਪ ਨੇ ਜਿਹਦੇ 'ਚੋਂ ਫੈਮਿਲੀ ਮਫਾਦ ਹੋਣਾ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਜੈਕ ਸਲੀਵਾਨ ਕਹਿ ਰਿਹਾ ਕਿ ਇਹ ਜੋ ਇੰਡੀਆ ਦੇ ਨਾਲ ਕਰਤਾ ਅਮਰੀਕਾ ਨੇ,
ਇਹ ਹਿਊਜ ਸਟ੍ਰੈਟਜਿਕ ਹਾਰਮ ਜਿਹੜਾ ਕੀਤਾ ਹੈ। ਔਰ ਇਸ ਸਾਰੇ ਦਾ ਨਤੀਜਾ ਹੋਏਗਾ ਕਿ ਵੀ ਅਸੀਂ ਉਹਨੇ ਬਾਈਪਾਰਟੀਸਨ ਬੇਸਿਸ ਗੋਇੰਗ ਬੈਕ ਡੈਕੇਡਸ the United States has worked to build its relationship with India, the world's largest democracy, a country that we should be aligned with on technology and talent and economics, so many other issues, and aligned in dealing with the strategic threat from China. ਹੁਣ ਕਿੰਨੇ ਇਹ ਸਾਰੇ ਜਿਹੜੇ ਨੇ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵੀ ਇਹ ਜੈਕ ਸਲੀਵਾਨ ਦੇ ਹੁੰਦਿਆਂ ਹੀ ਇਹ ਸਿਕਿਉਰਿਟੀ ਐਡਵਾਈਜ਼ਰ ਸੀ ਇੰਡੀਆ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਹੈ। ਇਹਨੇ ਵਿਜ਼ਿਟ ਵੀ ਕੈਂਸਲ ਕੀਤੇ ਸੀ, ਪਰ ਅਲਟੀਮੇਟਲੀ ਇਹ ਜੋ ਜਿਹੜੇ ਰੱਖੇ ਹੋਏ ਨੇ ਆਂਡੇ ਉਹ ਕਦੋਂ ਉਹਨਾਂ ਚੋਂ ਹੈਚ ਕਰਕੇ ਨਿਆਣਾ ਕੱਢਣਾ, ਬੱਚਾ ਕੱਢਣਾ ਤੇ ਕਿਦੋਂ ਬੁਲਾਉਣਾ, ਇਹ ਫਿਰ ਏਜੰਸੀਆਂ ਦਾ ਕੰਟਰੋਲ। ਇਸ ਲੈਵਲ ਦੇ ਉੱਤੇ 2 ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਔਰ ਰੌ ਖੰਨਾ ਕਾਂਗਰਸਮੈਨ ਜਿਹੜਾ ਸੀਨੀਅਰ ਹੈ, ਉਹਨਾਂ ਨੂੰ ਬਹੁਤ ਦਰਦ ਹੋ ਰਿਹਾ ਹੈ ਕਿ ਭਾਰਤ ਜਿਹੜਾ ਹੈ ਉਸ ਦੇ ਨਾਲ ਬਹੁਤ ਮਾੜਾ ਹੋ ਰਿਹਾ ਹੈ ਔਰ ਇਹ ਅਮਰੀਕਾ ਦੇ ਇੰਟਰਸਟ ਦੇ ਖਿਲਾਫ ਹੈ। ਇਹ ਹੈ ਜਦੋਂ ਤੁਸੀਂ ਕਹਿੰਦੇ ਹੋ ਕਿ ਵੀ ਇਨ ਦਾ ਐਂਡ ਆਫ ਦਾ ਡੇ ਅਲਟੀਮੇਟਲੀ ਮੂੰਹ ਖਾਂਦਾ ਹੈ, ਅੱਖਾਂ ਸ਼ਰਮਾਉਂਦੀਆਂ, ਜਿਹਦਾ ਤੁਸੀਂ ਖਾਧਾ ਹੁੰਦਾ ਹੈ ਫਿਰ ਉਹਦੇ ਵਾਲੀ ਤੁਹਾਡੀ ਜਿਹੜੀ ਹੈ ਉਹ ਦਿਲ ਦੀ ਧੜਕਣ ਉਹਦੇ ਵਾਲੀ ਝੁਕ ਰਹੀ ਹੁੰਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਟਰੰਪ ਦੇ ਟੈਰਿਫ ਮੁੱਦੇ ਤੇ ਭਾਰਤ ਨੂੰ ਮਿਲੇ ਰਗੜੇ ਦਾ ਨਤੀਜਾ ਸਾਹਮਣੇ ਹੈ। ਇਸ ਸਾਲ ਦੇ ਪਹਿਲੇ ਕੁਆਰਟਰ ਵਿੱਚ ਵਿਦੇਸ਼ੀ ਫਰਮਾਂ ਨੇ ਭਾਰਤ ਵਿੱਚ 2 ਲੱਖ ਕਰੋੜ ਦੇ ਪ੍ਰੋਜੈਕਟ ਰੋਕ ਦਿੱਤੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਵਪਾਰਕ ਇਫੈਕਟ ਇਸ ਵੇਲੇ ਹੈ, ਅਮਰੀਕਾ ਨੇ ਜਿਵੇਂ ਭਾਰਤ ਦੇ ਉੱਤੇ 50% ਦੀ ਟੈਰਿਫ ਲਾਇਆ, 25% ਟੈਰਿਫ, 25% ਪਨਿਸ਼ਮੈਂਟ ਰੂਸ ਤੋਂ ਤੇਲ ਖਰੀਦਣ ਕਰਕੇ। ਬੇਸ਼ੱਕ ਅਜੇ ਉਸ ਦਾ ਇਫੈਕਟ ਭਾਰਤ ਦੀ ਇਕੋਨਮੀ, ਉਸ ਦੀ GDP, ਉਸ ਓਵਰਆਲ ਤੇ ਕੀ ਹੋਏਗਾ, ਲੇਕਿਨ ਆਲਰੇਡੀ ਇਹਨਾਂ ਮਹੀਨਿਆਂ 'ਚ, ਕਿਉਂਕਿ ਇਹ ਇੰਡੀਕੇਸ਼ਨ ਜਨਵਰੀ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਦੇ ਦਿੱਤੀ ਸੀ, ਕੋਈ ਟ੍ਰੇਡ ਡੀਲ ਵੀ ਇੰਡੀਆ ਔਰ ਅਮਰੀਕਾ ਵਿੱਚ ਫਾਈਨਲ ਨਹੀਂ ਹੋਈ, ਉੱਤੋਂ ਜਿਹੜਾ ਇਹ ਪਨੀਟਿਵ 25% ਹੋਰ ਲੱਗੇ। ਸੋ ਜਿਹੜੀਆਂ ਉਹਨਾਂ ਦੀਆਂ ਕੁਛ ਇੰਡਸਟਰੀਜ਼, ਕਿਉਂਕਿ ਅਸੀਂ ਜਨਰਲਾਈਜ਼ ਗੱਲ ਤਾਂ ਕਰਦੇ ਹਾਂ, ਮੇਰੇ ਸਾਹਮਣੇ ਪਹਿਲਾ ਆਰਟੀਕਲ ਆਇਆ ਹੈ ਜਿਹਦੇ 'ਚ ਬੜੀ ਫਿਕਸ ਤਰੀਕੇ ਨਾਲ ਗੱਲ ਕੀਤੀ ਕਿ ਵੀ ਆਲਰੇਡੀ ਇੰਡੀਆ ਦੀ ਇਕੋਨਮੀ ਬਹੁਤ ਬੁਰੀ ਤਰ੍ਹਾਂ ਹਰਟ ਹੋਈ ਹੈ ਔਰ ਜਿਹੜੀ ਇਨਵੈਸਟਮੈਂਟ ਸੀ ਕਿਵੇਂ ਰੁਕੀ, ਉਸ ਨੂੰ ਮੈਂ ਡਿਸਕਸ ਕਰਨਾ ਚਾਹੁੰਦਾ। ਔਰ ਇਹ ਹੈ ਕਿ ਵੀ ਫੋਰਨ ਫਰਮਸ ਹਾਲਟਡ ਇੰਡੀਆ ਪ੍ਰੋਜੈਕਟਸ ਵਰਥ ₹2 ਲੱਖ ਕਰੋੜ ਇਨ Q1
1200% ਮੋਰ ਦੈਨ ਲਾਸਟ ਈਅਰ ਕਿ ਪਿਛਲੇ ਸਾਲ ਦਾ ਇਹੀ ਕੁਆਟਰ ਜਿਹੜਾ ਉਹਦੇ ਨਾਲੋਂ 1200% ਜਿਹੜੀ ਇਨਵੈਸਟਮੈਂਟ ਬਾਹਰਲੀ ਸੀ ਉਹਨਾਂ ਨੇ ਰੋਕ ਦਿੱਤੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਟੈਰਿਫ ਵਰੀਜ਼ ਲੈਡ ਟੂ ਦਾ ਰੈਕਡ ਡ੍ਰੌਪਡ ਪ੍ਰੋਜੈਕਟਸ according to economists reflecting investor pessimism. Ratio of dropped project to new project announcement surged to 8.8 in Q1 ਕਿ ਭਾਈ ਜਿਹੜੀ ਇਨਵੈਸਟਮੈਂਟ ਹੈ ਉਹ ਬਹੁਤ ਬੁਰੀ ਤਰ੍ਹਾਂ 2 ਲੱਖ ਕਰੋੜ ਦੀ ਇਨਵੈਸਟਮੈਂਟ ਜਿਹੜੀ ਕਮਿਟ ਕੀਤੀ ਹੋਈ ਸੀ ਬਾਹਰਲੀਆਂ ਕੰਪਨੀਆਂ ਨੇ ਭਾਰਤ 'ਚੋਂ ਉਹਨਾਂ ਨੇ ਹੱਥ ਖਿੱਚ ਲਿਆ। ਇਹ 1200% ਹਾਇਰ ਹੈ ਪਿਛਲੇ ਸਾਲ ਦੇ ਕੰਪੈਰੀਜ਼ਨ ਦੇ ਵਿੱਚ। ਔਰ ਇਸ ਨੂੰ ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕੋਨਮੀ ਨੇ ਇਸ ਰਿਪੋਰਟ ਨੂੰ ਦਿੱਤਾ ਹੈ ਕਿ ਜਿਹੜੀਆਂ ਫੋਰਨ ਪ੍ਰਾਈਵੇਟ ਕੰਪਨੀਜ਼ ਨੇ ਉਹਨਾਂ ਨੇ 1.97 ਲੱਖ ਕਰੋੜ ਦੇ ਪ੍ਰੋਜੈਕਟ ਡ੍ਰੌਪ ਕੀਤੇ ਨੇ 2025-26 ਦੇ ਇਸ ਪਹਿਲੇ ਕੁਆਰਟਰ ਦੇ ਵਿੱਚ। ਫਿਰ ਉਹਨਾਂ ਨੇ ਇਸ ਡਾਟੇ ਨੇ ਫਰਦਰ ਇਹ ਕਿਹਾ ਕਿ ਇਹ ਜਿਨ੍ਹਾਂ ਨੇ ਅਬੈਂਡਨ ਕੀਤਾ ਹੈ ਔਰ ਕੁਛ ਨੇ ਉਹਨੂੰ ਟੈਂਪਰੇਰਲੀ ਸ਼ੈਲਵਡ ਕੀਤਾ ਹੈ, ਇਹਦਾ ਨਤੀਜਾ ਇਹੀ ਹੈ ਕਿਉਂਕਿ ਟੈਰਿਫ ਦੇ ਮੁੱਦੇ ਤੇ ਭਾਰਤ ਕਿਸੇ ਕੰਢੇ ਨਹੀਂ ਲੱਗਾ। ਔਰ ਇਹ ਬਲਕ ਜਿਹੜੇ ਡ੍ਰੌਪਡ ਪ੍ਰੋਜੈਕਟਸ ਨੇ ਉਹ ਇਸ ਕੈਟਾਗਰੀ ਦੇ ਵਿੱਚ ਹੀ ਨੇ ਕਿ ਵੀ ਉਹ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ ਆਪਣੇ ਉਹ ਸਾਰਿਆਂ ਨੂੰ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਨਸਰਟਨਟੀ ਦਾ ਨਤੀਜਾ ਹੈ। ਡੀ ਕੇ ਸ੍ਰੀਵਾਸਤਵਾ ਚੀਫ ਪਾਲਿਸੀ ਐਡਵਾਈਜ਼ਰ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਡਿਪੈਂਡ ਕਰੇਗਾ ਵੀ US ਅੱਗੇ ਕਿੱਥੇ ਤੱਕ ਜਾਂਦਾ ਹੈ ਕਿਉਂਕਿ ਬਹੁਤ ਸਾਰੀ ਇਨਵੈਸਟਮੈਂਟ ਤਾਂ US ਕੰਪਨੀਜ਼ ਵੱਲੋਂ ਹੀ ਆਉਂਦੀ ਸੀ ਔਰ ਉਹਨਾਂ ਨੇ ਜਦੋਂ ਦਾ ਇਹ ਟੈਰਿਫ ਦਾ ਰੌਲਾ ਪਿਆ ਇਸ ਨੂੰ ਡ੍ਰੌਪ ਕਰ ਦਿੱਤਾ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਸਾਰੇ ਪ੍ਰੋਜੈਕਟ ਡ੍ਰੌਪ ਹੋਏ ਨੇ ਉਸ ਦਾ ਲੌਂਗ ਟਰਮ ਇਫੈਕਟ ਭਾਰਤ ਦੇ ਅੱਡ ਸੈਗਮੈਂਟ ਜਿਹੜੇ ਨੇ ਸੈਕਟਰ ਉਹਦੇ 'ਚ ਡਾਇਮੰਡ ਹੈ, ਉਹਦੇ 'ਚ ਟੈਕਸਟਾਈਲ ਹੈ। ਹਾਲਾਂਕਿ 50% ਤੋਂ ਜ਼ਿਆਦਾ ਜਿਹੜੇ ਜਿਨ੍ਹਾਂ ਦੇ ਵਿੱਚ ਫਾਰਮ ਹੈ, ਜਿਨ੍ਹਾਂ ਦੇ ਵਿੱਚ ਕੁਛ ਹੋਰ ਫੀਲਡ ਨੇ ਉਹਨਾਂ ਤੇ ਅਜੇ ਟੈਰਿਫ ਨਹੀਂ ਲਾਇਆ। ਪਰ ਜਦੋਂ ਪ੍ਰੈਜ਼ੀਡੈਂਟ ਟਰੰਪ ਅਜੇ ਹੋਰ ਐਡੀਸ਼ਨਲ ਦੀ ਗੱਲ ਕਰਦੇ ਨੇ ਉਹਨਾਂ ਨੇ ਕਿਹਾ ਵੀ ਭਾਰਤ ਬਿਲਕੁਲ ਫਲੈਟ ਹੋ ਜਾਏਗਾ। ਇਹ ਐਵੇਂ ਕਹਿਣ ਦੀਆਂ ਗੱਲਾਂ ਨੇ, ਸਵਦੇਸ਼ੀ ਵਰਤੋਂ ਤੇ ਇੱਥੇ ਵਰਤੋਂ ਤੇ ਸਾਡੇ ਕੋਲ ਚੀਨ ਤੇ ਰੂਸ ਦੀ ਉਹਨਾਂ ਨੇ ਕਿਹਾ ਹੈ ਕਿ ਭਾਰਤ ਕੋਲ ਜਿਹੜਾ ਰੂਸ ਲਏਗਾ ਤੇ ਚੀਨ ਲਏਗਾ। ਔਰ ਈਵਨ ਜਿਹੜਾ ਆਮ ਜਾਪਾਨ ਜਿਹੜੀਆਂ ਦੂਸਰੇ ਮੁਲਕਾਂ ਦੀਆਂ ਮੰਡੀਆਂ ਨੇ ਉਹਨਾਂ 'ਚੋਂ ਵੀ ਭਾਰਤ ਨੂੰ ਜਿਹੜੇ ਆਰਡਰ ਵਗੈਰਾ ਮਿਲਦੇ ਸੀ ਸਭ ਬੰਦ ਹੋਏ ਨੇ। ਸੋ ਇਹ ਹੈ ਵੀ ਅਲਟੀਮੇਟਲੀ ਜਿਹੜਾ ਇੱਕ ਤੁਸੀਂ ਝੂਠਾ ਨੈਰੇਟਿਵ ਬਣਾਇਆ ਹੋਇਆ ਸੀ ਕਿ ਜੀ ਅਸੀਂ ਹੁਣ ਤੀਸਰੀ ਵੱਡੀ ਇਕੋਨਮੀ ਬਣ ਗਏ ਹਾਂ, ਫਿਰ ਅਸੀਂ ਦੂਸਰੀ ਬਣ ਜਾਵਾਂਗੇ, ਫਿਰ ਅਸੀਂ ਪਹਿਲੀ ਬਣ ਜਾਵਾਂਗੇ, 2045 ਤੱਕ ਪਹੁੰਚਦੇ ਹਾਂ ਵਿਕਸਿਤ ਭਾਰਤ ਹੋਏਗਾ। ਹਾਲਾਤ ਉੱਥੇ ਇਹ ਨੇ ਕਿ ਲੱਖਾਂ ਲੋਕ ਉਹ ਸੂਰਤ ਹੋਏ ਇਹਨਾਂ ਦਾ, ਗੁਜਰਾਤ, ਔਰ ਸਭ ਤੋਂ ਜ਼ਿਆਦਾ ਅਸਰ ਗੁਜਰਾਤ ਦੇ ਵਿੱਚ ਹੀ ਹੋ ਰਿਹਾ। ਉੱਥੇ ਡਾਇਮੰਡ ਇੰਡਸਟਰੀ, ਉੱਥੇ ਹੀ ਟੈਕਸਟਾਈਲ ਇੰਡਸਟਰੀ ਦਾ ਬਹੁਤਾ ਉੱਥੇ ਹੀ ਲਿਜਾ ਰਿਹਾ ਸੀ ਸਾਰੀਆਂ ਇਨਵੈਸਟਮੈਂਟਸ ਮੋਦੀ। ਔਰ ਉੱਥੇ ਲੱਖਾਂ ਵਰਕਰ ਜਿਹੜੇ ਨੇ ਉਹ ਬੇਕਾਰ। ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਕਿਉਂਕਿ ਆਰਡਰ ਮਿਲਣੇ ਬੰਦ ਹੋ ਗਏ, ਜਦੋਂ ਇੱਥੋਂ ਹੀ ਆਰਡਰ ਨਹੀਂ ਮਿਲਦੇ ਉਹ ਤਾਂ ਕੋਈ ਇਹ ਤਾਂ ਨਹੀਂ ਹੁੰਦਾ ਵੀ ਸਵੇਰੇ ਬਣਾਇਆ ਤਾਂ ਸ਼ਾਮ ਨੂੰ ਭੇਜ ਦਿੱਤਾ। ਇਹ ਸਾਰੇ ਦਾ ਨਤੀਜਾ ਹੈ ਕਿ ਵੀ ਇਹਨਾਂ ਨੇ ਖੁਦ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਆਲਰੇਡੀ ਜਿਹੜੀ ਹੈ 2 ਲੱਖ ਕਰੋੜ ਦੀ ਇਨਵੈਸਟਮੈਂਟ ਜਿਹੜੀ ਹੈ ਉਹ ਪਹਿਲੇ ਕੁਆਟਰ ਦੇ ਵਿੱਚ ਹੀ ਬਲੌਕ ਹੋ ਗਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਾਡੇ ਕੋਲ ਪਹਿਲਾ ਮੈਸੇਜ ਸੋਨਮਾਲ ਜੀ ਦਾ ਹੈ। ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ, ਰਾਜਵਿੰਦਰ ਸਿੰਘ ਜੀ, ਮੁਹੰਮਦ ਜਾਕੂਬ ਜੀ ਹਰਾਂ ਦੇ ਕਾਫੀ ਸਾਰੇ ਮੈਸੇਜ ਨੇ ਔਰ ਇਹ ਕਹਿੰਦੇ ਨੇ ਕਿ ਜੋ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਔਰ ਰਾਜ ਕਰੇਗਾ ਖਾਲਸਾ ਕਹਿੰਦੇ ਨੇ ਕਿ। ਔਰ ਫਿਰ ਇਹਨਾਂ ਨੇ ਪੁੱਛਿਆ ਕਿ ਜਿਸ ਤਰ੍ਹਾਂ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਉਹ ਉਸੇ ਤਰ੍ਹਾਂ ਆਪਾਂ ਬਣੀਏ। ਔਰ ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜੀ ਹੁਣ ਅੱਜ ਜਿਹੜੀ ਜਾ ਰਹੀ ਹੈ ਮੀਟ ਵਗੈਰਾ ਉਹਦੇ ਵਿੱਚ ਸਾਰੇ ਸ਼ਾਮਲ ਕਦੋਂ ਹੋ ਰਹੇ ਨੇ, ਕਦੋਂ ਜਿਹੜੀ ਹੈ ਮੀਟ ਸ਼ੁਰੂ ਹੋ ਰਹੀ ਹੈ ਔਰ ਸਪਟੈਂਬਰ ਦੇ ਮਹੀਨੇ 'ਚ ਸਪਟੈਂਬਰ ਵਿੱਚ ਕਹਿੰਦੇ ਕਦੋਂ ਹੋ ਰਹੀ ਹੈ, ਜਿੱਦਾਂ ਕਿਹੜੀ ਡੇਟ ਹੈ ਉਸ ਬਾਰੇ ਨੇੜੇ ਜੇ ਆ ਕੇ ਕਨਫਰਮ ਹੋਏਗਾ। ਵੈਸੇ 27-28 ਸਤੰਬਰ ਵਾਲਾ ਜਿਹੜਾ ਪਾਰਟ ਹੈ ਮੋਦੀ ਦਾ ਉਸ ਤੇ ਨਾਣ ਦਾ ਨਜ਼ਰ ਆ ਰਿਹਾ। ਉਹ ਤੁਹਾਡੀ ਤਾਰੀਫ ਕਰਦੇ ਨੇ ਔਰ ਕਸ਼ਮੀਰ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਨੇ। ਕਹਿੰਦੇ ਕਿ ਆਜ਼ਾਦ ਕਰਾਓ, ਖਾਲਿਸਤਾਨ ਨੂੰ ਵੀ ਆਜ਼ਾਦ ਕਰਾਓ ਔਰ ਅਫਗਾਨਿਸਤਾਨ ਔਰ ਫਿਲਸਤੀਨ ਬਾਰੇ ਵੀ ਸੋਚਦੇ ਨੇ। ਔਰ ਫਿਰ ਕਹਿੰਦੇ ਕਿ ਜਿਹੜਾ ਖਾਲਿਸਤਾਨ ਹੈ ਜਦੋਂ 1984 ਦਾ ਹੋਇਆ ਸੀ ਆਪਣਾ ਘੱਲੂਘਾਰਾ ਤਾਂ ਉਦੋਂ ਕਿਉਂ ਉਹਦਾ ਨਾਂ ਕੀ ਸਾਡਾ ਖਾਲਿਸਤਾਨ ਕਿਉਂ ਨਹੀਂ ਬਣਿਆ।
ਔਰ ਖਾਲਸਾ ਉਦੋਂ ਜ਼ਿੰਦਾਬਾਦ ਵੀ ਸਾਡੀ ਕਹਿੰਦੇ ਬਾਂਹ ਨਹੀਂ ਕਿਸੇ ਨੇ ਵੀ ਫੜੀ, ਔਰ ਖੁਦ ਤਾਂ ਲੜੇ 10 ਸਾਲ ਸਿੰਘਾਂ ਨੇ ਭਾਰਤੀ ਫੌਜ ਦਾ ਮੁਕਾਬਲਾ ਕੀਤਾ ਹੈ। ਉਹਨਾਂ ਦੇ ਵੱਡੇ ਵੱਡੇ ਟਾਰਗੇਟ ਜਿਹੜੇ ਜਿਨ੍ਹਾਂ 'ਚ ਇੰਦਰਾ ਗਾਂਧੀ, ਜਨਰਲ ਵੈਦਿਆ, ਦੂਸਰੇ ਸਾਰਿਆਂ ਨੂੰ ਸਜ਼ਾ ਯਾਫਤਾ ਕੀਤਾ ਹੈ। ਪੰਜਾਬ ਦੇ ਵਿੱਚ ਵੀ ਰਿਹਾ, ਲੇਕਿਨ ਕੋਈ ਬਿਨਾਂ ਇੰਟਰਨੈਸ਼ਨਲ ਪਾਵਰ ਦੀ ਮਦਦ ਦੇ ਫਿਰ ਇਹੀ ਹੋਣਾ ਸੀ ਜੋ ਇਸ ਕਿਸਮ ਦੇ ਮਾਮਲਿਆਂ 'ਚ ਹੁੰਦਾ ਹੈ। बसरा जी भी और मंजूर कोहिनूर जी भी और परमिंदर जी भी, फिर अमरजीत सिंह सैनी जी भी, और फिर इसी तरह टोचा सिंह जी भी, इंदरजीत सिंह संधू जी भी, और फिर इसी तरह जतिंदर सिंह जी भी, और जसपाल जी भी, और फिर इसी तरह निहंग सिंह जी भी। सिंपल गार्डनिंग जड़े विद रिजल्ट साढ़े ने वो सानू कहते डॉक्टर साहब वाई इंडियन स्टेट आका हिंदुत्व ऑलवेज रेडी टू डिस्ट्रॉय ruined Punjab and Sikhs while Punjab and Sikhs always contributes best of the best for the country. Where is the fault line? ਫਾਲਟ ਲਾਈਨ ਭਾਈ ਸਾਹਿਬ ਇਹ ਹੈ ਕਿ ਵੀ ਉਹਨਾਂ ਨੂੰ ਸਿੱਖਾਂ ਤੋਂ ਇਹ ਲੱਗਦਾ ਹੈ ਵੀ ਜਿਹੜਾ ਸਿੱਖ ਥਾਟ ਹੈ, ਗੁਰੂ ਨਾਨਕ ਪਾਤਸ਼ਾਹ ਦਾ ਥਾਟ ਹੈ, ਸਰਬੱਤ ਦੇ ਭਲੇ ਦਾ, ਬਰਾਬਰੀ ਦਾ, ਬ੍ਰਾਹਮਣਵਾਦ ਜਿਹੜਾ ਬੇਸ ਹੀ ਡਿਸਕ੍ਰਿਮੀਨੇਸ਼ਨ ਦੇ ਉੱਤੇ ਹੈ, ਕਾਸਟ ਸਿਸਟਮ ਦੇ ਉੱਤੇ ਹੈ, ਊਚ ਨੀਚ ਦੇ ਉੱਤੇ ਹੈ। ਸੋ ਸਿੱਖਾਂ ਤੋਂ ਇਹ ਖੌਫਜ਼ਦਾ ਨੇ ਕਿ ਵੀ ਅਲਟੀਮੇਟਲੀ ਇਸ ਆਈਡੀਓਲੋਜੀ ਨੂੰ ਜਿਹੜਾ ਹੈ ਉਹ ਬਾਕੀ ਮੈਜੋਰਿਟੀ ਵੀ ਪ੍ਰਵਾਨ ਕਰੇਗੀ ਜਿਹੜਾ ਹੈ, ਔਰ ਇਹਨਾਂ ਦੇ ਬ੍ਰਾਹਮਣਵਾਦ ਦੇ ਥਾਟ ਦਾ ਐਂਡ ਹੋਏਗਾ। ਇਸ ਲਈ ਇਹਨਾਂ ਨੇ ਪਹਿਲੇ ਦਿਨ ਤੋਂ ਹੀ, ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਵਿਚਾਰਧਾਰਾ ਸਾਹਮਣੇ ਆਈ ਉਹਨਾਂ ਦੇ ਪ੍ਰਕਾਸ਼ਮਾਨ ਹੋਣ ਤੋਂ ਬਾਅਦ, ਇਹਨਾਂ ਦਾ ਵਰਤਾਰਾ ਉਦੋਂ ਇਹਨਾਂ ਕੋਲ ਪੋਲੀਟੀਕਲ ਪਾਵਰ ਨਹੀਂ ਸੀ। ਉਦੋਂ ਇਹ ਸਾਜ਼ਿਸ਼ ਕਰਦੇ ਸੀ, ਕਦੇ ਮੁਗਲਾਂ ਦੇ ਨਾਲ ਰਲ ਕੇ, ਕਦੇ ਪਹਾੜੀ ਬਾਈਤਾਰ ਦੇ ਰਾਜਿਆਂ ਨਾਲ ਰਲ ਕੇ। 1947 ਤੋਂ ਬਾਅਦ ਪਹਿਲੀ ਵਾਰ ਹੈ ਇਹਨਾਂ 5 ਸਦੀਆਂ 'ਚ ਇਹਨਾਂ ਕੋਲ ਪਾਵਰ ਆਈ ਹੈ, ਔਰ ਇਹਨਾਂ ਨੇ ਜਿਹਨੂੰ ਅਫਜ਼ਲ ਅਹਿਸਨ ਰੰਧਾਵਾ ਲਹਿੰਦੇ ਪੰਜਾਬ ਦੇ ਸ਼ਾਇਰ ਜਿਨ੍ਹਾਂ ਨੇ 9 ਜੂਨ ਨੂੰ ਨਵਾਂ ਘੱਲੂਕਾਰਾ ਨਜ਼ਮ ਲਿਖੀ ਸੀ, ਤਾਂ ਉਹਨਾਂ ਕਿਹਾ ਸੀ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਇਹ ਫਿਰ 5 ਸਦੀਆਂ ਦਾ ਵੈਰ ਜਿਹੜਾ ਇਹਨਾਂ ਦੇ ਅੰਦਰ ਲੜਾਈ ਆਈਡੀਆਜ਼ ਦੀ ਹੁੰਦੀ ਹੈ, ਔਰ ਬ੍ਰਾਹਮਣਵਾਦ ਦਾ ਆਈਡੀਆ ਸਿੱਖ ਧਰਮ ਦੇ ਇਨਸਾਨੀ ਬਰਾਬਰੀ, ਕੰਪੈਸ਼ਨ, ਪਿਆਰ, ਜਸਟਿਸ, ਲਿਬਰਟੀ, ਇਹਦੇ ਸਾਹਮਣੇ ਬਿਲਕੁਲ ਬੌਣੀ ਆਈਡੀਓਲੋਜੀ ਹੈ। ਔਰ ਇਹੀ ਇਹਨਾਂ ਨੂੰ ਸਿੱਖਾਂ ਤੋਂ ਜਿਹੜਾ ਨਫ਼ਰਤ ਔਰ ਸਿੱਖਾਂ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦੇ ਰਸਤੇ ਤੇ ਤੋੜਦੀ ਹੈ ਇਹ ਗੱਲ। ਰਾਜਨਪ੍ਰੀਤ ਸਿੰਘ ਜੀ ਵੀ ਔਰ ਕਮਲਜੀਤ ਸਿੰਘ ਜੀ ਕਹਿੰਦੇ ਨੇ ਕਿ ਵਨ ਹਿੰਦੂ ਲੀਡਰ ਗਾਗੀ ਪੰਡਿਤ said on Punjab flood that if Delhi government doing discrimination behaves like stepmother, then son has a right to be separate home. So some genuine ਜਿਹੜੇ Hindus also awakening. ਦੇਖੋ ਗੋਗੀ ਪੰਡਤ ਦਾ ਮੈਂ ਵੀ ਦੇਖਿਆ, ਪਰ ਇਹਨਾਂ ਤੇ ਕੋਈ ਬਹੁਤਾ ਸਾਨੂੰ ਇਤਬਾਰ ਨਹੀਂ ਕਰਨਾ ਚਾਹੀਦਾ। ਇਹ ਜਿੱਦਾਂ ਦਾ ਮਾਹੌਲ ਦੇਖਦੇ ਨੇ ਉਦਾਂ ਦੀ ਗੱਲ ਕਰਦੇ ਨੇ, ਲੇਕਿਨ ਜੇ ਕੋਈ ਵੀ ਜੈਨੂਇਨ ਇਨਸਾਨ ਹੋਏਗਾ ਤੇ ਉਸ ਨੂੰ ਇਹ ਜ਼ਰੂਰ ਇਸ ਗੱਲ ਦੀ ਸਮਝ ਹੈ ਕਿ ਭਾਈ ਉਹਨਾਂ ਨੇ ਪੰਜਾਬ ਨੂੰ ਕਿਵੇਂ ਜਿਹੜਾ ਬਿਲਕੁਲ ਇਹਨਾਂ ਫਲੱਡਸ ਦੇ ਵਿੱਚ, ਔਰ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਰੱਬ ਸੁੱਖ ਰੱਖੇ, ਕਿਉਂਕਿ ਇਹਨਾਂ ਨੇ ਹੁਣ ਈਵਨ ਪਾਕਿਸਤਾਨ ਨੂੰ ਵੀ ਵਾਰਨ ਕੀਤਾ ਹੈ ਕਿ ਅਸੀਂ ਸਤਲੁਜ ਦੇ ਵਿੱਚ ਪਾਣੀ ਬਹੁਤ ਹੋਏਗਾ, ਔਰ ਪੰਜਾਬ ਦੇ ਡੈਮਾਂ ਦਾ ਜਿਹੜਾ ਹੈ ਸਤਲੁਜ, ਰਾਵੀ, ਬਿਆਸ ਦਾ ਜਿਹੜਾ ਰਹਿੰਦਾ ਪੰਜਾਬ ਵੀ ਹੈ, ਇਸ ਵੇਲੇ 1500 ਦੇ ਕਰੀਬ ਪਿੰਡ ਜਿਹੜੇ ਨੇ ਆਲਰੇਡੀ ਫਲੱਡਡ ਨੇ। ਤੇ ਜੇ ਸਤਲੁਜ, ਬਿਆਸ, ਰਾਵੀ ਦੇ ਗੇਟ ਜਿਹੜੇ ਨੇ ਉਹ ਜਿਹੜੇ ਨੇ ਉਹਨਾਂ ਦੇ ਹੈਡਵਰਕਸ ਦੇ ਖੋਲ੍ਹੇ ਜਾਂਦੇ ਨੇ, ਫਿਰ ਬਹੁਤ ਤਬਾਹੀ ਹੋਏਗੀ। ਔਰ ਇਹ ਡੈਲੀਬਰੇਟ ਹੈ, ਜਿਵੇਂ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਯੂਜ਼ਿੰਗ ਵਾਟਰ ਐਜ਼ ਏ ਵੈਪਨ। ਹਾਲਾਂਕਿ ਲਫ਼ਜ਼ ਸੋਸ਼ਲ ਮੀਡੀਆ ਤੇ ਵਾਟਰ ਬੰਬ ਇਸਤੇਮਾਲ ਹੋ ਰਿਹਾ, ਪਰ ਅਸੀਂ ਇਸ ਨੂੰ ਵਾਟਰ ਐਜ਼ ਏ ਵੈਪਨ ਦੇ ਤੌਰ ਦੇ ਉੱਤੇ ਇਸ ਟਰਮ ਨੂੰ ਮੈਂ ਜ਼ਿਆਦਾ ਇਸਤੇਮਾਲ ਕੀਤਾ ਹੈ। ਬਿਲਕੁਲ। ਕੁਲਦੀਪ ਕੌਰ ਜੀ, ਪ੍ਰਪਿੰਦਰ ਕੌਰ ਜੀ ਵੀ ਔਰ ਗੁਰਕਾ ਮਾਰਗ ਮਿਸ਼ਨ ਜੀ ਵੀ ਕਹਿੰਦੇ ਡਾਕਟਰ ਸਾਹਿਬ ਆਪਣੇ ਲਈ ਕੁਝ ਨਿਕਲੇਗਾ ਕਿ ਨਹੀਂ? ਹੋਪਫੁਲੀ ਇਸ ਵੇਲੇ ਹਾਲਾਤ ਸਾਜ਼ਗਾਰ ਨੇ, ਔਰ ਦੇਖੋ ਬਾਕੀ ਅਕਾਲ ਪੁਰਖ ਦੇ ਹੱਥ ਹੈ। ਬਿਲਕੁਲ। ਗੁਰਵਿੰਦਰ ਮਾਨ ਜੀ ਵੀ, ਸਰਬਜੀਤ ਕੌਰ ਜੀ ਵੀ, और फिर इसी तरह जैक मिलर जी भी, व्हाट इज़ द ओल्ड ओके, फिर इसी तरह जग्गी संधू जी भी, सुखजीवन बच्चू जी भी, और करम सिंह जी, रिस्पेक्टेड डॉक्टर साहब, नीलम कौर एंड द रेस्ट ऑफ द TV 84 टीम। वाहिगुरू जी का खालसा, वाहिगुरू जी की फतेह। ग्रेट जॉब शो, लाइक ऑलवेज फुल ऑफ नॉलेज। और दर्द पंजाब दा भी
ਬਲਿਹਾਰ ਸਿੰਘ ਕੰਗ ਜੀ ਵੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਰੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।